ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਹਾਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 18 ਜੂਨ 2026 4 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਹਰਜੀਤ ਸਿੰਘ ਹੋਠੀ ਜਰਾ ਵੱਲੋਂ। ਸੋ ਇਹ ਟੀਵੀ 84 ਦੀ ਸਪੋਰਟ ਇਹਨਾਂ ਨੇ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਹੋਠੀ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਅੱਜ 18 ਜੂਨ ਦਾ ਦਿਨ ਭਾਈ ਹਰਦੀਪ ਸਿੰਘ ਨਿੱਜਰ ਦਾ ਸ਼ਹੀਦੀ ਦਿਨ ਹੈ। ਅੱਜ ਤੋਂ ਠੀਕ 3 ਸਾਲ ਪਹਿਲਾਂ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੁਰੂ ਨਾਨਕ ਜਿਹੜਾ ਸਿੱਖ ਗੁਰਦੁਆਰਾ ਸਰੀ ਦੇ ਪਾਰਕਿੰਗ ਲਾਟ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਔਰ ਠੀਕ 3 ਮਹੀਨੇ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਸ ਕਾਨੂੰਨੇ ਕਤਲ ਲਈ ਭਾਰਤ ਸਰਕਾਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਸੀ। ਸੋ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਸਮੇਤ 6 ਡਿਪਲੋਮੈਟਾਂ ਨੂੰ ਕੈਨੇਡਾ ਨੇ ਮੁਲਕ ਚੋਂ ਬਾਹਰ ਕੱਢ ਦਿੱਤਾ ਸੀ। ਇਹਨਾਂ 3 ਵਰਿਆਂ ਵਿੱਚ ਬਹੁਤ ਕੁਝ ਵਾਪਰਿਆ ਹੈ। ਇੱਕ ਪਾਸੇ ਭਾਰਤ ਦੀ ਸਰਕਾਰ ਇੱਕ ਰੋਗ ਸਟੇਟ ਵਜੋਂ ਦੁਨੀਆ ਵਿੱਚ ਬੇਨਕਾਬ ਹੋਈ ਹੈ, ਦੂਸਰੇ ਪਾਸੇ ਖਾਲਸਾ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਅੱਜ ਦਾ ਸੱਚੋ ਸੱਚ ਪ੍ਰੋਗਰਾਮ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਇਸ ਬਾਬਤ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਹੋਠੀ, ਡਾਲਸ ਟੈਕਸਸ ਨਿਵਾਸੀ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਕੰਸਿਸਟੈਂਟਲੀ ਪੰਥਕ ਵਿਚਾਰਧਾਰਾ ਨਾਲ ਜੁੜੇ ਹੋਏ ਨੇ। ਡਾਲਸ ਦੇ ਵਿੱਚ ਇਹਨਾਂ ਦਾ ਜਾਣਾ ਜਿਹੜਾ ਹੈ, ਇਹਨਾਂ ਨੇ ਗ੍ਰੰਥੀ ਦੇ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਸ਼ੁਰੂ ਕੀਤੀ ਔਰ ਜਦੋਂ ਉਹਨਾਂ ਦਾ ਪਰਿਵਾਰ ਆ ਗਿਆ, ਸੈਟਲ ਹੋ ਗਏ, ਵਪਾਰਕ ਤੌਰ ਦੇ ਉੱਤੇ ਵੀ ਜਿਹੜਾ ਆਪਣੇ ਕਾਮਯਾਬ ਹੋਏ ਤੇ ਫਿਰ ਉਹਨਾਂ ਨੇ ਜਿਹੜਾ ਇਸ ਨੂੰ ਨਿਸ਼ਕਾਮ ਭਾਵਨਾ ਦੇ ਤੌਰ ਤੇ ਗੁਰਦੁਆਰਾ ਕਮੇਟੀ ਦਾ ਵੀ ਉਹ ਹਿੱਸਾ ਹੁੰਦੇ ਨੇ, ਸੈਕਟਰੀ ਵੀ ਰਹੇ ਔਰ ਪਿਛੋਕੜ ਦੇ ਵਿੱਚ ਕਿਸੇ ਵੇਲੇ ਪੰਜਾਬ 'ਚ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਰਹੇ। ਬੋਲਣ ਦੀ ਕਲਾ ਵੀ ਹੈ, ਸ਼ਾਇਰੀ ਵੀ ਕਰਦੇ ਨੇ ਔਰ ਪੰਥਕ ਤੌਰ ਦੇ ਉੱਤੇ ਸਿੱਕੇਬੰਦ ਸੋਚ ਹੈ। ਸਾਡੇ ਨਾਲ ਉਸ ਪੀਰੀਅਡ ਤੋਂ ਹੀ 1992-93 ਦੌਰ ਤੋਂ ਹੀ ਜੁੜੇ ਹੋਏ ਨੇ ਔਰ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦਾ ਦਿਨ ਆਪਣੇ ਆਪ ਦੇ ਵਿੱਚ ਜਿਹੜੇ ਕੁਛ ਦਿਨ ਪੱਕੇ ਤੌਰ ਦੇ ਉੱਤੇ ਕੈਲੰਡਰ ਦਾ ਹਿੱਸਾ ਬਣ ਜਾਂਦੇ ਨੇ, ਖਾਸ ਤੌਰ ਤੇ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ। ਵੈਸੇ ਤਾਂ ਜੇ ਅਸੀਂ ਲਗਭਗ 5.5 ਸਦੀਆਂ ਦਾ ਸਿੱਖ ਇਤਿਹਾਸ ਇਨ ਜਨਰਲ ਔਰ ਲਗਭਗ 4 ਸਦੀਆਂ ਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦੇਖੀਏ ਤੇ ਕੋਈ ਵੀ ਦਿਨ ਐਸਾ ਨਹੀਂ ਹੋਏਗਾ ਜਿਸ ਦਿਨ ਕਿਸੇ ਸ਼ਹੀਦ ਸਿੰਘ ਸਿੰਘਣੀ ਦਾ ਖੂਨ ਨਾ ਡੁੱਲਿਆ ਹੋਏ। ਔਰ ਹੁਣ ਵੀ ਜਦੋਂ ਤੁਸੀਂ ਕੋਈ ਦਿਨ ਆਉਂਦਾ ਹੈ ਤੇ ਸਿੱਖਸ ਇਨ ਹਿਸਟਰੀ ਦੇਖੋਗੇ
ਤਾਂ ਉਹਦੇ 'ਚ ਜਿੱਥੇ ਬਹੁਤ ਅਹਿਮੀਅਤ ਵਾਲੀਆਂ ਘਟਨਾਵਾਂ ਦਾ ਜ਼ਿਕਰ ਹੋਏਗਾ ਉੱਥੇ ਕੋਈ ਨਾ ਕੋਈ ਸ਼ਹੀਦੀ ਦੇ ਨਾਲ ਜੁੜਿਆ ਹੋਇਆ ਦਿਨ ਹੋਏਗਾ। ਜੀ ਕੁਝ ਤਰੀਕਾਂ, ਕੁਝ ਦਿਨ, ਕੁਝ ਸ਼ਖਸੀਅਤਾਂ ਉਹ ਹੁੰਦੀਆਂ ਨੇ ਜਿਹੜੀਆਂ ਇਤਿਹਾਸ ਨੂੰ ਇੱਕ ਨਵਾਂ ਮੋੜ ਦੇ ਦਿੰਦੀਆਂ ਨੇ। ਇੱਕ ਸਿਸਟਮ ਚੱਲ ਰਿਹਾ ਹੁੰਦਾ ਹੈ, ਉਸ ਦੇ ਵਿੱਚ ਇੱਕ ਸਟੇਲਮੇਟ ਹੁੰਦਾ ਹੈ, ਜ਼ਾਲਮ ਦਾ ਜ਼ੁਲਮ ਚੱਲ ਰਿਹਾ ਹੁੰਦਾ ਹੈ, ਉਸ ਦਾ ਸ਼ਿਕਾਰ ਲੋਕ ਹੋ ਰਹੇ ਹੁੰਦੇ ਨੇ, ਪਰ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਜਿਹਦੇ ਥੱਲੇ ਇਤਿਹਾਸ ਇੱਕ ਨਵਾਂ ਟਰਨ ਲੈ ਲੈਂਦਾ ਹੈ, ਕਿਉਂਕਿ ਕੌਮਾਂ ਦੇ ਵਿੱਚ ਇੱਕ ਉਸ ਘਟਨਾ ਦੇ ਨਾਲ ਇਸ ਕਿਸਮ ਦੀ ਅਵੇਕਨਿੰਗ ਹੁੰਦੀ ਹੈ, ਇਸ ਕਿਸਮ ਦੀ ਜਾਗਰਤੀ ਹੁੰਦੀ ਹੈ ਕਿ ਫਿਰ ਉਸ ਸੰਘਰਸ਼ ਨੂੰ ਕਿਤੇ ਦਾ ਕਿਤੇ ਲੈ ਜਾਂਦੀਆਂ ਨੇ। ਔਰ ਮੈਂ ਜਦੋਂ ਅੱਜ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਇਹਨਾਂ 3 ਵਰ੍ਹਿਆਂ ਦੇ ਵਿੱਚ ਅਸੀਂ ਕਿੱਥੇ ਪਹੁੰਚੇ ਹਾਂ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਗੱਲ ਕਰ ਰਹੇ ਤੇ ਮੇਰੇ ਸਾਹਮਣੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਵੱਲੋਂ ਲਿਖਿਆ ਹੋਇਆ ਪੱਤਰ ਜਿਹੜਾ ਉਹਨਾਂ ਨੇ ਪੂਨਾ ਜੇਲ੍ਹ ਦੇ ਵਿੱਚੋਂ ਉਸ ਵੇਲੇ ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਸੀ, ਅੰਗਰੇਜ਼ੀ ਦੇ ਵਿੱਚ ਵੀ ਬਾਅਦ ਦੇ ਵਿੱਚ ਜ਼ਾਹਰ ਹੈ ਕਿ ਉਸ ਦਾ ਪੰਜਾਬੀ ਅਨੁਵਾਦ ਸਾਰੇ ਅਖਬਾਰਾਂ ਦੇ ਵਿੱਚ ਵੀ ਲੱਗਾ। ਉਸ ਦੀ ਇੱਕ ਲਾਈਨ ਨੇ ਮੈਨੂੰ ਹਮੇਸ਼ਾ ਹੀ ਬੜਾ ਟੁੰਬਿਆ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗ ਜਾਂਦੀਆਂ ਨੇ ਤੇ ਫਿਰ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ, ਫਿਰ ਉਹ ਇਤਿਹਾਸ ਸਿਰਜਦੀਆਂ ਨੇ, ਕਿਉਂਕਿ ਇਤਿਹਾਸ ਉਹਨਾਂ ਦੇ ਸਾਹਮਣੇ ਜਿਹੜਾ ਇੱਕ ਨਿਗੁਣਾ ਬਣ ਜਾਂਦਾ, ਜਿਹੜਾ ਐਗਜ਼ਿਸਟਿੰਗ ਇਤਿਹਾਸ ਹੁੰਦਾ, ਫਿਰ ਉਹ ਨਵਾਂ ਇਤਿਹਾਸ ਸਿਰਜਦੀਆਂ ਨੇ। ਉਹਨਾਂ ਘਟਨਾਵਾਂ ਨੂੰ ਹੀ ਅਸੀਂ ਟਰਨਿੰਗ ਪੁਆਇੰਟ ਕਹਿੰਦੇ ਹਾਂ, ਜਾਂ ਅਸੀਂ ਇਤਿਹਾਸ ਵਿੱਚ ਆਇਆ ਰੈਵੋਲੂਸ਼ਨ ਕਹਿੰਦੇ ਹਾਂ, ਜਾਂ ਇੱਕ ਬਿਲਕੁਲ ਐਸਾ ਮੋੜ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਫਾਈਨਲ ਵਾਟਰਸ਼ੈਡ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ। ਔਰ ਮੈਂ ਜੇ ਮੂਵਮੈਂਟ ਦੇ ਹਵਾਲੇ ਨਾਲ ਗੱਲ ਕਰਾਂ, ਕਿਉਂਕਿ ਵੈਸੇ ਤਾਂ 18th ਸੈਂਚੁਰੀ ਦੇ ਵਿੱਚ ਇੱਕਦਮ ਧਿਆਨ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵੱਲ ਜਾਂਦਾ ਹੈ ਕਿ ਕੁਝ ਹਾਲਾਂ ਭਾਈ ਮਨੀ ਸਿੰਘ ਵੱਡੇ ਵਿਦਵਾਨ ਵੀ, ਸਕਾਲਰ ਵੀ, ਉਹਨਾਂ ਦਾ ਬਹੁਤ ਵੱਡਾ ਰੁਤਬਾ, ਹਰਿਮੰਦਰ ਸਾਹਿਬ ਦੇ ਗ੍ਰੰਥੀ ਵੀ, ਸਰਬੱਤ ਖਾਲਸਾ ਕਰਵਾਉਣ ਵਾਲੇ ਵੀ, ਬੰਦਈ ਖਾਲਸਾ ਤਤ ਖਾਲਸਾ ਦਾ ਝਗੜਾ ਨਿਬੇੜਨ ਵਾਲੇ ਵੀ, ਲੇਕਿਨ ਜਦੋਂ ਉਹਨਾਂ ਸਰਬ ਸਾਂਝੇ ਰਹਿ ਵੀ ਅੰਮ੍ਰਿਤਸਰ 'ਚ ਰਹੇ ਸੀ, ਉਹਨਾਂ ਦੇ ਨਾਲ ਸ਼ਹਿਰ ਦੇ ਕਾਜ਼ੀਆਂ ਦੇ ਵੀ ਸੰਬੰਧ ਨੇ, ਹਕੂਮਤ ਵੀ ਉਹਨਾਂ ਨੂੰ ਹਾਰਮਲੈਸ ਸਮਝਦੀ ਹੈ, ਇੱਕ ਸਕਾਲਰਲੀ ਪਰਸਨ ਨੇ, ਇੱਕ ਧਾਰਮਿਕ ਸ਼ਖਸੀਅਤ ਨੇ। ਪਰ ਜਦੋਂ ਇੱਕ ਇਕੱਠ ਕਰਨ ਦੇ ਮੁੱਦੇ ਦੇ ਉੱਤੇ ਦੀਵਾਲੀ ਦੇ ਟਕਰਾਅ ਦੀ ਲਾਈਨ ਸ਼ੁਰੂ ਹੁੰਦੀ ਹੈ, ਹਕੂਮਤ ਦੀ ਬਦਨੀਤੀ ਸਾਹਮਣੇ ਆਉਂਦੀ ਹੈ ਕਿ ਭਾਈ ਸਾਰੇ ਇਕੱਠੇ ਹੋਣਗੇ, ਅਸੀਂ ਜਿਹੜਾ ਅਟੈਕ ਕਰਾਂਗੇ, ਉਹ ਸੰਗਤ ਨੂੰ ਸੁਨੇਹੇ ਭੇਜ ਦਿੰਦੇ ਨੇ ਸਿੰਘਾਂ ਨੂੰ ਕਿ ਨਹੀਂ ਭਾਈ ਇਹਨਾਂ ਦੀ ਬਦਨੀਤੀ ਹੈ। ਔਰ ਫਾਈਨਲੀ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਾ ਕੇ ਕਿ ਜੀ ਇਹਨਾਂ ਤੁਸੀਂ ਟੈਕਸ ਪ੍ਰੋਮਿਸ ਕੀਤਾ ਸੀ, ਉਹਨਾਂ ਨੇ ਕਿਹਾ ਜੀ ਟੈਕਸ ਦਾ ਤਾਂ ਸੀ ਕਿ ਇਹ ਜਿਹੜਾ ਇਕੱਠ ਹੁੰਦਾ ਉਹ ਤੁਸੀਂ ਹੋਣ ਨਹੀਂ ਦਿੱਤਾ। ਔਰ ਉਹਨਾਂ ਦੀ ਸ਼ਹਾਦਤ ਨੇ ਉਸ ਪੀਰੀਅਡ ਦੇ ਵਿੱਚ, ਉਸ ਤੋਂ ਪਹਿਲਾਂ ਸਿੱਖ ਕਦੇ ਲਾਹੌਰ ਦੇ ਵਿੱਚ ਸਿੰਘ ਆਲੇ ਦੁਆਲੇ ਜਿਹੜੇ ਨੇ ਉਹ ਸੀ, ਲੇਕਿਨ ਸ਼ਹਿਰ 'ਚ ਨਹੀਂ ਸੀ, ਉਹ ਡੱਬੀ ਬਾਜ਼ਾਰ ਲਾਹੌਰ ਰਾਹੀਂ ਉਹ ਸ਼ਹਿਰ ਦੇ ਵਿੱਚ ਲਾਹੌਰ ਦੇ ਵਿੱਚ ਵੜੇ। ਔਰ ਜੇ ਤੁਸੀਂ ਪੋਸਟ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੇ, ਜਿਨ੍ਹਾਂ ਨੇ ਬੰਦ ਕੱਟ ਕੇ ਸ਼ਹਾਦਤ ਦਿੱਤੀ, ਦੇਖੋ, ਤੇ ਉਹ ਇੱਕ ਟਰਨਿੰਗ ਪੁਆਇੰਟ ਹੈ। ਇਹ ਨਹੀਂ ਹੈ ਕਿ ਕਿਸੇ ਵੀ ਸ਼ਹੀਦ ਦਾ ਜਿਹੜਾ ਰੁਤਬਾ ਹੈ ਜਾਂ ਉਸ ਦਾ ਰੋਲ ਹੈ ਉਹਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ, ਪਰ ਮੈਂ ਇੱਕ ਟਰਨਿੰਗ ਪੁਆਇੰਟ ਦੇ ਤੌਰ ਤੇ ਮੇਰੇ ਸਾਹਮਣੇ ਆਉਂਦਾ ਹੈ ਕਿ ਭਾਈ ਕਿਵੇਂ ਇੱਕ ਸ਼ਹਾਦਤ ਜਿਹੜੀ ਉਸ, ਹਾਲਾਂ ਸ਼ਹਾਦਤਾਂ ਤਾਂ ਲਗਾਤਾਰ ਹੋ ਰਹੀਆਂ ਸੀ, ਜਦੋਂ ਅਸੀਂ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ, ਇਹ ਸਾਰੇ ਟਾਰਚਰ ਦੇ ਤਰੀਕਿਆਂ ਦੇ ਨਾਲ ਚੌਂਕ ਨਖਾਸ ਲਾਹੌਰ ਦੇ ਵਿੱਚ ਜਿਹੜਾ ਲਗਾਤਾਰਤਾ ਦੇ ਨਾਲ ਸਿੰਘਣੀਆਂ ਦੇ ਨਾਲ ਸਿੰਘ, ਲੇਕਿਨ ਇਹ ਸੀ ਜਿਹਨੇ ਇੱਕਦਮ ਰੋਹ ਨੂੰ ਉਸ ਕਦਰ ਪ੍ਰਚੰਡ ਕੀਤਾ। ਔਰ ਉਸ ਸਾਰੇ ਨੇ ਜਿਹੜਾ ਇੱਕ ਨਵਾਂ ਇਤਿਹਾਸ, ਜਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਿੱਖ ਮਿਸਲਾਂ ਦੀ ਸਥਾਪਨਾ, ਔਰ ਬਹੁਤ ਸਾਰਾ ਉਹਦੇ ਨਾਲ ਜੁੜਿਆ। ਘੱਲੂਕਾਰਿਆਂ ਬਾਰੇ ਅਸੀਂ ਗੱਲ ਕਰਦੇ ਹੀ ਹਾਂ ਕਿ ਉਹ ਤਾਂ ਵੈਲੀ ਆਫ ਡੈਥ 'ਚੋਂ ਨਿਕਲ ਕੇ ਅਸੀਂ ਮਜ਼ਬੂਤੀ ਦੇ ਨਾਲ ਸਾਹਮਣੇ ਆਉਂਦੇ। ਜੇ ਅਜੋਕੇ ਦੌਰ ਦੇ ਵਿੱਚ ਦੇਖੀਏ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਬੇਸ਼ੱਕ ਉਹਨਾਂ ਨੇ ਕੋਈ ਗਨ ਨਹੀਂ ਚੁੱਕੀ, ਤਲਵਾਰ ਨਹੀਂ ਚੁੱਕੀ, ਜੁਝਾਰੂ ਰੋਲ ਅਦਾ ਨਹੀਂ ਕੀਤਾ, ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੇ ਲਈ ਉਸ ਰਸਤੇ ਨੂੰ ਚੁਣਿਆ ਜਿਹੜਾ ਹਕੂਮਤ ਨੂੰ ਪਸੰਦ ਨਹੀਂ ਸੀ। ਔਰ ਉਹਨਾਂ ਨੂੰ ਲਗਾਤਾਰ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਭਾਈ ਜੇ ਤੁਸੀਂ ਇਸ ਤੋਂ ਨਾ ਹਟੇ, ਤੁਸੀਂ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਹੋ, ਜੇ 25,000 ਇੱਕ ਵੀ ਹੋ ਗਈਆਂ ਤਾਂ ਕੀ ਫਰਕ ਪਏਗਾ।
ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਜਿਸ ਰਾਹ ਨੂੰ, ਜਿਸ ਡਗਰ ਨੂੰ ਚੁਣਿਆ, ਉਸ ਦੇ ਉੱਤੇ ਉਹਨਾਂ ਨੇ ਅਣਪਛਾਤੀ ਲਾਸ਼ ਬਣਨਾ ਤਾਂ ਕਬੂਲ ਕਰ ਲਿਆ, ਲੇਕਿਨ ਉਹਨਾਂ ਨੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਔਰ ਉਹਨਾਂ ਦੀ ਸ਼ਹਾਦਤ ਵੀ ਇੰਨਾ ਵੱਡਾ ਇੱਕ ਟਰਨਿੰਗ ਪੁਆਇੰਟ ਬਣਿਆ। ਜੇ ਇਹ ਕਹਿਣਾ ਹੋਏ ਕਿ ਲਗਾਤਾਰਤਾ ਨਾਲ ਫਰਵਰੀ 1992 ਦੇ ਵਿੱਚ ਬੁੱਚੜ ਬੇਅੰਤੇ ਦੀ ਸਰਕਾਰ ਬਣਦੀ ਹੈ ਔਰ 31 ਅਗਸਤ 1995 ਨੂੰ ਉਸ ਦੇ ਜਿਹੜੇ ਨੇ ਚੀਥੜੇ ਜਿਹੜਾ ਚੰਡੀਗੜ੍ਹ ਸੈਕਟਰੀਏਟ ਦੇ ਸਾਹਮਣੇ ਉਡਾਏ ਜਾਂਦੇ ਨੇ। ਔਰ ਉਦੋਂ ਤੱਕ ਇੱਕ ਪਾਸੇ ਇਹ ਕੁਰਬਾਨੀ ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਦੀ, ਜਿਨ੍ਹਾਂ ਨੇ ਉਸ ਦੋਖੀ ਨੂੰ, ਉਸ ਬੁੱਚੜ ਨੂੰ ਸਜ਼ਾ ਯਾਫਤਾ ਕੀਤਾ। ਪਰ ਐਨ ਇਸ ਮੌਕੇ ਬੇਸ਼ੱਕ ਹਕੂਮਤ ਬਦਲ ਜਾਂਦੀ ਹੈ, ਇਹ ਉਹੀ ਪੀਰੀਅਡ ਹੈ, ਉਹੀ ਵਿੰਡੋ ਹੈ 92 ਤੋਂ 95 ਤੱਕ, ਜਦੋਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ, ਉਹ ਅੰਮ੍ਰਿਤਸਰ ਦਾ ਸ਼ਮਸ਼ਾਨ ਘਾਟ ਹੈ, ਦੁਰਗਿਆਣਾ ਮੰਦਿਰ ਦਾ, ਉਹ ਤਰਨਤਾਰਨ ਦਾ ਹੈ, ਜਾਂ ਜਿਹੜੇ 3 ਸ਼ਮਸ਼ਾਨ ਘਾਟ ਜ਼ਿਲ੍ਹਾ ਅੰਮ੍ਰਿਤਸਰ ਦੇ, ਉਹਦੇ ਚੋਂ, ਉਹਦੇ ਰਜਿਸਟਰਾਂ ਚੋਂ, ਲੱਕੜ ਦੇ ਰਿਕਾਰਡ ਚੋਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇ ਰਹੇ ਨੇ। ਔਰ ਉਹ ਵੀ ਜਿਹੜਾ ਉਸ ਸਾਰੇ ਦੌਰ ਦੇ ਵਿੱਚ ਬੇਸ਼ੱਕ ਜਦੋਂ ਉਹਨਾਂ ਨੂੰ 6 ਸਤੰਬਰ 1995 ਨੂੰ ਚੁੱਕਿਆ ਜਾਂਦਾ ਹੈ, ਸਰਕਾਰ ਹਰਚਰਨ ਸਿੰਘ ਬਰਾੜ ਦੀ ਹੈ, ਪਰ ਉਹੀ ਕਿਲਿੰਗ ਮਸ਼ੀਨਰੀ ਹੈ ਜਿਹਨੇ ਆਲਰੇਡੀ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਸ 2.5 ਸਾਲ 3 ਸਾਲ ਦੇ ਦੌਰ 'ਚ ਮਾਰੇ। ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਅਖੀਰਲਾ ਉਸ ਕਿਸਮ ਦਾ ਮੁਕਾਬਲਾ ਬਣ ਜਾਂਦਾ ਹੈ। ਠੀਕ ਹੈ ਕਿ ਉਸ ਤੋਂ ਬਾਅਦ ਹੁਣ ਦੀਆਂ ਹਕੂਮਤਾਂ ਉਹ ਗੈਂਗਸਟਰ ਔਰ ਦੂਸਰੇ ਤੀਸਰੇ ਦੇ ਨਾਲ, ਲੇਕਿਨ ਜੇ ਇਹ ਕਹਿਣਾ ਹੋਏ ਕਿ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਵੀ ਕੈਨੇਡਾ ਦੀ ਪਾਰਲੀਮੈਂਟ, UK ਦੀ, US ਕਾਂਗਰਸ ਤੱਕ ਲਿਆਂਦੀ, ਔਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਸੀ ਉਹ ਸਟਾਪ ਹੋਇਆ। ਹੁਣ ਅਸੀਂ ਗੱਲ 18 ਜੂਨ 2023 ਦੀ ਕਰਦੇ ਹਾਂ। ਹਾਲਾਂ ਜੇ ਅਸੀਂ ਇਸ ਦੇ ਟੋਟਲ ਪ੍ਰਸੰਗ ਨੂੰ ਦੇਖੀਏ, ਕੰਟੈਕਸਟ ਨੂੰ ਦੇਖੀਏ, ਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਤੋਂ ਵੀ ਪਹਿਲਾਂ, ਘੱਲੂਘਾਰੇ ਤੋਂ ਵੀ ਪਹਿਲਾਂ, ਜਦੋਂ ਕਿ ਹੁਣ ਉਸ ਕਿਸਮ ਦੀਆਂ ਚੀਜ਼ਾਂ ਦੀ ਕ੍ਰੈਡੀਬਿਲਿਟੀ ਬਣਦੀ ਹੈ ਕਿ ਕਿਵੇਂ ਇੰਡੀਆ ਦੀ ਇੰਟੈਲੀਜੈਂਸ, ਰਾਹ ਔਰ ਇੰਟੈਲੀਜੈਂਸ ਬਿਊਰੋ, ਉਹਨਾਂ ਦੀ ਘੁਸਪੈਠ ਸੀ ਬਾਹਰਲੇ ਮੁਲਕਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ। ਅਸੀਂ ਪੀਪ ਗੁਰਦੁਆਰੇ 'ਚ ਕੀ ਹੋਇਆ 84 ਤੋਂ ਪਹਿਲਾਂ, ਉਹ ਸਾਰੇ ਵੇਰਵੇ ਤੋਂ ਵਾਕਿਫ ਹੈ, ਮੈਂ ਉਸ ਵੇਰਵੇ 'ਚ ਨਹੀਂ ਜਾਵਾਂਗਾ। ਫਿਰ ਅਸੀਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜੂਨ 85 ਦੇ ਵਿੱਚ ਜਿਹੜਾ 에ਅਰ ਇੰਡੀਆ ਕਨਿਸ਼ਕਾ ਦਾ ਜਿਹੜਾ ਹਾਦਸਾ ਕਰਵਾਉਣਾ, ਜਿਸ ਬਾਰੇ ਸੌਫਟ ਟਾਰਗੇਟ ਦੇ ਸਬੂਤ ਤਾਂ ਪਹਿਲਾਂ ਹੀ ਸੀ, ਜਿਹੜੀ ਇਨਵੈਸਟੀਗੇਟਿਵ ਰਿਪੋਰਟ ਜਾਂ ਕਿਤਾਬ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ 2 ਲਰਨਡ ਜਰਨਲਿਸਟ ਨੇ ਲਿਖੀ। ਪਰ ਹਾਲ ਦੇ ਵਿੱਚ ਹੀ ਜਦੋਂ ਜੌਨ ਕਰਿਆਕੂ, ਜਿਹੜਾ ਕਿ CIA ਦਾ ਵਿਸਲ ਬਲੋਅਰ, ਜਿਸ ਨੇ ਜਿਹੜਾ ਹਾਇਰ ਲੈਵਲ ਦੇ ਉੱਤੇ ਜਿਸ ਨੇ ਸਰਵ ਕੀਤਾ ਹੋਇਆ ਸੀ CIA 'ਚ, ਵਿਸਲ ਬਲੋਅਰ ਹੋਣ ਕਰਕੇ ਉਹਨੂੰ ਕੱਢਿਆ ਗਿਆ, ਉਹਨੇ 2-2.5 ਸਾਲ ਕੈਦ ਵੀ ਕੱਟੀ। ਔਰ ਅੱਜ ਕੱਲ੍ਹ ਉਹਦੇ ਜੌਨ ਕਰਿਆਕੂ ਦੇ ਪੋਡਕਾਸਟ ਬੜੇ ਪਪੂਲਰ ਨੇ। ਉਹਨਾਂ ਨੇ ਕੁਝ ਹਫ਼ਤੇ ਪਹਿਲਾਂ ਹੀ ਆਪਣੇ ਇੱਕ ਪੋਡਕਾਸਟ ਦੇ ਵਿੱਚ ਜਦੋਂ ਇਹ ਲਫ਼ਜ਼ ਕਹੇ ਕਿ ਭਾਈ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਦੇ ਲਈ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ 에ਅਰ ਇੰਡੀਆ ਦਾ ਜਿਹੜਾ ਉਹ ਜਹਾਜ਼ ਡਿੱਗਿਆ, ਤੇ ਉਹ ਜਿਹੜੀ ਗੱਲ ਸਿੱਖਾਂ ਨੂੰ ਪਹਿਲਾਂ ਤੋਂ ਪਤਾ ਸੀ। ਸੌਫਟ ਟਾਰਗੇਟ ਨੂੰ ਨੇ ਇਨਵੈਸਟੀਗੇਟਿਵ ਰਿਪੋਰਟ 'ਚ ਕੱਢਿਆ ਸੀ, ਪਰ ਉਸ ਨੂੰ ਸਰਕਾਰ ਵੱਲੋਂ ਖਾਲਿਸਤਾਨੀਆਂ ਦਾ ਪ੍ਰੋਪੇਗੈਂਡਾ ਕਹਿ ਕੇ ਨਕਾਰਿਆ ਗਿਆ ਸੀ। ਪਰ ਇਹ ਇੱਕ ਇੰਟੈਲੀਜੈਂਸ ਸੋਰਸ ਤੋਂ ਵੀ ਇਸ ਗੱਲ ਦੀ ਪੁਸ਼ਟੀ ਇਹ ਦੱਸਦੀ ਹੈ ਕਿ ਭਾਰਤੀ ਏਜੰਸੀਆਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ, ਸਗੋਂ ਇਸ ਲੈਵਲ ਦਾ ਦਹਿਸ਼ਤਗਰਦ ਕਾਰਨਾਮਾ ਜਿਹਦੇ 'ਚ 329 ਬੇਗੁਨਾਹ ਮੁਸਾਫਰ ਔਰ ਜਹਾਜ਼ ਦਾ ਕਰੂ ਮਾਰੇ ਗਏ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਹੋਰ ਵੀ ਜਿਹੜੀਆਂ ਉਹਨਾਂ ਦੀਆਂ ਕਾਰਵਾਈਆਂ ਨੇ, ਉਹਨਾਂ ਦੇ ਕੀਤੇ ਮਰਡਰ ਨੇ, ਜਿਹੜੇ ਕਿਤੇ ਕੋਈ ਐਕਸੀਡੈਂਟ ਜਾਪਿਆ ਹੋਏਗਾ, ਕਿਤੇ ਕੁਝ ਹੋਰ ਹੈ, ਉਹ ਤਾਂ ਜਦੋਂ ਸਾਡਾ ਮੁਲਕ ਬਣਿਆ ਔਰ ਇਹਨਾਂ ਦੀ ਉਹ ਸਾਰੇ ਸੀਕ੍ਰੇਟ ਫਾਈਲਾਂ ਤੱਕ ਸਾਡੀ ਐਕਸੈਸ ਹੋਈ, ਉਦੋਂ ਪਤਾ ਲੱਗੇਗਾ ਵੀ ਕੀ ਇਹਨਾਂ ਨੇ ਹੋਰ ਕਾਰਾ ਕੀਤਾ। ਲੇਕਿਨ ਜਦੋਂ ਅਜੀਤ ਡੋਵਾਲ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਉਹ ਸਾਰੇ ਅਹੁਦੇ ਤੇ ਪਹੁੰਚਦਾ, ਔਰ ਇਹ ਜਿਹੜੀ ਤਿਕੜੀ ਹੈ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਾਲ ਦੀ,
ਇਹ ਖਾਲਿਸਤਾਨ ਦੀ ਲਹਿਰ ਨੂੰ ਕ੍ਰਸ਼ ਕਰਨ ਦੇ ਲਈ, ਕਿਉਂਕਿ ਇਹ ਸਾਰੇ ਪੀਰੀਅਡ 'ਚ ਪੰਜਾਬ ਦੇ ਵਿੱਚ ਤਾਂ ਜ਼ੁਲਮ ਦੀ ਹਨੇਰੀ, ਐਨਕਾਊਂਟਰ, ਡਿਵਾਈਡ ਐਂਡ ਰੂਲ ਵਾਲੀ ਲਾਈਨ ਨੂੰ ਅੱਗੇ ਤੋਰਦੇ ਆ ਉਹਨਾਂ ਨੇ ਦੇਖਿਆ ਕਿ ਪੰਜਾਬ ਤਾਂ ਅਸੀਂ ਮੈਨੇਜ ਕਰ ਲਿਆ ਹੈ। ਜੀ। ਲੇਕਿਨ ਇੰਨੇ ਵਰੇ ਇੰਨੇ ਦਹਾਕੇ ਬੀਤਣ ਬਾਅਦ ਵੀ ਜਿਹੜਾ ਡਾਇਸਪੋਰਾ ਸਿੱਖ ਹੈ ਉਹ ਖਾਲਿਸਤਾਨ ਦੇ ਕੇਸ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਉਹਨਾਂ ਨੇ ਆਪਣੀਆਂ ਜਿਹੜੀਆਂ ਨੇ ਕਮਿਊਨਿਟੀਜ਼ ਦੇ ਵਿੱਚ ਤੋਂ ਅੱਗੇ ਨਿਕਲ ਕੇ ਪੋਲੀਟੀਕਲ ਸਪੋਰਟ ਵੀ, ਜਿਵੇਂ ਕੈਨੇਡਾ ਦੇ ਵਿੱਚ NDP ਪਾਰਟੀ ਦਾ ਜਗਮੀਤ ਸਿੰਘ, ਜਿਹਨੇ ਨਾ ਸਿਰਫ ਇੱਕ ਐਜ਼ ਏ ਆਪੋਜੀਸ਼ਨ ਲੀਡਰ ਇੱਕ ਵੱਡਾ ਰੋਲ ਅਦਾ ਕੀਤਾ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਸਪੋਰਟ ਕੀਤਾ, ਪਰ ਡਾਇਸਪੋਰਾ ਕਮਿਊਨਿਟੀਜ਼ ਨੇ ਨਵੰਬਰ 84 ਜੂਨ 84 ਇਹਨਾਂ ਨਸਲਕੁਸ਼ੀਆਂ ਨੂੰ ਰੈਕਗਨਾਈਜ਼ ਕਰਵਾਉਂਦੇ ਆ, ਜਿਹਦੀ ਸ਼ੁਰੂਆਤ ਓਨਟਾਰੀਓ ਜਿਹੜੀ ਹੈ ਉਹ ਪਾਰਲੀਮੈਂਟ ਤੋਂ ਹੋਈ। ਉਹ ਲਗਾਤਾਰਤਾ ਦੇ ਨਾਲ ਅਮਰੀਕਾ ਦੇ ਵਿੱਚ ਅੱਡ-ਅੱਡ ਸਟੇਟਾਂ ਦੇ ਵਿੱਚ ਨਿਊ ਜਰਸੀ, ਪੈਨਸਿਲਵੇਨੀਆ ਔਰ ਉਹਨਾਂ ਦੇ ਵਿੱਚ ਮਤੇ ਹੋਏ, ਸ਼ਹਿਰਾਂ ਦੇ ਵਿੱਚ ਮਤੇ ਹੋਏ। ਔਰ ਇਹ ਸਾਰੀ ਜਿਹੜੀ ਮੂਵ ਸੀ ਅਮਰੀਕਾ ਦੇ ਵਿੱਚ ਸਿੱਖ ਕਾਂਗਰੈਸ਼ਨਲ ਫਰੈਂਡਸ ਆਫ ਸਿੱਖ ਕਾਂਗਰੈਸ਼ਨਲ ਕਾਕਸ ਵੀ ਜਿਹੜੀ ਹੈ ਉਹ ਸਰਗਰਮ ਹੋਈ। 50 ਤੋਂ ਜ਼ਿਆਦਾ ਕਾਂਗਰਸਮੈਨ ਉਹਦੇ ਮੈਂਬਰ ਨੇ। ਔਰ ਉਸ ਸਾਰੇ ਦੇ ਨਾਲ ਨਾਲ ਸਿੱਖਸ ਫਾਰ ਜਸਟਿਸ ਦੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ, ਜਿਹਨੇ ਇਹਨਾਂ ਸਾਰੇ ਵਰਿਆਂ ਦੇ ਵਿੱਚ 5 ਆਈਜ਼ ਕੰਟਰੀਜ਼ ਦੇ ਵਿੱਚ, ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਇਹ ਦੱਸਿਆ ਕਿ ਸਿੱਖ ਕੀ ਚਾਹੁੰਦੇ ਨੇ। ਔਰ ਉਹਨਾਂ ਨੂੰ ਇਹ ਲੱਗਾ ਕਿ ਭਾਈ ਇਸ ਸਾਰੇ ਨੂੰ ਹੁਣ ਕ੍ਰਸ਼ ਕਰਨ ਦੇ ਲਈ, ਕਿਉਂਕਿ ਇਨ ਦਾ ਮੀਨ ਟਾਈਮ ਇੰਡੀਅਨ ਏਜੰਸੀ ਜਿਹੜੀ ਆ ਰਾਹ, ਉਹ ਮੋਸਾਦ ਦੇ ਤਾਂ ਜੂਨ 84 ਦੇ ਘੱਲੂਘਾਰੇ 'ਚ ਵੀ ਮੋਸਾਦ ਦਾ ਰੋਲ ਹੈ, ਲੇਕਿਨ ਜਿਵੇਂ ਹੈਂਡ ਇਨ ਗਲਵ ਹੋ ਕੇ ਉਹਨਾਂ ਦੀ ਸਟ੍ਰੈਟਜੀ ਨੂੰ ਹੀ ਅੱਗੇ ਤੋਰਨ ਦੀ ਲਾਈਨ। ਔਰ ਉਹਨਾਂ ਨੇ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਈਵਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਨਫੋਰਮੇਸ਼ਨ ਕਲੈਕਸ਼ਨ ਜਾਂ ਜਿਹੜੀ ਇਹ ਸਾਰੀ ਮੋਡਸ ਆਪਰੈਂਡੀ ਜਿਹੜੀ ਇੰਡੀਅਨ ਏਜੰਸੀਆਂ ਨੇ ਅਪਣਾਈ, ਜਿਹੜੀ ਕਿ ਐਗਰੈਸਿਵਲੀ ਸਾਹਮਣੇ ਆਣੀ ਸ਼ੁਰੂ ਹੋਈ ਜਦੋਂ ਕਿ 6 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ। ਫਿਰ ਅਸੀਂ ਦੇਖਦੇ ਹਾਂ ਕਿ 15 ਜੂਨ 2023 ਨੂੰ UK ਦੇ ਬਰਮਿੰਗਮ ਸ਼ਹਿਰ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਜਿਹੜੇ ਕਿ ਇੱਕ ਆਪਣੇ ਆਪ ਦੇ ਵਿੱਚ ਨੌਜਵਾਨ ਆਗੂ, ਜਿਨ੍ਹਾਂ ਦੀ ਇੱਕ ਵਿਜ਼ਨ ਵੀ, ਜਿਨ੍ਹਾਂ ਦੇ ਪਿਤਾ ਵੀ ਸ਼ਹੀਦ, ਔਰ ਜਿਨ੍ਹਾਂ ਬਾਰੇ ਜਦੋਂ ਮੋਦੀ 2015 'ਚ UK ਆਇਆ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ, ਤੇ ਜਿਹੜਾ ਉਹਨਾਂ ਨੇ ਜਿਨ੍ਹਾਂ ਨੂੰ ਮੰਗਿਆ ਕਿ ਸਾਡੇ ਹਵਾਲੇ ਕੀਤੇ ਜਾਣ, ਜਿਹੜਾ ਉਹਨਾਂ ਨੇ ਆਪਣਾ ਦਬਾਚੇ ਜਿਹੜਾ ਹੈ ਉਹ ਪੰਜਾਬੀ ਲਫ਼ਜ਼ ਮੈਂ ਵਰਤਿਆ ਇਹਦੇ ਲਈ, ਉਹ ਦਿੱਤਾ ਇੰਗਲੈਂਡ, ਉਹਦੇ 'ਚ ਵੀ ਉਹਨਾਂ ਦਾ ਨਾਂ ਸੀ ਭਾਈ ਅਵਤਾਰ ਸਿੰਘ ਖੰਡਾ ਦਾ। ਔਰ ਅਸੀਂ ਦੇਖਦੇ ਹਾਂ ਕਿ ਮਿਸਟੀਰੀਅਸ ਸਰਕਮਸਟਾਂਸਿਸ, ਜਿਹਨੂੰ ਬਾਅਦ ਜਦੋਂ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਫਿਰ ਉਹਦਾ ਕੰਟੈਕਸਟ ਸਮਝ ਆਇਆ ਵੀ ਹੋਇਆ ਕੀ ਹੈ। ਔਰ ਉਹਨਾਂ ਦਾ ਪ੍ਰੋਪਰ ਨਾ ਪੋਸਟਮਾਰਟਮ ਹੋਇਆ, ਨਾ ਜਿਹੜੀ ਉਹਨਾਂ ਦੇ ਮ੍ਰਿਤਕ ਸਰੀਰ ਪਿੱਛੇ ਜਾਣ ਦਿੱਤਾ ਗਿਆ, ਨਾ ਉਹਨਾਂ ਦੀ ਮਾਂ ਔਰ ਭੈਣ ਨੂੰ ਜਿਹੜਾ ਇੰਗਲੈਂਡ ਆਉਣ ਦਿੱਤਾ ਗਿਆ। ਲੇਕਿਨ 3 ਦਿਨ ਬਾਅਦ, ਕਿਉਂਕਿ ਇਹ ਹੁਣ ਤਾਂ ਜਦੋਂ ਅਸੀਂ ਇਸ ਕੇਸ ਦੀਆਂ ਸਾਰੀਆਂ ਜਾਂ ਇੰਡੀਆ ਦੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਮੋਡਸ ਆਪਰੈਂਡੀ ਦੇ ਜਿਹੜੇ ਭੇਦ ਖੁੱਲ੍ਹੇ ਨੇ, ਜਦੋਂ ਕਿ ਨਿਖਲ ਗੁਪਤਾ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਲਈ ਜਿਹੜਾ ਇਸੇ ਜੂਨ ਮਹੀਨੇ 'ਚ 2023 'ਚ ਕੀਤਾ ਜਾਣਾ ਸੀ, ਔਰ 1 ਦਰਜਨ ਦੇ ਕਰੀਬ ਹੋਰ ਐਕਟਿਵਿਸਟ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਕੈਨੇਡੀਅਨ ਸੀਸਸ ਨੇ ਔਰ ਅਮਰੀਕਨ FBI ਨੇ ਦਿੱਤਾ, ਉਸ ਤੋਂ ਅੰਦਾਜ਼ਾ ਹੋਇਆ ਵੀ ਉਹਨਾਂ ਨੇ ਤਾਂ ਇੱਕੋ ਦੇ ਵਿੱਚ ਉਹਨਾਂ ਨੇ, ਜਿਵੇਂ ਹੁੰਦਾ ਹੈ ਕਿ ਭਾਈ ਇਹਨਾਂ ਦਾ ਜਿਹੜਾ ਹੈ ਉਹ ਫਾਸਤਾ ਵੱਢੋ, ਇਹਨਾਂ ਨੂੰ ਓਵਰ ਕਰੋ, ਜਿਸ ਲਿਹਾਜ਼ ਦੇ ਨਾਲ ਇਹ ਸਾਰਾ ਚੱਲ ਰਿਹਾ ਸੀ, ਉਹਨਾਂ ਨੇ ਕਾਮਯਾਬੀ ਨਾਲ ਮਈ 'ਚ ਕੀਤਾ। ਜੂਨ 15 18 ਇਧਰ ਜਿਸ ਵੀਕ ਦੇ ਵਿੱਚ ਮੋਦੀ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲਣ ਆਉਣਾ ਸੀ, ਉਹਨਾਂ ਡੇਟਾਂ ਦੇ ਵਿੱਚ ਹੀ ਨਿਖਲ ਗੁਪਤਾ ਜਦੋਂ ਉਹਦਾ ਟਰਾਇਲ ਚੱਲਿਆ, ਔਰ ਉਹ ਸਾਰੇ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਕਿਵੇਂ ਭਾਈ ਉਹਨਾਂ ਦਾ ਜਿਹੜਾ ਹਾਇਰ ਲੈਵਲ ਰਾਹ ਆਫੀਸ਼ੀਅਲ ਵਿਕਾਸ ਯਾਦਵ, ਉਹ ਇੱਥੇ ਨਿਖਲ ਗੁਪਤੇ ਨਾਲ ਇਨ ਟੱਚ ਹੈ। ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਜਾਂਦਾ 18 ਜੂਨ ਨੂੰ 2023 ਨੂੰ, ਉਹ ਤਸਵੀਰਾਂ ਜਿਹੜਾ ਇੱਥੇ ਹਾਇਰ ਕੀਤਾ ਕਿਲਰ, ਜਿਹੜਾ ਇਨਫੈਕਟ ਕਵਰ ਏਜੰਟ ਸੀ FBI ਦਾ, ਉਹਨੂੰ ਭੇਜ ਰਿਹਾ ਹਰਦੀਪ ਸਿੰਘ ਨਿੱਜਰ ਦੀ ਗਰਦਨ ਇੱਕ ਪਾਸੇ ਲੁੜਕੀ ਹੋਈ ਹੈ। ਔਰ ਇਸ ਸਾਰੇ ਤੋਂ ਇਹ ਸਾਹਮਣੇ ਆ ਗਿਆ ਕਿ ਭਾਈ ਕਿਸ ਲੈਵਲ ਤੇ, ਹਾਲਾਂਕਿ ਇਹ ਜਿਹੜਾ ਨਿਖਲ ਗੁਪਤਾ ਵਾਲਾ ਇੰਕਸ਼ਾਫ ਹੈ ਇਹ ਜਾ ਕੇ ਨਵੰਬਰ 2023 'ਚ ਹੁੰਦਾ ਹੈ, ਪਰ 18 ਜੂਨ ਤੋਂ ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ
ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਖਲੋ ਕੇ ਇੰਡੀਅਨ ਸਟੇਟ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਦੇ ਨੇ। 6 ਉਹਨਾਂ ਦੇ ਉੱਚ ਅਧਿਕਾਰੀ, ਜਿਨ੍ਹਾਂ ਦੇ ਵਿੱਚ ਸੰਜੇ ਵਰਮਾ ਜਿਹੜਾ ਹਾਈ ਕਮਿਸ਼ਨਰ ਸੀ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਕਿ ਭਾਈ ਤੁਸੀਂ ਮੁਲਕ ਦੇ ਵਿੱਚ ਜਿਹੜਾ ਉਹ ਵਾਇਲੈਂਸ ਕੀਤੀ ਹੈ ਔਰ ਇਹਦੇ ਲਈ ਉਹਨਾਂ ਨੂੰ ਮੁਲਕ ਚੋਂ ਬਾਹਰ ਕੱਢਿਆ ਜਾਂਦਾ ਹੈ। ਸਾਰੇ ਰਿਲੇਸ਼ਨ ਜਿਹੜੇ ਨੇ ਉਹ ਸਨੈਪ ਹੋਣ ਵੱਲ ਤੁਰਦੇ ਨੇ, ਟ੍ਰੇਡ ਮਿਸ਼ਨ ਖਤਮ ਹੋ ਜਾਂਦਾ ਹੈ, ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਔਰ ਉਹ ਸਾਰੇ ਦੇ ਵਿੱਚ ਫਿਰ ਕਿੰਨੀਆਂ ਰਿਪੋਰਟਾਂ, ਕਿੰਨੀਆਂ ਇਨਵੈਸਟੀਗੇਸ਼ਨਸ RCMP ਔਰ ਸੀਸਸ ਦੀਆਂ ਕਿ ਇੰਡੀਅਨ ਏਜੰਸੀਆਂ ਦੀ ਕਿਸ ਲੈਵਲ ਦੇ ਉੱਤੇ ਇੰਟਰਫੇਅਰ। ਇਹ ਵੱਖਰੀ ਕਹਾਣੀ ਹੈ ਕਿ ਜਸਟਿਨ ਟਰੂਡੋ ਦੇ ਜਾਣ ਤੋਂ ਬਾਅਦ ਬੇਸ਼ੱਕ ਹਕੂਮਤ ਲਿਬਰਲ ਪਾਰਟੀ ਦੀ ਬਣਦੀ ਹੈ, ਪਰ ਮਾਰਕ ਕਾਰਨੀ ਦੀ ਹਕੂਮਤ ਟੋਟਲ ਯੂ ਟਰਨ ਮਾਰ ਕੇ ਹੁਣ ਤਾਂ ਉਹ 2026 ਦੇ ਵਿੱਚ ਮੋਦੀ ਨੂੰ ਇਨਵਾਈਟ ਕਰਨ ਦੀ ਲਾਈਨ ਹੈ। ਪਿਛਲੇ ਦਿਨਾਂ 'ਚ ਹੀ G7 ਮੀਟ ਦੇ ਵਿੱਚ ਵੀ ਦੋਨੋਂ ਮਿਲੇ ਨੇ। ਇਹ ਇੱਕ ਵੱਖਰੀ ਕਿ ਕਿਵੇਂ ਕੈਨੇਡੀਅਨ ਸਿਟੀਜ਼ਨ ਦਾ ਡੁੱਲਿਆ ਖੂਨ ਉਸ ਦੇ ਨਾਲ ਟ੍ਰੇਡ ਕੀਤਾ ਗਿਆ। ਲੇਕਿਨ ਅਸੀਂ ਜੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇਖਦੇ ਕਿ ਕਿਵੇਂ ਟਰਨਿੰਗ ਪੁਆਇੰਟ, ਜਿਵੇਂ ਮੈਂ ਕਿਹਾ ਸੀ ਹਿਸਟਰੀ 'ਚ, ਅਸੀਂ ਬੇਸ਼ੱਕ ਜੂਨ 84 ਤੋਂ ਬਾਅਦ ਇੰਡੀਅਨ ਏਜੰਸੀਆਂ ਦੀ ਉਹ ਸਾਰੀ ਡਰਟੀ ਗੇਮ ਬਾਹਰ ਚੱਲ ਰਹੀ ਸੀ ਔਰ ਸਭ ਯਤਨਾਂ ਦੇ ਬਾਵਜੂਦ ਇੱਥੇ ਆਰਗੇਨਾਈਜੇਸ਼ਨਸ, ਵਰਲਡ ਸਿੱਖ ਆਰਗੇਨਾਈਜੇਸ਼ਨ, ISYF, ਕਿੰਨੀਆਂ ਹੋਰ ਜਥੇਬੰਦੀਆਂ ਨੇ ਆਪਣੀ ਐਕਟੀਵਿਟੀ ਕੀਤੀ, ਪਰ ਕਿਤੇ ਵੀ ਅਸੀਂ ਆਪਣੀ ਮੂਵਮੈਂਟ ਨੂੰ, ਕਿਉਂਕਿ ਇੰਡੀਅਨ ਗਵਰਨਮੈਂਟ, ਉਹਨਾਂ ਦਾ ਦਬਾਅ, ਪ੍ਰੈਸ਼ਰ, ਉਹਨਾਂ ਦੀਆਂ PR ਫਰਮਸ, ਹਕੂਮਤੀ ਇੰਟਰਸਟ ਕਿ ਸਾਡੀ ਮੂਵਮੈਂਟ ਨੂੰ ਉਹ ਦਹਿਸ਼ਤਗਰਦੀ ਔਰ ਲਾਅ ਐਂਡ ਆਰਡਰ ਤੋਂ ਬਿਯੋਂਡ ਨਹੀਂ ਸੀ ਦੇਖਦੇ। ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ ਕਿ ਓਵਰਨਾਈਟ, ਖਾਸ ਤੌਰ ਤੇ ਜਸਟਿਨ ਟਰੂਡੋ ਦੇ ਐਲਾਨ ਤੋਂ ਬਾਅਦ, ਇਹ ਮੂਵਮੈਂਟ ਇੱਕ ਪੋਲੀਟੀਕਲ ਮੂਵਮੈਂਟ, ਖਾਲਿਸਤਾਨੀ ਐਕਟਿਵਿਸਟ, ਖਾਲਿਸਤਾਨੀ ਸੈਪਰੇਟਿਸਟ, ਇਹ ਲਫ਼ਜ਼ ਹੋਏ, ਟੈਰਰਿਜ਼ਮ ਗਾਇਬ ਹੋਇਆ। ਔਰ ਕਿਵੇਂ ਈਵਨ ਕਾਨੂੰਨ ਅਮਰੀਕਾ ਦੇ ਵਿੱਚ ਵੀ ਕਿਸ ਲੈਵਲ ਤੇ ਡਿਸਕਸ਼ਨਸ ਕਿ ਭਾਈ ਇਹ ਜਿਹੜੀ ਹੈ, ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਟਰਮ ਵੀ ਅੱਜ ਇੱਕ ਕਾਮਨ ਵਰਤੀ ਜਾਂਦੀ ਹੈ। ਸੋ ਇਹ ਇੱਕ ਇੰਨੀ ਵੱਡੀ ਗੱਲ ਸੀ ਕਿ ਉਸ ਦੇ ਨਾਲ ਹਾਲਾਂ ਜਿਹੜੀਆਂ ਹਕੂਮਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੀਆਂ ਨੇ, ਮਕਸਦ ਤਾਂ ਉਹਨਾਂ ਦਾ ਇੱਕ ਖੌਫ ਪੈਦਾ ਕਰਨਾ, ਲੇਕਿਨ ਇਸ ਦੇ ਉਲਟ ਫਿਰ ਉਸੇ ਸਰੀ ਸ਼ਹਿਰ ਦੇ ਵਿੱਚ ਜਦੋਂ ਖਾਲਿਸਤਾਨ ਰੈਫਰੈਂਡਮ ਹੁੰਦਾ ਹੈ, ਹਜ਼ਾਰਾਂ ਦੀ ਗਿਣਤੀ ਸਵੇਰ ਤੋਂ ਸ਼ਾਮ ਤੱਕ ਜਿਹੜੀ ਹੈ ਪਾਰਟਿਸਿਪੇਸ਼ਨ, ਔਰ ਉਹ ਲਗਾਤਾਰ ਰੈਫਰੈਂਡਮ ਦੀ ਪ੍ਰੋਸੈਸ ਜਾਰੀ ਹੈ। ਔਰ ਡਾਇਸਪੋਰਾ ਸਿੱਖ, ਕਿਉਂਕਿ ਇਹ ਉਹ ਸ਼ਹਾਦਤ ਹੈ ਜਿਹਨੇ ਇੱਕ ਪਾਸੇ ਡਾਇਸਪੋਰਾ ਸਿੱਖ ਕਮਿਊਨਿਟੀ ਨੂੰ ਅਵੇਕਨ ਕੀਤਾ, ਉਹਨੂੰ ਜਗਾਇਆ, ਝੰਜੋੜਿਆ, ਰਾਦਰ ਜਿਹੜੇ ਕਿਸੇ ਡਰ ਜਾਂ ਭੈ 'ਚ ਵੀ ਸੀ ਉਹਨਾਂ ਦਾ ਵੀ ਡਰ ਦੂਰ ਕੀਤਾ। ਦੂਸਰੇ ਪਾਸੇ ਮੂਵਮੈਂਟ ਨੂੰ ਸੀਰੀਅਸਲੀ ਜਿਹੜਾ ਉਹ ਬਾਹਰਲੀਆਂ ਹਕੂਮਤਾਂ ਨੇ, 5 ਆਈਜ਼ ਕੰਟਰੀਜ਼ ਨੇ, ਉਹਨਾਂ ਦੀਆਂ ਮੀਟਿੰਗਸ ਇੱਥੇ ਜਿਹੜੀ ਹੈ ਕੈਲੀਫੋਰਨੀਆ 'ਚ ਹੁੰਦੀ ਹੈ, ਜਿਹਦੇ 'ਚ ਇੰਟੈਲੀਜੈਂਸ ਚੀਫ 5 ਮੁਲਕਾਂ ਦੇ ਆਉਂਦੇ ਨੇ। ਫਿਰ ਇਹ ਵੀ ਸਾਹਮਣੇ ਆਉਂਦਾ ਜਦੋਂ ਆਸਟ੍ਰੇਲੀਅਨ ਉਹਨਾਂ ਦਾ ਸਪਾਈ ਚੀਫ ਹੀ ਉਹ ਕਹਿੰਦਾ ਕਿ ਭਾਈ ਇਹ ਤਾਂ ਜਿਹੜਾ ਉਹ ਇਹਨਾਂ ਦਾ ਇੰਡੀਅਨ ਏਜੰਟਸ ਦਾ ਨੈਸਟ ਹੈ, ਆਲਣਾ ਬਣਿਆ ਹੋਇਆ, ਨੈਸਟ ਆਫ ਸਪਾਈਜ਼। ਸੋ ਇਹ ਸਾਰਾ ਪਾਰਟ ਜਿਹੜਾ ਇਹ ਠੀਕ ਹੈ ਕਿ ਅੱਜ ਸਾਨੂੰ ਕਈ ਵਾਰ ਕੁਝ ਚੀਜ਼ਾਂ ਵਿਜ਼ੀਬਲੀ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਹਕੂਮਤਾਂ ਦੇ ਆਪਣੇ ਵਪਾਰਕ ਹਿੱਤ ਨੇ, ਲੇਕਿਨ ਅੱਜ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਲੈਵਲ ਤੇ ਸੀਰੀਅਸਲੀ ਲਿਆ ਜਾਂਦਾ ਹੈ। ਸਿੱਖ ਫੈਕਟਰ ਨੇ ਆਪਣੀ ਇੱਕ ਥਾਂ ਬਣਾਈ ਹੈ ਔਰ ਇਸ ਸਾਰੇ ਦੇ ਨਾਲ ਜਿਹੜਾ ਇੰਡੀਅਨ ਸਟੇਟ ਦਾ ਰੋਗ ਚਿਹਰਾ ਹੈ, ਔਰ ਉਹ ਇੰਡੀਆ ਜਿਹੜਾ ਲਗਾਤਾਰਤਾ ਨਾਲ ਪਾਕਿਸਤਾਨ ਨੂੰ ਐਪੀਸੈਂਟਰ ਆਫ ਟੈਰਰਿਜ਼ਮ ਔਰ ਕ੍ਰਾਸ ਬਾਰਡਰ ਟੈਰਰਿਜ਼ਮ ਔਰ ਇਹ ਉਹ ਕਰਦਾ ਸੀ। ਪਹਿਲੀ ਵਾਰ ਹੈ ਕਿ ਭਾਈ ਇੰਡੀਆ ਨੂੰ ਇੰਟਰਨੈਸ਼ਨਲ ਕਮਿਊਨਿਟੀ 'ਚ, ਇੰਟਰਨੈਸ਼ਨਲ ਕਟਹਿਰੇ 'ਚ ਖੜਾ ਕੀਤਾ ਗਿਆ। ਔਰ ਇਹ ਬਰਾਬਰ ਅੱਜ ਵੀ ਇਹ ਉਹ ਜਿਹੜੀ ਉਹਨਾਂ ਦੀਆਂ ਕਿਲਿੰਗ ਗੈਂਗਸ ਨੇ, ਉਹਨਾਂ ਨੇ ਜਿਹੜੀ ਇੱਕ ਕਿਲਿੰਗ ਟਰਾਇਓ ਹੈ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਦਾ, ਉਹ ਕੋਈ ਬਾਜ਼ ਨਹੀਂ ਆਇਆ ਹੈ। ਪਾਕਿਸਤਾਨ ਦੇ ਵਿੱਚ ਅਜੇ ਵੀ ਜਿਵੇਂ ਕਸ਼ਮੀਰੀ ਐਕਟਿਵਿਸਟ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਬਾਹਰ ਵੀ ਜਿਹੜੀਆਂ ਵਾਰਨਿੰਗਸ ਨੇ, ਜਿਹੜੀਆਂ ਕਿ ਅੰਦਰੂਨੀ ਸੋਰਸ, ਔਰ ਕਿਉਂਕਿ ਉਹਨਾਂ ਨੇ ਅੱਗੋਂ ਇਹ ਜਿਹੜਾ ਡਰਟੀ ਵਰਕ ਹੈ ਉਹ ਆਪਣੇ ਜਿਹੜੇ ਗੈਂਗਸਟਰ ਖੜੇ ਕੀਤੇ ਨੇ, ਬਿਸ਼ਨੋਈ ਗੈਂਗ ਵਰਗੇ, ਉਹ ਤਾਂ ਨਾਂ ਨੇ, ਨਾ ਤੁਸੀਂ ਕਿਸੇ ਦਾ ਵੀ ਵਰਤੋ, ਲੇਕਿਨ ਉਹਨਾਂ ਨੂੰ ਪੂਰੀ ਨਾ ਸਿਰਫ ਪੈਟਰਨੇਜ ਹਾਸਲ ਹੈ, ਉਹ ਪੂਰੇ ਉਹਨਾਂ ਨੇ ਕਿਸ ਕਿਸਮ ਦਾ ਡਰਟੀ ਇਹ ਵਰਕ ਕੀਤਾ ਹੋਇਆ, ਕਿਵੇਂ ਦਰਜਨਾਂ ਨਹੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਗੈਂਗਸਟਰ ਜਿਹੜੇ ਉੱਥੇ ਜਿਨ੍ਹਾਂ ਦੇ ਉੱਤੇ ਕਨਵਿਕਸ਼ਨਸ ਨੇ, ਉਹਨਾਂ ਨੂੰ ਕਿਵੇਂ ਬਾਹਰ ਕੱਢਿਆ ਗਿਆ, ਉਹਨਾਂ ਦੇ ਪਾਸਪੋਰਟ ਕਿਵੇਂ ਕਲੀਅਰ ਕੀਤੇ ਗਏ, ਉਹਨਾਂ ਨੂੰ ਕੈਨੇਡਾ ਔਰ ਅਮਰੀਕਾ 'ਚ
ਕਿਵੇਂ ਉਹ ਕੈਲੀਫੋਰਨੀਆ ਹੋਏ, ਇੰਡੀਆਨਾ ਹੋਏ, ਸੈਟਲ ਕਰਾਇਆ ਗਿਆ, ਕਿਵੇਂ ਉਹਨਾਂ ਤੋਂ ਵਾਇਲੈਂਸ, ਫਰੋਤੀਆਂ, ਇਹ ਤਾਂ ਚੱਲ ਹੀ ਰਿਹਾ। ਲੇਕਿਨ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਖਾਲਿਸਤਾਨ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਧਮਕੀਆਂ ਦਾ ਸਿਲਸਿਲਾ, ਔਰ ਉਹਨਾਂ ਦੇ ਉੱਤੇ ਵੀ ਇੱਕ ਜਿਹੜੀ ਤਲਵਾਰ ਲਟਕਾ ਕੇ ਰੱਖਣੀ ਜਿਹੜੀ ਬਰਾਬਰ ਲਟਕੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ, ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜਿਹੜੀ ਲਾਸਟ ਸਪੀਚ ਡਿਕਸੀ ਗੁਰਦੁਆਰਾ ਸਾਹਿਬ ਕਰਦੀ ਹੈ, ਜਿਹਦੇ 'ਚ ਮੈਂ ਵੀ ਉਸ ਸਮਾਗਮ ਦੇ ਵਿੱਚ ਸ਼ਾਮਲ ਸੀ, ਉਹਦੇ 'ਚ ਵੀ ਉਹਨਾਂ ਨੇ ਅਲਟੀਮੇਟਲੀ ਗੁਰੂ ਤੋਂ ਸ਼ਹਾਦਤ ਮੰਗੀ ਸੀ। ਉਹਨਾਂ ਨੇ ਕਿਹਾ ਕਿ ਭਾਈ ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ 'ਚ ਸੀ, ਉਹ ਗੁਰਗੱਦੀ ਬਖਸ਼ਦੇ ਸੀ ਜਿਸ 'ਤੇ ਖੁਸ਼ ਹੁੰਦੇ ਨੇ। ਗੁਰਗੱਦੀ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਕੋਲ ਹੈ, ਲੇਕਿਨ ਹੁਣ ਜਿਹਦੇ 'ਤੇ ਰੀਝਦੇ ਨੇ ਉਹਨੂੰ ਸ਼ਹਾਦਤ ਬਖਸ਼ਦੇ ਨੇ, ਔਰ ਉਹਨਾਂ ਨੇ ਸ਼ਹਾਦਤ ਮੰਗੀ। ਗੁਰੂ ਨੇ ਉਹ ਸ਼ਹਾਦਤ ਦਿੱਤੀ ਜਿਹੜੀ ਕਿ ਜਿਸ ਨੇ ਉਹਨਾਂ ਦਾ ਰੁਤਬਾ ਇੱਕ ਇਸ ਖਾਲਸਾਈ ਇਤਿਹਾਸ ਦੇ ਰੌਸ਼ਨ ਸਿਤਾਰਿਆਂ 'ਚ ਲਿਆਂਦਾ। ਇਵੇਂ ਹੀ ਭਾਈ ਹਰਦੀਪ ਸਿੰਘ ਨਿੱਜਰ, ਹਰਮਨ ਪਿਆਰੀ ਸ਼ਖਸੀਅਤ, ਮੁੱਖ ਸੇਵਾਦਾਰ ਦੇ ਤੌਰ ਦੇ ਉੱਤੇ ਇੱਕ ਹੰਬਲ ਪਾਰਟ, ਲੇਕਿਨ ਤੁਸੀਂ ਉਹਨਾਂ ਦੀਆਂ ਕਲਿੱਪਸ ਜਿਹੜੀਆਂ ਸੋਸ਼ਲ ਮੀਡੀਆ 'ਤੇ ਗਰਦਿਸ਼ ਕਰਦੀਆਂ ਰਹਿੰਦੀਆਂ ਨੇ, ਉਹਨਾਂ ਨੇ ਹਮੇਸ਼ਾ ਜਿੱਥੇ ਸੇਵਾ ਪੰਥ ਦੇ ਲਈ, ਖਾਲਿਸਤਾਨ ਦੇ ਲਈ ਆਪਣੀ ਕਮਿਟਮੈਂਟ ਵਿਦਿਨ ਦਾ ਸਿਸਟਮ ਕੰਮ ਕਰਦੇ ਆ, ਉੱਥੇ ਉਹਨਾਂ ਨੇ ਸ਼ਹਾਦਤ ਮੰਗੀ ਗੁਰੂ ਤੋਂ ਕਿ ਸਾਡੇ ਸਾਥੀ ਵੀ ਇਸ ਰਸਤੇ 'ਤੇ ਤੁਰਦੇ ਆ ਗਏ, ਅਸੀਂ ਵੀ ਸ਼ਹੀਦੀ ਮੰਗਦੇ ਹਾਂ। ਔਰ ਉਹਨਾਂ ਨੂੰ ਵੀ ਉਹ ਪਾਕ ਸ਼ਹਾਦਤ ਸ਼ਹੀਦੀ ਗੁਰੂ ਨੇ ਦਿੱਤੀ ਜਿਹੜੀ ਗੇਮ ਚੇਂਜਰ ਹੋਈ। ਜਦੋਂ ਮੈਂ ਇਹ ਕਹਿੰਦਾ ਜਿਵੇਂ ਭਾਈ ਜਿੰਦਾ ਸੁੱਖਾ ਦੇ ਜਿਹੜੇ ਲਫ਼ਜ਼ ਸੀ ਕਿ ਵੀ ਸੱਚਮੁੱਚ ਹੀ ਜਦੋਂ ਕੌਮ ਦੇ ਵਿੱਚ ਜਾਗਰਤੀ ਹੁੰਦੀ ਹੈ, ਹੁਣ ਅੱਜ ਜਿਹੜੀ ਖਾਲਿਸਤਾਨ ਮੂਵਮੈਂਟ ਡੋਰਮੈਂਟ ਫਾਰਮ ਦੇ ਵਿੱਚ ਇੱਕ ਲੈਵਲ ਦੇ ਉੱਤੇ ਗੱਲ ਹੁੰਦੀ ਸੀ, ਲੇਕਿਨ ਜਿਵੇਂ ਇੰਟਰਨੈਸ਼ਨਲਾਈਜ਼ ਹੋਈ, ਜਿਵੇਂ ਇੰਟਰਨੈਸ਼ਨਲ ਮੀਡੀਆ ਨੇ ਇਸ ਸਾਰੀ ਮੂਵਮੈਂਟ ਦੇ ਉੱਤੇ ਗੱਲ ਕੀਤੀ, ਇੰਡੀਅਨ ਸਟੇਟ ਨੂੰ ਐਕਸਪੋਜ਼ ਕੀਤਾ, ਕਿੰਨੀਆਂ ਡਾਕੂਮੈਂਟਰੀਜ਼ ਇਸ ਦੇ ਉੱਤੇ ਬਣੀਆਂ। ਕੈਨੇਡਾ ਦਾ ਅੱਜ ਜੇ ਗਲੋਬ ਐਂਡ ਮੇਲ ਜਾਂ ਟੋਰਾਂਟੋ ਸਟਾਰ ਜਿਹੜੇ ਇੱਕ ਸਟੇਜ ਦੇ ਉੱਤੇ ਏਅਰ ਇੰਡੀਆ ਦੇ ਵੇਲੇ ਉਹਨਾਂ ਨੇ ਆਲਮੋਸਟ ਵਿਦਆਊਟ ਸਿੱਖਾਂ ਦੀ ਕਨਵਿਕਸ਼ਨ ਤਾਂ ਨਹੀਂ ਹੋਈ ਕਿਸੇ ਦੀ, ਲੇਕਿਨ ਪਹਿਲਾਂ ਹੀ ਟਰਾਇਲ ਕਰਕੇ ਸਿੱਖ ਕੌਮ ਨੂੰ ਦੋਸ਼ੀ ਬਣਾਇਆ ਹੋਇਆ ਸੀ। ਉਹਨਾਂ ਨੇ ਜਿਹੜੀ ਹੈ ਉਹ ਪੋਜ਼ਿਟਿਵ ਪੋਜੀਸ਼ਨ ਲੈਣੀ ਸ਼ੁਰੂ ਕੀਤੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ। ਅੱਜ ਵੀ ਜਦੋਂ ਇਹ ਜ਼ਿਕਰ ਹੁੰਦਾ ਹੈ, ਨਿਊਯਾਰਕ ਟਾਈਮਸ ਤੋਂ ਲੈ ਕੇ ਬਲੂਮਬਰਗ, ਗਾਰਡੀਅਨ ਔਰ CNN, ਇਹ ਸਾਰੇ ਜਿਹੜੇ ਨੈਟਵਰਕ ਨੇ ਇਹਨਾਂ ਨੇ ਆਪਣੀ ਸਾਰੀ ਸੁਰ ਬਦਲੀ ਹੈ। ਸੋ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जीओ, वाहिगुरु जी का खालसा, वाहिगुरु जी की फतेह। सूरा सो पहचानिया जो लरै दीन के हेत, पुरजा पुरजा कट मरै कबहू न छाड़ै खेत। ऐसे महान संत सिपाही सूरबीर योधे बाबा बंदा सिंह जी बहादुर, सिख कौम दे सब तो पहले सिख बादशाह, तिन्हां दा महान शहीदी दिहाड़ा हर साल की तरह ट्राई स्टेट के केंद्री अस्थान गुरुद्वारा साहिब सिख कल्चर सोसाइटी रिचमंड हिल न्यूयॉर्क विखे बड़ी शरधा भावना ते अदब सत्कार सहित गुरुद्वारा साहिब की समुची प्रबंधक कमेटी, सेवादारां दा सहयोग, समुचियां पंथक जथेबंदियां अते सेवा सोसाइटियां दे सहयोग, समुचियां संगतां दे सहयोग नाल बाबा बंदा सिंह बहादुर इंटरनेशनल सिख सोसाइटी न्यूयॉर्क के समुचे सेवादारां वालों
ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ 26 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਨੂੰ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਅਤੇ ਈਰਾਨ ਦੇ ਪ੍ਰੈਜ਼ੀਡੈਂਟ ਨੇ ਅਮਰੀਕਾ ਈਰਾਨ ਡੀਲ ਤੇ ਦਸਤਖਤ ਕਰ ਦਿੱਤੇ ਹਨ। ਇਸ ਦਾ ਇਜ਼ਰਾਈਲ ਪੱਖੀ ਰਿਪਬਲਿਕਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ। ਪ੍ਰੈਜ਼ੀਡੈਂਟ ਟਰੰਪ ਨੇ ਆਲੋਚਨਾ ਕਰਨ ਵਾਲਿਆਂ ਨੂੰ ਮੂਰਖ ਦੱਸਦਿਆਂ ਪੂਰੀ ਤਰ੍ਹਾਂ ਟਿਕਾਣੇ ਲਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਦੇ ਆਪਣੇ ਆਲਮੋਸਟ ਲੀਡ ਸੈਗਮੈਂਟ ਦੇ ਵਿੱਚ ਅਸੀਂ 14 ਨੁਕਾਤੀ ਜਿਹੜਾ ਮੈਮੋ ਆਫ ਅੰਡਰਸਟੈਂਡਿੰਗ ਐਗਰੀਡ ਅਪਨ ਹੋਇਆ ਹੈ, ਸਹਿਮਤੀ ਬਣੀ ਹੈ, ਉਸ ਦੇ ਉੱਤੇ ਗੱਲ ਕੀਤੀ ਸੀ ਔਰ ਉਸ ਦੇ ਉੱਤੇ ਡਿਜੀਟਲ ਸਿਗਨੇਚਰ ਤਾਂ ਹੋਏ ਸੀ। ਹੁਣ ਜਿਹੜੀ ਖਬਰ ਅੱਜ ਪ੍ਰੋਮੀਨੈਂਟਲੀ ਪਿਛਲੇ 24 ਘੰਟੇ ਦੇ ਵਿੱਚ ਗਰਦਸ਼ ਨਹੀਂ ਕਰ ਰਹੀ, ਜਿਸ ਦੇ ਉੱਤੇ ਬਹੁਤ ਸਾਰੀਆਂ ਕਾਮੈਂਟਰੀਜ਼ ਨੇ, ਕਿਉਂਕਿ ਇਹ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ G7 ਦੀ ਮੀਟ ਦੇ ਵਿੱਚ ਗਏ ਹੋਏ ਨੇ ਔਰ ਫਰਾਂਸ ਦੇ ਵਿੱਚ ਪੈਰਿਸ 'ਚ ਜਿੱਥੇ ਕਿ ਮਿਸਟਰ ਮੈਕਰੋਨ ਫ੍ਰੈਂਚ ਪ੍ਰੈਜ਼ੀਡੈਂਟ ਵੀ ਨਾਲ ਨੇ ਔਰ ਇਹ ਜਿਹੜੀ ਹੈ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਹੈ ਇਹ ਸਡਨ ਡਿਵੈਲਪਮੈਂਟ ਇਹਨੂੰ ਕਿਹਾ ਜਾ ਰਿਹਾ ਕਿ ਜਿਹੜੀ ਡੀਲ ਐਗਰੀਡ ਅਪਨ ਹੋਏ ਸੀ ਉਹਦੇ ਤੇ ਉਹਨਾਂ ਨੇ ਕੈਂਡਲ ਲਾਈਟ ਡਿਨਰ ਜਿਹਦੇ 'ਚ ਫ੍ਰੈਂਚ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਮੌਜੂਦ ਨੇ, ਇਹ ਪੈਲੇਸ ਆਫ ਵਰਸੇਲਸ ਦੇ ਵਿੱਚ ਪੈਰਿਸ ਦੇ ਬਾਹਰ, ਉੱਥੇ ਉਹਨਾਂ ਨੇ ਕਾਲੀ ਸਿਆਹੀ ਦੇ ਨਾਲ ਜਿਹੜੇ ਨੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਦਸਤਖਤ ਕੀਤੇ ਨੇ ਮੈਮੋ ਆਫ ਅੰਡਰਸਟੈਂਡਿੰਗ ਦੇ ਵਿੱਚ। ਔਰ ਇਸੇ ਤਰ੍ਹਾਂ ਈਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ੇਸ਼ਕਿਆਨ ਉਹਨਾਂ ਨੇ ਜਿਹੜਾ ਉਹ ਇਰਾਨੀਅਨ ਫੋਰਨ ਮਿਨਿਸਟਰ ਨੇ ਦੱਸਿਆ ਕਿ ਭਾਈ ਉਹਨਾਂ ਨੇ ਉੱਥੇ ਤਹਿਰਾਨ ਦੇ ਵਿੱਚ ਹੀ ਆਪਣੇ ਆਫਿਸ 'ਚ ਇਸ ਦੇ ਉੱਤੇ ਦਸਤਖਤ ਕੀਤੇ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਦੋਨੋਂ ਪਾਸੇ ਜਿਹੜੀ ਹੈ ਇਹ ਅਪਰੂਵਲ ਹੋਈ, ਇਹਦੀ ਹੁਣ ਅਗਲੀ ਗੱਲਬਾਤ ਕਿੱਥੇ ਕਿਵੇਂ ਸ਼ੁਰੂ ਹੋਏਗੀ ਇਸ ਬਾਰੇ ਖਬਰਾਂ ਨੇ ਕਿ ਆਫਟਰ ਮੈਮੋ ਆਫ ਅੰਡਰਸਟੈਂਡਿੰਗ ਸਾਈਨਿੰਗ ਈਰਾਨ US ਟਾਕਸ ਪਲੈਨਡ ਇਨ ਸਵਿਟਜ਼ਰਲੈਂਡ ਔਨ ਜੂਨ 19 19 ਜੂਨ ਨੂੰ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਹੈ ਇਹ ਫਰਦਰ ਜਿਹੜੀ ਹੈ ਗੱਲਬਾਤ ਉਸੇ ਪਲੈਨਡ ਜਿਹੜੀ ਹੈ ਇਹ ਅੱਗੇ ਹੋਏਗੀ ਸਵਿਟਜ਼ਰਲੈਂਡ ਦੇ ਵਿੱਚ। ਔਰ ਇਸ ਦੇ ਵਿੱਚ ਇਹ ਤਹਿਰਾਨ ਔਰ ਵਾਸ਼ਿੰਗਟਨ ਔਰ ਸਵਿਸ ਗੌਰਮੈਂਟ ਇਹ ਤਿੰਨੋਂ ਹੀ ਸੋਰਸਿਸ ਨੇ ਕਿਹਾ ਕਿ ਵੀ ਅਜੇ ਕਿਉਂਕਿ ਇੱਕ ਫੀਅਰ ਜਿਹੜਾ ਹੈ ਇਕੱਲਾ ਇਰਾਨੀਅਨਸ ਨੂੰ ਨਹੀਂ ਹੈ, ਮੀਡੀਏਟਰਸ ਨੂੰ ਵੀ ਹੈ, ਜਿਹਦੇ 'ਚ ਪਾਕਿਸਤਾਨ, ਕਤਾਰ, ਸਾਊਦੀ ਅਰੇਬੀਆ, ਤੁਰਕੀ ਹੈ ਕਿ ਇਸ ਡੀਲ ਦੇ ਵਿੱਚ ਜਾਂ ਮੈਮੋ ਆਫ ਅੰਡਰਸਟੈਂਡਿੰਗ ਦੇ ਵਿੱਚ ਜਿਹੜਾ ਸਪੋਇਲਰ ਹੈ ਜਾਂ ਜਿਸ ਨੇ ਕੋਈ ਨਾ ਕੋਈ ਸਾਜ਼ਿਸ਼ ਕਰਨੀ ਹੈ ਉਹ ਇਜ਼ਰਾਈਲ ਹੈ। ਔਰ ਇਹ ਫੀਅਰ ਹੈ ਕਿ ਇਹ ਨਾ ਹੋਏ ਕਿ ਵੀ ਇਹ ਇਰਾਨੀ ਡੈਲੀਗੇਸ਼ਨ ਦਾ ਜਿਹੜਾ ਹੈ ਉਹ ਉਹਨਾਂ ਨੂੰ ਐਲੀਮੀਨੇਟ ਹੀ ਕਰ ਦੇਣ, ਉਹਨਾਂ ਦੀ ਅਸੈਸੀਨੇਸ਼ਨ ਕਰਨ। ਔਰ ਇਹੀ ਕਾਰਨ ਸੀ ਕਿ ਪਹਿਲਾਂ ਮੁੱਢਲੇ ਤੌਰ ਦੇ ਉੱਤੇ ਇਸਲਾਮਾਬਾਦ ਦੇ ਵਿੱਚ ਹੀ ਇਹ ਮੈਮੋ ਆਫ ਅੰਡਰਸਟੈਂਡਿੰਗ ਦੇ ਉੱਤੇ ਦਸਤਖਤ ਹੋਣੇ ਸੀ, ਵੈਨਿਊ ਬਦਲਿਆ ਗਿਆ। ਇਸ ਕੋਈ ਜਿਹੜੀ ਇੰਟੈਲੀਜੈਂਸ ਰਿਪੋਰਟ ਸੀ ਫਿਰ ਜਿਨੇਵਾ ਦੇ ਵਿੱਚ ਸਵਿਟਜ਼ਰਲੈਂਡ 'ਚ ਹੋਣ ਦਾ ਸੀ, ਜਿਵੇਂ ਸੀ ਕਿ ਈਵਨ ਪਾਕਿਸਤਾਨ ਦੇ ਹਾਇਰ ਅਪਸ ਨੇ ਉਹਨਾਂ ਦੇ ਓਵਰਨਾਈਟ ਐਮਰਜੈਂਸੀ ਵੀਜ਼ੇ ਵੀ ਲੱਗੇ, ਪਰ ਇਹ ਵੀ ਪਲਾਨ ਲੀਕ ਹੋਈ। ਉਹਨਾਂ ਨੂੰ ਲੱਗਾ ਵੀ ਇਹ ਹੁਣ ਅਜੇ ਕਿਉਂਕਿ ਫਿਰ ਡਿਜੀਟਲ ਸਿਗਨੇਚਰ ਹੋਏ ਔਰ ਹੁਣ ਫਰਾਂਸ ਪੈਰਿਸ ਦੇ ਵਿੱਚ ਬੈਠੇ हैं ਪ੍ਰੈਜ਼ੀਡੈਂਟ ਟਰੰਪ ਨੇ ਅਲੋਂਗਸਾਈਡ ਫ੍ਰੈਂਚ ਪ੍ਰੈਜ਼ੀਡੈਂਟ ਦੇ ਔਰ ਉਧਰ ਈਰਾਨ ਦੇ ਪ੍ਰੈਜ਼ੀਡੈਂਟ ਨੇ ਕੀਤੇ ਨੇ।
ਔਰ ਅਜੇ ਵੀ ਜਿਹੜੀ ਹੈ ਇਹ ਉਹਨਾਂ ਨੇ ਇਸ ਨੂੰ ਸਸਪੈਂਸ ਰੱਖਿਆ ਹੋਇਆ ਹੈ ਕਿ ਵੀ ਇਹ ਸਵਿਟਜ਼ਰਲੈਂਡ ਦੀ ਇਹੀ ਬਰਗਨਰਕ ਸਟਾਕ ਜਿੱਥੇ ਇਨੀਸ਼ੀਅਲ ਨੈਗੋਸ਼ੀਏਸ਼ਨਸ ਤੋਂ ਬਾਅਦ ਇਹ ਹੋਇਆ, ਇਸ ਬਾਰੇ ਅਜੇ ਉਹ ਡੀਟੇਲ ਇਨਫੋਰਮੇਸ਼ਨ ਨਹੀਂ ਹੈ ਕਿ ਡੀਟੇਲ ਦਾ ਮਤਲਬ ਇਹ ਹੈ ਕਿ ਵੀ ਇਹ ਤਾਂ ਮੈਮੋ ਆਫ ਅੰਡਰਸਟੈਂਡਿੰਗ ਹੈ, ਦਸਤਖਤ ਹੋ ਗਏ, ਉਸ ਦੀ ਰੈਕਗਨੀਸ਼ਨ ਹੋ ਗਈ। ਪਰ ਹੁਣ ਦੇਖਣ ਵਾਲਾ ਇਹ ਹੋਏਗਾ ਕਿ ਭਾਈ ਇਸ ਨੂੰ ਇੰਪਲੀਮੈਂਟ ਕਰਨ 'ਚ, ਕਿਉਂਕਿ 60 ਦਿਨ ਦਾ ਵਕਤ ਹੈ, 2 ਮਹੀਨੇ ਦਾ, ਉਹਦੇ ਨੁਕਤੇ ਅਸੀਂ ਡਿਸਕਸ ਕੀਤੇ ਹੋਏ ਨੇ, ਮੈਂ ਰਿਪੀਟ ਨਹੀਂ ਕਰਾਂਗਾ। ਪਰ ਜਿਹੜਾ ਉਹਦਾ ਲੁਬੇ ਲਬਾਬ ਇਹੀ ਹੈ ਕਿ ਆਲਰੇਡੀ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅਮਰੀਕਾ ਨੇ ਜਿਹੜਾ ਬਲੌਕੇਡ ਸੀ ਇਰਾਨੀਅਨ ਉਸ ਸਟੇਟ ਆਫ ਹਾਰਮੂਜ਼ ਤੋਂ, ਭਾਵੇਂ 500 ਕਿਲੋਮੀਟਰ ਦੂਰ, ਮੀਲ ਹੀ ਦੂਰ ਸੀ, ਲੇਕਿਨ ਉਹ ਕੋਈ ਆ ਨਹੀਂ ਸੀ ਸਕਦਾ ਜਾਂ ਐਂਟਰ। ਔਰ ਇਹ ਵੀ ਕਲੀਅਰੈਂਸ ਆਈ ਹੈ ਵੀ ਇੰਨੇ ਜਹਾਜ਼ ਉੱਥੋਂ ਨਿਕਲੇ ਨੇ। ਹਾਲਾਂਕਿ ਬਹੁਤ ਸਾਰੀਆਂ ਟੈਕਨੀਕੈਲਿਟੀਜ਼, ਕਿਉਂਕਿ ਈਰਾਨ ਨੇ ਸਟੇਟ ਆਫ ਹਾਰਮੂਜ਼ ਦੇ ਵਿੱਚ ਮਾਈਨਸ ਵਗੈਰਾ ਵਿਛਾਈਆਂ ਹੋਈਆਂ, ਉਹਨਾਂ ਦੀ ਕਲੀਅਰੈਂਸ ਕਿਵੇਂ ਹੁੰਦੀ ਹੈ, ਕੀ ਹੈ। ਔਰ ਇਹ ਜਿਹੜੀ ਹੈ ਇਸ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਇੰਟਰਪ੍ਰੇਟ ਕੀਤਾ ਜਾ ਰਿਹਾ ਹੈ। ਮੈਜੋਰਿਟੀ ਜਿਹੜੇ ਐਨਾਲਿਸਟ ਨੇ ਦੁਨੀਆ ਦੇ, ਜਿਹੜੇ ਲਿਬਰਲ ਵੀ ਨੇ ਉਹਨਾਂ ਦੇ ਵਿੱਚ ਔਰ ਦੂਸਰੇ ਵੀ ਨੇ, ਉਹ ਇਸ ਸਾਰੇ 'ਚ ਈਰਾਨ ਦਾ ਅਪਰ ਹੈਂਡ ਸ਼ੋ ਕਰਦੇ ਨੇ ਕਿ ਭਾਈ ਈਰਾਨ ਦੀ ਰੈਕਗਨੀਸ਼ਨ ਵੀ ਹੋਈ। ਉਸ ਦੀ ਬਿਗਨਿੰਗ ਦੇ ਵਿੱਚ ਹੀ ਇਹ ਮੈਂਸ਼ਨ ਹੈ ਕਿ ਦੋਨੋਂ ਮੁਲਕ ਕੋਈ ਇੰਟਰਫੀਅਰ ਨਹੀਂ ਕਰਨਗੇ। $300 ਬਿਲੀਅਨ ਓਵਰ ਏ ਪੀਰੀਅਡ ਆਫ ਟਾਈਮ ਡਿਵੈਲਪਮੈਂਟ ਦੇ ਲਈ ਈਰਾਨ ਨੂੰ ਦਿੱਤਾ ਜਾਏਗਾ। ਇਹ ਤਾਂ ਨਹੀਂ ਆਇਆ ਕਿ ਵੀ ਉਹ ਕੋਈ ਅਮਰੀਕਾ ਨੇ ਦੇਣਾ, ਮੋਸਟ ਲਾਈਕਲੀ ਜਿਹੜੀਆਂ ਗਲਫ ਸਟੇਟਸ ਨੇ ਉਹਨਾਂ ਰਾਹੀਂ ਹੋਏਗਾ। ਜਿਹੜੇ ਉਹਨਾਂ ਦੇ ਐਸੈਟ ਨੇ ਜਿੰਨੇ ਵੀ $1 ਬਿਲੀਅਨ ਦੇ, ਉਹ ਵੇਰੀ ਕਰਦਾ ਨੰਬਰ, ਉਹਨਾਂ ਨੂੰ ਸਲੋਲੀ ਰਿਲੀਜ਼ ਕੀਤਾ ਜਾਏਗਾ। ਈਰਾਨ ਆਪਣਾ ਜਿਹੜਾ ਸਟੱਫ ਇੰਟਰਨੈਸ਼ਨਲ ਮਾਰਕੀਟ 'ਚ ਵੇਚ ਸਕੇਗਾ। ਔਰ ਇਸ ਦੇ ਨਾਲ ਨਾਲ ਜਿਹੜਾ ਹੈ ਉਹ ਸਟੇਟ ਆਫ ਹਾਰਮੂਜ਼ ਬਾਰੇ ਪਹਿਲੇ 60 ਦਿਨ ਉਹ ਕੋਈ ਫੀ ਵਗੈਰਾ ਚਾਰਜ ਨਹੀਂ ਕਰੇਗਾ, ਖੁੱਲ੍ਹੀ ਰਹੇਗਾ। ਲੇਕਿਨ ਇਵੈਂਚੁਅਲੀ ਜਿਹੜਾ, ਕਿਉਂਕਿ ਉਹਨੇ ਆਪਣਾ ਕੰਟਰੋਲ ਸਾਬਤ ਕੀਤਾ, ਸੋ ਇਸ ਨੂੰ ਜਿਹੜੇ ਐਕਸਟ੍ਰੀਮ ਹਲਕੇ ਨੇ ਉਹ ਦੋਨੋਂ ਪਾਸਿਓਂ ਹੀ ਉਹ ਈਰਾਨ ਦੀ ਜਿੱਤ ਔਰ ਅਮਰੀਕਾ ਦਾ ਸਰੈਂਡਰ ਵੀ ਕਹਿੰਦੇ ਨੇ। ਪਰ ਅਮਰੀਕਾ ਦਾ ਇਹ ਕਹਿਣਾ ਹੈ ਕਿ ਬਈ ਸਾਡਾ ਮਕਸਦ ਜਿਹੜਾ ਸੀ ਉਹ ਈਰਾਨ ਤੋਂ ਇੱਕ ਕਮਿਟਮੈਂਟ ਸੀ ਕਿ ਉਹ ਨਿਊਕਲੀਅਰ ਨਹੀਂ ਕਰੇਗਾ ਡਿਵੈਲਪ। ਔਰ ਅਜੇ ਇਸ 'ਤੇ ਵੀ ਇਹਨਾਂ 60 ਦਿਨਾਂ 'ਚ ਡਿਸਾਈਡ ਹੋਣਾ ਹੈ ਕਿ ਜਿਹੜਾ ਆਲਰੇਡੀ ਐਨਰਿਚਡ ਯੂਰੇਨੀਅਮ ਹੈ, ਜਿਹੜਾ ਕੋਈ 55% ਐਨਰਿਚਡ ਕਹਿੰਦਾ, ਕੋਈ 60% ਕਹਿੰਦਾ, ਉਹਦਾ ਕੀ ਕਰਨਾ ਹੈ। ਕਿਉਂਕਿ ਪਹਿਲਾਂ ਤਾਂ ਸੀ ਵੀ ਅਮਰੀਕਾ ਲਿਆਉਣਾ ਹੈ, ਫਿਰ ਉਹ ਸੀ ਕਿ ਰੂਸ ਨੂੰ ਦੇ ਦਿਓ, ਜਿਵੇਂ 2015 ਦੀ ਓਬਾਮਾ ਡੀਲ ਵੇਲੇ ਸੀ। ਹੁਣ ਇਹ ਹੈ ਕਿ ਉੱਥੇ ਹੀ ਉਹਨੂੰ ਡਿਸਟਰੋਏ ਕੀਤਾ ਜਾਏ। ਪਰ ਇਹਦੇ ਨਾਲ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀਆਂ ਉਹਨਾਂ ਦੀਆਂ ਕਲਿੱਪਸ ਛੋਟੀਆਂ, ਈਵਨ ਇੱਥੋਂ ਦੇ ਜਿਹੜੇ ਹੋਸਟ ਨੇ ਜਾਂ ਪੋਡਕਾਸਟਰ ਨੇ ਉਹ ਵੀ ਬਿਆਨ ਕਰ ਰਹੇ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨੇ ਈਰਾਨ ਨੇ ਬਿਜਲੀ ਵੀ ਉਹਨੂੰ ਚਾਹੀਦੀ ਹੈ, ਦੂਜੀ ਵੀ ਹੈ, ਉਹਦੇ ਲਈ ਤਾਂ ਨਿਊਕਲੀਅਰ ਚਾਹੀਦਾ। ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਪੈਸੇ ਫ੍ਰੀ, ਉਹਨੇ ਕਿਹਾ ਉਹਨਾਂ ਦੇ ਪੈਸੇ ਸੀ ਹਾਊ ਵੀ ਕੈਨ ਹੋਲਡ ਫॉर ਸੋ ਲੌਂਗ, ਵੀ ਅਸੀਂ ਤਾਂ ਉਹ ਨਿਊਕਲੀਅਰ ਨਾ ਹੋਏ। ਔਰ ਨਾਲ ਦੀ ਨਾਲ ਉਹਨਾਂ ਨੇ, ਕਿਉਂਕਿ ਇਜ਼ਰਾਈਲ ਵੱਡਾ ਇੰਪੈਡੀਮੈਂਟ ਹੈ, ਉਹਦੇ 'ਚ ਉਹਨਾਂ ਨੇ ਕੱਲ੍ਹ ਵੀ ਕਿਹਾ ਸੀ ਮੈਂ ਨਾ ਹੁੰਦਾ ਤਾਂ 2 ਘੰਟੇ ਨਾਲ ਟਿਕਿਆ ਇਜ਼ਰਾਈਲ। ਉਹਨਾਂ ਨੇ ਕਿਹਾ ਵੀ ਅਸੀਂ ਈਰਾਨ ਨੂੰ ਰੋਕਤਾ ਹੈ, ਜੇ ਕਰੇ ਤਾਂ ਇਜ਼ਰਾਈਲ ਐਗਜ਼ਿਸਟ ਹੀ ਨਾ ਕਰਦਾ। ਸੋ ਇਸ ਸਾਰੇ ਦੇ ਚੱਲਦਿਆਂ ਫਿਰ ਵੀ, ਕਿਉਂਕਿ ਜਿਹੜਾ ਸਭ ਤੋਂ ਵੱਡਾ ਬੇਸ ਹੈ ਪ੍ਰੈਜ਼ੀਡੈਂਟ ਟਰੰਪ ਦਾ, ਜਿਹਨੂੰ ਮੈਗਾ ਬੇਸ ਕਹਿੰਦੇ ਨੇ, ਉਹਦੇ 'ਚੋਂ ਵੀ ਅੱਡ ਆਵਾਜ਼ਾਂ ਨਿਕਲੀਆਂ ਨੇ। ਕੁਝ ਸੈਨੇਟਰ ਜਿਹੜੇ ਨੇ, ਹਾਲਾਂ ਮੈਨੂੰ ਸੀ ਕਿ ਸਭ ਤੋਂ ਵੱਡਾ ਕ੍ਰਿਟਿਕ ਜਿਹੜਾ ਹੈ ਉਹ ਸਾਊਥ ਕੈਰੋਲਾਈਨਾ ਦਾ ਲਿੰਡਜ਼ੀ ਗ੍ਰੈਮ ਹੋਏਗਾ, ਪਰ ਉਹਨੇ ਸਪੋਰਟ ਕੀਤਾ। ਉਹਨੇ ਕਿਹਾ ਜੀ ਇਹ ਟੈਸਟ ਹੈ, ਕੋਈ ਨਹੀਂ ਦੇਖਾਂਗੇ। ਹਾਲਾਂ ਉਹਨੇ ਵੀ ਕਿਹਾ ਵੀ ਇਹ 300 ਬਿਲੀਅਨ ਦੇਣਾ ਉਹ ਠੀਕ ਨਹੀਂ ਹੈ ਈਰਾਨ ਨੂੰ, ਲੇਕਿਨ ਉਹ ਜਿਹੜਾ ਉਹਦਾ ਕਰਟੇਲਡ ਹੈ ਜਿਹੜਾ ਕ੍ਰਿਟਿਸਿਜ਼ਮ ਹੈ। ਲੇਕਿਨ ਜਿਹੜਾ ਕੁਝ ਰਿਪਬਲਿਕਨਸ ਨੇ, ਸੈਨੇਟਰਸ ਨੇ ਜਿਨ੍ਹਾਂ ਦੇ ਵਿੱਚ, ਉਹਨਾਂ ਨੇ ਖੁੱਲ੍ਹ ਕੇ ਇਸ ਦਾ ਵਿਰੋਧ ਕੀਤਾ ਹੈ। ਡੈਮੋਕ੍ਰੈਟ ਆਪਣੇ ਤੌਰ 'ਤੇ ਕਰ ਰਹੇ ਨੇ, ਉਹ ਕਹਿੰਦੇ ਨੇ ਆਹੀ ਕੁਛ ਕਰਨਾ ਸੀ, ਉਹ ਤਾਂ ਓਬਾਮਾ ਨੇ ਕਰਵਾਇਆ ਹੀ ਹੋਇਆ ਸੀ 2015 'ਚ। ਫਿਰ ਇੰਨੀ ਤਬਾਹੀ ਕਾਹਨੂੰ ਕਰਵਾਉਣੀ ਸੀ, ਇੰਨੇ 100 ਬਿਲੀਅਨ ਜਿਹੜਾ ਖਰਚ ਵੀ ਹੋਇਆ ਔਰ ਅਮਰੀਕਾ ਦੀ ਪ੍ਰੈਸਟੀਜ ਵੀ ਟੁੱਟੀ। ਪਰ ਪਹਿਲਾਂ ਮੈਂ ਜਿਹੜਾ ਉਹ ਟਰੰਪ, ਉਹਨਾਂ ਨੇ ਡਿਫੈਂਡ ਕੀਤਾ ਇਸ ਡੀਲ ਨੂੰ, ਔਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਇਹ ਜਿਹੜੇ ਮੂਰਖ ਨੇ ਜਿਹੜੇ ਇਹਦਾ ਵਿਰੋਧਤਾ ਕਰ ਰਹੇ ਨੇ ਡੀਲ ਦੇ, ਜਿਹੜੇ ਕਹਿੰਦੇ ਨੇ ਕਿ ਜਿਵੇਂ ਮੈਂ ਈਰਾਨ ਦੇ ਉੱਤੇ ਕੋਈ ਜ਼ਿਆਦਾ ਸਖਤ ਨਹੀਂ ਹੋਇਆ, ਇਹਨਾਂ ਨਾਲੋਂ ਜ਼ਿਆਦਾ ਸਿਆਣੀ ਤਾਂ ਸਟਾਕ ਮਾਰਕੀਟ ਹੈ। ਜੇ ਸਟਾਕ ਮਾਰਕੀਟ ਜਿਹੜੀ ਹੈ ਉਹ ਰਿਕਾਰਡ ਹਾਈ ਤੇ ਗਈ ਹੈ, ਤੇਲ ਦੀਆਂ ਕੀਮਤਾਂ ਥੱਲੇ ਡਿੱਗੀਆਂ ਨੇ, ਟੰਬਲਿੰਗ ਡਾਊਨ, ਤੇ ਫਿਰ ਇਹਨਾਂ ਮੂਰਖਾਂ ਨੂੰ ਸਮਝ ਨਹੀਂ ਹੈ, ਜਾਂ ਇਹ ਈਰਖਾ ਕਰਦੇ ਨੇ, ਜੈਲਸ ਨੇ, ਤੇ ਜਾਂ ਸਟੂਪਿਡ ਨੇ। ਟਰੰਪ ਦਾ ਤਾਂ ਸਟਾਈਲ ਤਾਂ ਇਹੀ ਹੈ ਨਾ। ਉਹਨੇ ਕਿਹਾ ਜੀ ਇਹਨਾਂ ਨੂੰ ਸਮਝ ਨਹੀਂ ਹੈ ਕਿ ਵੀ ਇਹ ਕਿੰਨੀ ਵਧੀਆ ਡੀਲ ਹੋਈ ਹੈ, ਵੀ ਸਟਾਕ ਮਾਰਕੀਟ ਉੱਤੇ ਚਲੀ ਗਈ, ਆਇਲ ਪ੍ਰਾਈਸ ਥੱਲੇ ਚਲੇ ਗਏ,
ਇਹ ਆਪਣੇ ਆਪ ਦੇ ਵਿੱਚ ਹੀ ਦੱਸਦੀ ਹੈ ਵੀ ਇਹ ਕਿੰਨੀ ਵਧੀਆ ਡੀਲ ਹੈ ਨਾ। ਔਰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਇਹ ਟੇਕ ਲਈ ਹੈ। ਔਰ ਇਹ ਜਿਹੜੀ ਹੁਣ ਐਂਗਰ ਦੀ ਗੱਲ ਹੈ, ਜਿਹੜੀ ਕਿ AFP ਦੀ ਸਟੋਰੀ ਹੈ ਕਿ ਟਰੰਪਸ ਈਰਾਨ ਡੀਲ ਸਪਾਰਕਸ ਐਂਗਰ ਅਮੰਗ ਰਿਪਬਲਿਕਨ ਹੌਕਸ, ਕਿ ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚ ਬੈਠੇ ਇਹ ਜਦੋਂ ਪੋਲੀਟੀਕਲੀ ਕੋਈ ਬਹੁਤ ਤਿੱਖੀ ਸੁਰ ਵਾਲਾ ਹੋਏ ਉਹਨੂੰ ਹੌਕ ਕਹਿੰਦੇ ਨੇ, ਬਾਜ਼ ਦੇ ਉੱਤੇ ਕਿ ਬਾਜ਼ ਵਾਂਗ ਹੈ। ਤੇ ਜਿਹੜਾ ਥੋੜਾ ਜਿਹਾ ਨਰਮ ਸਟੈਂਡ ਵਾਲਾ, ਨਰਮ ਦਲੀਏ ਜਿਹਨੂੰ ਕਹਿੰਦੇ ਨੇ, ਉਹਨਾਂ ਨੂੰ ਪਿਜਨ ਕਹਿੰਦੇ ਨੇ ਕਿ ਜੀ ਕਬੂਤਰਾਂ ਵਰਗੇ। ਹੁਣ ਉਹ ਕਹਿੰਦਾ ਵੀ ਜਿਹੜੇ ਰਿਪਬਲਿਕਨ ਹੌਕ ਨੇ ਉਹਨਾਂ ਨੇ ਇਸ ਦੇ ਉੱਤੇ ਬੜੀ ਸਖਤ ਲਾਈਨ ਲਈ ਹੈ। ਔਰ ਸਭ ਤੋਂ ਜ਼ਿਆਦਾ ਇਸ ਦੇ ਉੱਤੇ ਜਿਹੜਾ ਤਿੱਖੇ ਦੀ ਗੱਲ ਹੈ, ਰਿਪਬਲਿਕਨ ਸੈਨੇਟਰ ਨੇ ਬਿਲ ਕੈਸਿਡੀ, ਉਹਨਾਂ ਨੇ ਆਪਣੇ ਜਿਹੜਾ ਲਿਖਿਆ, ਉਹਨਾਂ ਨੇ ਕਿਹਾ ਕਿ ਵੀ ਇਹ ਰੋਨਾਲਡ ਰੀਗਨ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਹੈ ਵੁੱਡ ਬੀ ਰੋਲਿੰਗ ਓਵਰ ਇਨ ਹਿਸ ਗ੍ਰੇਵ, ਕਿ ਉਹ ਆਪਣੀ ਕਬਰ ਦੇ ਵਿੱਚ ਜਿਹੜਾ ਉਹ ਪਲਸੇਟੇ ਮਾਰ ਰਿਹਾ ਹੋਏਗਾ। ਦਾ ਵਰਸਟ ਫੋਰਨ ਪਾਲਿਸੀ ਬਲੰਡਰ ਇਨ ਡੈਕੇਡਸ, ਇਹ ਜਿਹੜਾ ਟਰੰਪ ਦਾ ਡੀਲ ਕਰਨਾ ਹੈ ਇਹ ਕਈ ਦਹਾਈਆਂ ਦੇ ਵਿੱਚ ਜਿਹੜਾ ਇਹ ਇਸ ਤੋਂ ਮਾੜਾ ਕੋਈ ਵਿਦੇਸ਼ ਮੰਤਰਾਲੇ ਨਾਲ ਸੰਬੰਧਿਤ ਫੈਸਲਾ ਨਹੀਂ ਲਿਆ ਗਿਆ। ਉਹਨਾਂ ਨੇ ਕਿਹਾ ਕਿ ਬਿਫੋਰ ਦਾ ਵਾਰ ਦਾ ਸਟੇਟ ਵਾਜ਼ ਓਪਨ, Iran was being crushed by sanctions and 13 service members were still alive. Now 13 Americans are dead, families have paid billions at the pump, sanctions will be lifted and the bombing has stopped. उन्होंने कहा जी ये जंग कानू करनी से इन्हें मरवाए, इन्ना ये होया और ये जड़ा ये तो वर्स्ट फॉरेन पॉलिसी का डिसीजन है कई दहाकियां दे विच। फिर इस दे नाल जिहड़े ने थ्रैट टू अमेरिका, पर ਪ੍ਰੈਜ਼ੀਡੈਂਟ ਟਰੰਪ ਨੇ ਸਿੱਧੇ ਸਿੱਧੇ ਕਿਹਾ ਕਿ ਭਾਈ ਅਸੀਂ ਜਿਹੜਾ ਈਰਾਨ ਨੂੰ ਨਿਊਕਲੀਅਰ ਨਹੀਂ ਬਣਾਉਣ ਦੇਣਾ, ਉਹਦੇ ਤੋਂ ਕਮਿਟਮੈਂਟ ਲਈ ਹੈ ਔਰ ਅਸੀਂ ਇਹਦੇ ਨਾਲ ਮਿਡਲ ਈਸਟ ਨੂੰ ਸੇਵ ਕੀਤਾ। ਔਰ ਇਹ ਸਾਰੇ ਦੇ ਚਲਦਿਆਂ ਦੂਸਰੇ ਟੈਡ ਕਰੂਜ਼, ਜਿਵੇਂ ਮੈਂ ਕਿਹਾ, ਉਹਨਾਂ ਨੇ ਨਰਮ ਲਾਈਨ ਲਈ ਹੈ। ਉਹਨਾਂ ਨੇ ਕਿਹਾ ਕਿ ਵੀ ਕੋਈ ਗੱਲ ਨਹੀਂ ਹੈ ਕਿ ਇਹ ਜਿਹੜੀ ਹੈ ਉਹਨਾਂ ਨੇ ਅਪੋਜ਼ ਕੀਤਾ ਜਿਹੜਾ 300 ਬਿਲੀਅਨ ਈਰਾਨ ਨੂੰ ਦੇਣਾ। ਸਡਨਲੀ ਕਮ ਇਨ ਵਿਦ ਮੈਸਿਵ ਬਕਟਸ ਆਫ ਕੈਸ਼ ਟੂ ਲੈਟ them ਰੀਬਿਲਡ ਐਂਡ ਬਿਕਮ ਏ ਥ੍ਰੈਟ ਟੂ ਅਮਰੀਕਾ ਅਗੇਨ, ਕਿ ਜੀ ਇਹ ਤਾਂ ਅਗੇਨ ਇੱਕਦਮ ਰੀਬਿਲਡ ਹੋਣਗੇ, ਅਮਰੀਕਾ ਦੇ ਲਈ ਥ੍ਰੈਟ ਹੋਣਗੇ। ਔਰ ਇਸ ਦੇ ਨਾਲ ਜਿਹੜੇ ਟੈਕਸਸ ਦੇ ਸੈਨੇਟਰ ਜੌਨ ਕੋਰਨੀਅਨ ਹੈ, ਉਹਨਾਂ ਨੇ ਰਿਪੋਰਟਰਸ ਨੂੰ ਕਿਹਾ ਕਿ ਹੀ ਵਾਜ਼ ਕੰਸਰਨਡ ਦਾ ਅਕੋਰਡ ਕੁਡ ਬੀ ਲਿਟਲ ਮੋਰ ਦੈਨ ਐਨ ਇੰਟਰਮਿਸ਼ਨ ਲੀਵਿੰਗ ਈਰਾਨ ਏਬਲ ਟੂ ਰੀਬਿਲਡ ਇਟਸ ਆਰਸੈਨਲ ਐਂਡ ਕੀਪ ਐਨਰਿਚਿੰਗ ਯੂਰੇਨੀਅਮ, ਕਿ ਇਹ ਨਾ ਹੋਏ ਵੀ ਈਰਾਨ ਇਸ ਦਾ ਫਾਇਦਾ ਉਠਾ ਕੇ ਉਹਨਾਂ ਦੇ ਲਈ ਇੱਕ ਇੰਟਰਵਲ ਵਾਂਗ ਹੋਏ, ਉਹ ਆਪਣਾ ਅਗੇਨ ਐਨਰਿਚ ਕਰੇ ਯੂਰੇਨੀਅਮ ਔਰ ਆਪਣਾ ਆਰਸੈਨਲ ਬਣਾਏ। ਇਸੇ ਤਰ੍ਹਾਂ ਸੈਨੇਟ ਮੈਜੋਰਿਟੀ ਲੀਡਰ ਜਿਹੜੇ ਨੇ ਮਿਸਟਰ ਜੌਨ ਥਿਊਨ, ਉਹਨਾਂ ਦੀ ਅਪਰੋਚ ਕੌਸ਼ੀਅਸ ਸੀ, ਪਰ ਉਹਨਾਂ ਨੇ ਕਿਹਾ ਵੀ ਲਾਅ ਮੇਕਰ ਜਿਹੜੇ ਨੇ ਦੇ ਨੀਡ ਆਨਸਰਸ ਔਨ ਵੈਦਰ ਦਾ ਐਗਰੀਮੈਂਟ ਐਡਰੈਸਡ ਇਰਾਨਸ ਨਿਊਕਲੀਅਰ ਪ੍ਰੋਗਰਾਮ, ਬੈਲਿਸਟਿਕ ਮਿਸਲਸ ਐਂਡ ਸਪੋਰਟ ਫਾਰ ਮਿਲੀਟੈਂਟ ਗਰੁੱਪਸ, ਕਿਉਂਕਿ ਜਿਵੇਂ ਮੈਂ ਕਿਹਾ ਵੀ ਇਹ 60 ਦਿਨ ਕਰੂਸ਼ਲ ਹੋਣੇ ਨੇ। ਇੱਧਰਲੇ ਇਹਨਾਂ ਹੌਕਸ ਨੇ ਵੀ ਕੋਸ਼ਿਸ਼ ਕਰਨੀ ਹੈ ਡੀਰੇਲ ਕਰਨ ਦੀ। ਇਜ਼ਰਾਈਲ ਉਹਨਾਂ ਦੀ ਏਜੰਸੀ ਮੋਸਾਦ ਕਿਸ ਲੈਵਲ ਤੇ ਕੀ ਕਰੇਗੀ ਇਹ ਆਉਣ ਵਾਲੇ ਦਿਨ ਹੀ ਦੱਸਣਗੇ। ਪਰ ਇਕੱਲਾ ਇਹੀ ਨਹੀਂ ਵੀ ਟਰੰਪ ਨੇ ਹਾਰਡ ਲਾਈਨ ਲਈ ਹੈ ਔਰ ਉਹਨਾਂ ਨੂੰ ਜਿਹੜਾ ਉਹ ਫੂਲ ਕਿਹਾ ਹੈ। ਈਵਨ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ, ਕਿਉਂਕਿ ਇੱਕ ਇਜ਼ਰਾਈਲੀ ਮਿਨਿਸਟਰਸ ਨੇ ਵੀ ਜਿਹੜਾ ਉਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਨੂੰ ਜਿਹੜਾ ਇਸ ਦੇ ਲਈ ਬੁਰਾ ਭਲਾ ਕਹਿਣਾ ਸ਼ੁਰੂ ਕੀਤਾ। ਤੇ JD ਵੈਂਸ ਨੇ ਕਿਹਾ ਕਿ ਵੀ President Trump is the only head of state in the entire world who is sympathetic to the nation of Israel. ਇਹ ਸਾਰੀ ਦੁਨੀਆ 'ਚ ਜੇ ਇਜ਼ਰਾਈਲ ਦੇ ਲਈ ਕੋਈ ਹਮਦਰਦੀ ਰੱਖਦਾ ਤੇ ਉਹ ਪ੍ਰੈਜ਼ੀਡੈਂਟ ਟਰੰਪ ਹੈ। ਆਪਣਾ ਹਾਲ ਦੇਖੋ ਵੀ ਦੁਨੀਆ 'ਚ ਤੁਹਾਨੂੰ ਕਿਵੇਂ ਥੂ ਕਰਦੀ ਕਹਿਣਾ। ਐਂਡ ਵਾਰਨਿੰਗ that Israel should not be criticizing the only powerful ally it has left, ਕਿ ਬਾਕੀਆਂ ਨੇ ਤਾਂ ਕਿਨਾਰਾ ਕਰ ਲਿਆ ਹੋਇਆ ਇਜ਼ਰਾਈਲ ਤੋਂ, ਇੱਕੋ ਇੱਕ ਤੁਹਾਡੇ ਕੋਲ ਬਚਿਆ ਹੈ। ਆਪਣੇ ਇਸ ਕਿਸਮ ਦੀ ਨਿੰਦਿਆ ਦੇ ਨਾਲ ਉਹਨੂੰ ਨਾ ਗਵਾ ਲੈਣਾ। ਔਰ ਨਾਲ ਹੀ ਉਹਨਾਂ ਨੇ ਕਿਹਾ ਵੈਂਸ ਸੈਡ ਇਜ਼ਰਾਈਲੀ ਅਫੀਸ਼ੀਅਲ ਸ਼ੁੱਡ ਵੇਕ ਅਪ ਐਂਡ ਸਮੈਲ ਦਾ ਰਿਐਲਿਟੀ ਆਫ देयर ਕੰਟਰੀਜ਼ ਡਿਪੈਂਡੈਂਸ ਔਨ ਅਮਰੀਕਨ ਸਪੋਰਟ, ਕਿ ਭਾਈ ਜੋ ਵੀ ਤੁਹਾਡਾ ਹੈਗਾ ਅਮਰੀਕਾ ਦੇ ਨਾਲ ਹੀ, ਅਮਰੀਕਾ ਦੇ ਸਿਰ ਤੇ ਹੀ ਤੁਸੀਂ ਤੜਕਦੇ ਫਿਰਦੇ ਹੋ। ਸੋ ਇਸ ਦੇ ਵਿੱਚ ਹੁਣ ਇਹ ਦੇਖਣਾ ਹੋਏਗਾ ਦੋ ਚੀਜ਼ਾਂ ਆਉਣ ਵਾਲੇ ਦਿਨਾਂ 'ਚ। ਇੱਕ ਤਾਂ 60 ਦਿਨਾਂ ਦੇ ਵਿੱਚ ਸਕਸੈਸਫੁਲੀ ਡੀਲ ਤੱਕ ਪਹੁੰਚਣਾ, ਬਹੁਤ ਸਾਰੀਆਂ ਰੁਕਾਵਟਾਂ ਹੋਣਗੀਆਂ, ਬਹੁਤ ਸਾਰੇ ਜਿਹੜੇ ਨੇ ਉਹ ਜਿਹੜੀਆਂ ਨੇ ਨੈਗੇਟਿਵਿਟੀਜ਼ ਹੋਣਗੀਆਂ। ਔਰ ਫਿਰ ਉਸ ਤੋਂ ਬਾਅਦ
ਵਿਦ ਇਨ ਸੈਨੇਟ ਐਂਡ ਕਾਂਗਰਸ, ਖਾਸ ਤੌਰ 'ਤੇ ਮਿਡ ਟਰਮ ਇਲੈਕਸ਼ਨਾਂ ਤੱਕ ਪਹੁੰਚਦੇ ਆ ਪ੍ਰੈਜ਼ੀਡੈਂਟ ਟਰੰਪ ਕਿੰਨਾ ਕੁ ਜਿਹੜੀ ਸਪੋਰਟ ਉਹਨਾਂ ਨੇ ਲੂਜ਼ ਕੀਤੀ ਡਿਊਰਿੰਗ ਦਾ ਵਾਰ ਉਹਨੂੰ ਗੇਨ ਕਰਨਗੇ, ਇਸ 'ਤੇ ਡਿਪੈਂਡ ਕਰੇਗਾ। ਪਰ ਅਸੀਂ ਸਮਝਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਬੇਸ਼ੱਕ ਇਨੀਸ਼ੀਅਲੀ ਇਜ਼ਰਾਈਲ ਜਾਂ ਮੋਸਾਦ ਘੇਰ ਕੇ ਲੈ ਗਈ ਹਮਲਾ ਕਰਾਉਣ ਦੇ ਲਈ, ਪਰ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਸਮਝ ਆ ਗਈ ਔਰ ਉਹਨਾਂ ਨੇ ਸਟੈਂਡ ਲੈ ਲਿਆ ਕਿ ਇਜ਼ਰਾਈਲ ਹੁਣ ਕਿਸ ਹੱਦ ਤੱਕ ਜਾਣਗੇ, ਉਹਨਾਂ ਦੀ ਮੋਸਾਦ ਕੁਝ ਵੀ ਕਰਨ ਦੇ ਸਮਰੱਥ ਰੱਖਦੀ ਹੈ। ਪਰ ਇਹ ਕ੍ਰੈਡਿਟ ਜਾਂਦਾ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਉਹਨਾਂ ਨੇ ਫਾਈਨਲੀ ਹੀ ਹੈਜ਼ ਪੁੱਟ ਹਿਜ਼ ਫੁੱਟ ਡਾਊਨ ਔਰ ਉਹਨਾਂ ਨੇ ਕਿਹਾ ਵੀ ਇਨਫ ਇਜ਼ ਇਨਫ ਔਰ ਮੈਂ ਉਹੀ ਕਰਾਂਗਾ ਜੋ ਮੇਰੇ ਮੁਲਕ ਦੇ ਫਾਇਦੇ ਲਈ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਐਸੇ ਮਹਾਨ ਸੰਤ ਸਿਪਾਹੀ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ, ਸਿੱਖ ਕੌਮ ਦੇ ਸਭ ਤੋਂ ਪਹਿਲੇ ਸਿੱਖ ਬਾਦਸ਼ਾਹ, ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਰਿਚਮੰਡ ਹਿੱਲ, ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ, ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ, ਅਦਬ ਸਤਿਕਾਰ ਸਹਿਤ 26, 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਨੂੰ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਵਿੱਚ ਨਸਲੀ ਨਫ਼ਰਤ ਦਾ ਮਾਹੌਲ ਗਰਮਾਇਆ ਹੋਇਆ ਹੈ। ਬਰਗਿਮਮ ਵਿੱਚ 20 ਜੂਨ ਨੂੰ ਸੱਜੇ ਪੱਖੀ ਪਾਰਟੀ ਬ੍ਰਿਟੇਨ ਫਸਟ ਵੱਲੋਂ ਨਸਲਵਾਦੀ ਸੁਰ ਤੇ ਇੱਕ ਵਿਖਾਵਾ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਯੂਕੇ ਦੇ 25 ਪ੍ਰਮੁੱਖ ਧਾਰਮਿਕ ਆਗੂਆਂ ਨੇ ਨਸਲਵਾਦ ਦੀ ਨਿਖੇਧੀ ਕਰਦਿਆਂ ਸਾਰੀਆਂ ਕੌਮਾਂ ਨੂੰ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਇੱਕ ਸੈਗਮੈਂਟ ਕੀਤਾ ਸੀ ਜਿਹਦੇ 'ਚ ਕਿ ਸਾਡੇ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਟੱਕਰ ਕਾਰਲਸਨ, ਜਿਹੜਾ ਕਿ ਇੰਟਰਨੈਸ਼ਨਲੀ ਨੋਨ ਪੋਡਕਾਸਟਰ ਹੈ ਔਰ ਬਹੁਤ ਵੱਡਾ ਉਹਦਾ ਬੇਸ ਹੈ, ਫੋਲੋਇੰਗ ਹੈ, ਉਸ ਨੇ ਜਿਵੇਂ
ਇਹ ਸਾਰਾ ਜਿਹੜਾ ਹੈਨਰੀ ਨੋਰਵਾਕ ਮਰਡਰ ਹੈ, ਸਿੱਖ ਨੌਜਵਾਨ ਉਹਦੇ 'ਚ ਇਨਵੋਲਵ, ਕਿਰਪਾਨ ਨੂੰ ਨਾਲ ਖਿੱਚ ਕੇ ਉਸ ਨੇ ਜਿਸ ਅੰਦਾਜ਼ ਦੇ ਵਿੱਚ ਨਸਲੀ ਨਫ਼ਰਤ ਵਾਲਾ ਜਿਹੜਾ ਪੋਡਕਾਸਟ ਕੀਤਾ ਐਜ਼ ਇਫ ਕਿ ਕ੍ਰਿਸਚੀਅਨਿਟੀ ਹੀ ਇੱਕ ਸੱਚਾ ਮਜ਼ਹਬ ਹੈ ਔਰ ਬਾਕੀ ਜਿਹੜੇ ਦੂਸਰੇ ਸ਼ੈਤਾਨ ਦੇ ਮਜ਼ਹਬ ਇੱਥੇ ਆ ਗਏ ਨੇ ਉਹ ਖਰਾਬੀ ਕਰ ਰਹੇ ਨੇ, ਉਹਦੇ 'ਚੋਂ ਇੱਕ ਨਫ਼ਰਤ ਝਲਕਦੀ ਸੀ। ਉਸ ਨੂੰ ਬਹੁਤ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਔਰ ਅਸੀਂ ਜਿਵੇਂ ਕੱਲ੍ਹ ਵੀ ਕਿਹਾ ਸੀ ਕਿ ਅੱਡ-ਅੱਡ ਜਿਹੜੇ ਸੋਰਸਿਸ ਤੋਂ ਵੀ ਅੱਡ-ਅੱਡ ਇੰਡੀਵਿਜੂਅਲਸ ਵੱਲੋਂ, ਜਥੇਬੰਦੀਆਂ ਵੱਲੋਂ ਟੱਕਰ ਕਾਲਸਨ ਨੂੰ ਲੈਟਰ ਜਾਣੇ ਚਾਹੀਦੇ ਨੇ ਤਾਂ ਕਿ ਫਿਊਚਰ ਦੇ ਵਿੱਚ ਉਹਨੂੰ ਇਸ ਗੱਲ ਦਾ ਅਹਿਸਾਸ ਹੋਏ ਕਿ ਭਾਈ ਉਹ ਇੱਕ ਪਾਸੜ ਔਰ ਨਸਲਵਾਦੀ ਔਰ ਵਖਰੇਵੇਂ ਭਰਿਆ ਔਰ ਨਫ਼ਰਤ ਭਰਿਆ ਇਸ ਕਿਸਮ ਦਾ ਕੋਈ ਪ੍ਰੋਗਰਾਮ ਕਰਨ ਤੋਂ ਗੁਰੇਜ਼ ਕਰੇ। ਔਰ ਜਿਵੇਂ ਅੱਜ ਹੀ ਸਾਡੇ ਵੀਰ ਬਲਵਿੰਦਰ ਸਿੰਘ ਇੰਡੀਆਨਾ, ਉਹਨਾਂ ਦਾ ਮੈਸੇਜ ਵੀ ਸੀ ਕਿ ਟੱਕਰ ਕਾਲਸਨ ਜਿਹੜਾ ਕਿਸੇ ਵੇਲੇ ਹਿੰਦੂਤਵੀ ਜਿਹੜਾ ਰੇਸਿਜ਼ਮ ਹੈ ਪਾਰਟ ਉਹਦੀ ਵੀ ਗੱਲ ਕਰਦਾ ਸੀ, ਪਰ ਕੁਛ ਅਰਸਾ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਕੁਛ ਐਂਕਰਸ ਜਿਹੜਾ ਇਹਨਾਂ ਦਾ ਹਿੰਦੂਤਵੀਆਂ ਦਾ ਸਟਾਈਲ ਮੁਗਲਾਂ ਨਾਲ ਡੀਲ ਕਰਨ ਦਾ ਵੀ ਸੀ ਤੇ ਹੁਣ ਵੀ ਹੈ, ਉਹਨਾਂ ਰਾਹੀਂ ਹੁਣ ਉਹਨੂੰ ਕੋਈ ਹਿੰਦੂਤਵਾ 'ਚੋਂ ਨਸਲਵਾਦ ਨਜ਼ਰ ਨਹੀਂ ਆਉਂਦਾ। ਉਹ ਹੁਣ ਇਹੀ ਜਿਹੜਾ ਗਰੁੱਪ ਹੈ ਨਸਲਵਾਦੀ ਹਿੰਦੂਆਂ ਦਾ, RSS ਦਾ ਔਰ ਹਿੰਦੂਤਵਾ ਆਈਡੀਓਲੋਜੀ ਦਾ, ਉਹ ਵੀ ਇਹਨਾਂ ਦੇ ਨਾਲ ਜੁਆਇਨ ਵੀ ਨੇ, ਕੁਝ ਜਾਲੀ ਵੀ ਆਈਡੀਆਜ਼ ਬਣਾ ਕੇ। ਔਰ ਦੂਸਰਾ ਕਿਉਂਕਿ ਇਹ ਜਿਹੜਾ ਇਸ ਵੇਲੇ ਸੋਸ਼ਲ ਮੀਡੀਆ ਰਾਹੀਂ ਕਿਤੇ ਵੀ ਇਕੱਠ ਕਰਨਾ ਹੈ ਉਹ ਸੌਖਾ ਵੀ ਹੋ ਗਿਆ, ਪਰ ਉਸ ਸਾਰੇ ਦੇ ਬਿਹਾਈਂਡ ਕੌਣ ਹੁੰਦਾ ਹੈ, ਕਿਵੇਂ ਇਹ ਇੱਕ ਸਾਜ਼ਿਸ਼ ਦੇ ਤਹਿਤ ਈਵਨ ਏਜੰਸੀਆਂ ਇਹਨੂੰ ਇਸਤੇਮਾਲ ਕਰ ਰਹੀਆਂ, ਜਿਵੇਂ ਇੰਡੀਅਨ ਏਜੰਸੀਆਂ ਰਾਹ, ਜਿਵੇਂ ਅਮਰੀਕਾ ਦੇ ਵਿੱਚ ਜੇ ਟਰੱਕ ਡਰਾਈਵਰ ਦਾ ਐਕਸੀਡੈਂਟ ਹੋਇਆ ਤਾਂ ਉਹਨੂੰ ਕਿਵੇਂ ਬਣਾ ਕੇ ਟਰੱਕਰਸ ਦੇ ਖਿਲਾਫ, ਫਿਰ ਸਿੱਖਾਂ ਦੇ ਖਿਲਾਫ, ਫਿਰ ਪੂਰਾ ਬਦਨਾਮ ਕਰਕੇ ਕਿਵੇਂ ਉਹਨਾਂ ਨੇ ਉਸ ਕਿਸਮ ਦੇ ਜਿਹੜੇ ਨੇ ਉਹ ਕਾਨੂੰਨ ਤੱਕ ਪਹੁੰਚ ਗਏ ਕਿ ਕਿੰਨੇ ਲੋਕਾਂ ਨੂੰ ਜਿਹੜਾ ਉਹ ਬੇਰੁਜ਼ਗਾਰ ਕਰ ਦਿੱਤਾ, ਬਦਨਾਮੀ ਇੱਕ ਵੱਖਰੀ ਥਾਂ 'ਤੇ। ਇਵੇਂ ਹੀ ਈਵਨ ਆ ਪਿਛਲੇ ਦਿਨਾਂ ਦੇ ਵਿੱਚ ਹੀ BBC ਨੇ ਇੱਕ ਆਪਣੀ ਇਨਵੈਸਟੀਗੇਟਿਵ ਰਿਪੋਰਟ ਕੀਤੀ ਕਿ ਵੀ ਇਹ ਜਿਹੜੇ ਨਸਲਵਾਦ ਔਰ ਯੂਕਰੇਨੀਅਨ ਕੁਛ ਨੂੰ ਜਿਹੜਾ ਉਹ ਰਸ਼ੀਅਨ ਡਿਪਲੋਮੈਟ ਜਿਹੜਾ ਜ਼ਾਹਰ ਹੈ KGB ਦਾ ਪਲਾਟ ਹੈ, ਉਹਦਾ ਮੁੰਡਾ ਜਿਹੜਾ ਉਹ ਇਨਫੋਰਮੇਸ਼ਨ ਵਾਰਫੇਅਰ 'ਚ ਉਹਨੂੰ ਟ੍ਰੇਨਡ ਕੀਤਾ ਗਿਆ, ਰਸ਼ੀਅਨ ਡਿਪਲੋਮੈਟ ਦਾ ਮੁੰਡਾ। ਇਸ ਨੇ ਗੋਰਿਆਂ ਦੇ ਔਰ ਮੁਸਲਮਾਨੀ ਨਾਵਾਂ ਦੇ ਥੱਲੇ ਜਿਹੜੇ ਨੇ ਟੈਲੀਗ੍ਰਾਮ ਤੇ ਬਾਕੀ ਸੋਸ਼ਲ ਮੀਡੀਆ ਅਕਾਊਂਟ ਉਹਦੇ 'ਤੇ ਅੱਡ-ਅੱਡ ਅਕਾਊਂਟ ਬਣਾਏ ਤੇ ਦੋਵੇਂ ਪਾਸਿਓਂ ਹੀ ਉਸ ਕਿਸਮ ਦੀਆਂ ਈਮੇਲਾਂ ਜਾਂ ਇਸ ਕਿਸਮ ਦੇ ਮੈਸੇਜ ਦੇ ਕੇ ਨਫ਼ਰਤ ਭੜਕਾਉਣ ਦਾ ਕੰਮ ਕਰਦਾ ਸੀ। ਔਰ ਇਹਦੇ 'ਚ ਜਿਹੜੇ ਦੋਨੋਂ ਪਾਸੇ ਲੋਕ ਵਰਤੇ ਗਏ ਜਾਂ ਹਾਇਰ ਕੀਤੇ ਗਏ ਉਹ ਯੂਕਰੇਨੀਅਨ, ਜਿਨ੍ਹਾਂ ਨੂੰ ਜਿਹੜਾ ਉਹ ਪੈਸਿਆਂ ਨਾਲ ਖਰੀਦ ਕੇ ਵਰਤਿਆ ਤਾਂ ਕਿ ਇਹ ਸਟਰਗਲ ਵੀ ਬਦਨਾਮ ਹੋਏ ਪੱਛਮ 'ਚ। ਹੁਣ ਇਹ ਪੂਰੀ ਇਨਵੈਸਟੀਗੇਟਿਵ ਰਿਪੋਰਟ ਹੈ। ਹੁਣ ਇਹਦੇ ਤੋਂ ਸਾਨੂੰ ਤਾਂ ਕਦੇ ਕੋਈ ਭੁਲੇਖਾ ਨਹੀਂ ਹੈ ਕਿ ਵੀ ਆ ਜਿਹੜੇ ਬੇਲੋੜੇ ਬਹੁਤ ਸਾਰੇ ਇਸ਼ੂ ਸੋਸ਼ਲ ਮੀਡੀਆ ਦੇ ਉੱਤੇ ਡਿਸਕਸ ਹੁੰਦੇ ਨੇ, ਜਿਹਦੇ 'ਚ ਸਿੱਖ ਨਾਮ ਵਰਤੇ ਜਾਂਦੇ ਨੇ, ਸਿੱਖਾਂ ਤੇ ਮੁਸਲਮਾਨਾਂ ਦੇ ਖਿਲਾਫ ਇਸ ਕਿਸਮ ਦੀ ਲਾਈਨ ਜਿਹੜੀ ਆ ਉਹ ਲਈ ਜਾਂਦੀ ਹੈ। ਹਾਲਾਂਕਿ ਕ੍ਰਾਈਮ ਹੁੰਦਾ ਆ। ਪਿਛਲੇ ਦਿਨਾਂ 'ਚ ਖੈਬਰ ਪਖਤੂਨਖਵਾ ਦੇ ਮਰਦਾਨ ਏਰੀਆ ਦੇ ਵਿੱਚ ਇੱਕ ਸਿੱਖ ਕਪਲ ਜਿਹੜਾ ਗੁਰਦੁਆਰੇ ਦੀ ਸੇਵਾ ਸੰਭਾਲ ਕਰਦਾ ਸੀ, ਹਾਲਾਂਕਿ ਉਹ ਸਿੱਖੀ ਸਰੂਪ ਨਹੀਂ ਆ, ਉਹਨਾਂ ਦੇ ਨਾਮ ਹੀ ਉਹਨਾਂ ਦਾ ਮਰਡਰ ਹੋਇਆ। ਜ਼ਾਹਰ ਹੈ ਵੀ ਜਿਹੜਾ ਕ੍ਰਾਈਮ ਤਾਂ ਕੋਈ ਵੀ ਫੜ ਵੀ ਲਿਆ, ਉਹ ਜਿਹੜਾ ਕਦੇ ਉੱਥੇ ਹੀ ਗੁਰਦੁਆਰੇ ਦੇ ਬਾਹਰ ਜਿਸ ਨੂੰ ਜਿਹੜਾ ਉਹ ਜਿਹੜਾ ਐਜ਼ ਏ ਸਿਕਿਉਰਿਟੀ ਗਾਰਡ ਸੀ ਉਹੀ ਉਹਦੇ ਲਈ ਜਿਵੇਂ ਉਹਨੂੰ ਗ੍ਰਿਫਤਾਰ ਵੀ ਕਰ ਲਿਆ। ਹੁਣ ਦੇਖੋ ਇੱਕ ਨਫ਼ਰਤ ਦਾ ਤਰੀਕਾ ਹੁੰਦਾ ਹੈ, ਜਿਹੜੇ ਲੋਕ ਨਫ਼ਰਤੀ ਹੁੰਦੇ ਨੇ ਜਾਂ ਜਨੂਨੀ ਹੁੰਦੇ ਨੇ, ਜੇ ਹਕੂਮਤ ਕਾਰਵਾਈ ਨਾ ਕਰੇ ਜਾਂ ਉਹਨਾਂ ਨੂੰ ਲੈਟ ਗੋ ਕਰੇ ਜਾਂ ਫਿਰ ਤੁਸੀਂ ਕਿਸੇ ਸਿਸਟਮ ਨੂੰ ਦੋਸ਼ ਦੇ ਸਕਦੇ। ਲੇਕਿਨ ਘਟਨਾ ਕਿਤੇ ਵੀ ਹੁੰਦੀ ਹੈ ਕ੍ਰਾਈਮ ਦੀ, ਉਸ ਨੂੰ ਜੋੜ ਕੇ ਫਿਰ ਉਹ ਸਿੱਖਾਂ ਔਰ ਮੁਸਲਮਾਨਾਂ ਦੇ ਨਫ਼ਰਤੀ ਕਾਰਡ ਖੇਲਣ ਵਾਲੇ ਜਿਹੜੇ ਬਿਲਕੁਲ ਜਿਵੇਂ ਇਹ BBC ਦੀ ਇਨਵੈਸਟੀਗੇਟਿਵ ਰਿਪੋਰਟ ਹੈ ਇਵੇਂ ਹੀ ਉਹ ਆਪਣਾ ਕੰਮ ਸ਼ੁਰੂ ਕਰ ਦਿੰਦੇ ਨੇ। ਹੁਣ ਇਹੀ ਜਿਹੜਾ ਈਵਨ ਜਿਹੜਾ ਵਾਕਿਆ ਜਿਹਦੇ 'ਚ ਜਿਹੜਾ ਨੋਰਵਾਕ ਹੈਨਰੀ ਨੋਰਵਾਕ ਮਾਰਿਆ ਜਾਂਦਾ ਹੈ, ਕਿਵੇਂ ਇੰਨਾ ਵੱਡਾ ਇਸ਼ੂ ਬਣਾ ਦਿੱਤਾ ਗਿਆ, ਕਿਸ ਲੈਵਲ ਦੇ ਉੱਤੇ ਰਾਈਟ ਵਿੰਗ ਦੀ ਉਹਨਾਂ ਦੀ ਪਾਰਟੀ ਬ੍ਰਿਟਨ ਫਸਟ ਉਸ ਨੇ ਥਾਂ ਦੇ ਉੱਤੇ ਪ੍ਰੋਟੈਸਟ ਹੋਣ। ਜਿਹੜੀ ਖਬਰ ਹੈ ਕਿ ਆਉਣ ਵਾਲੇ 20 ਜੂਨ ਨੂੰ ਸੈਚਰਡੇ ਜਿਹੜਾ ਕਮਿੰਗ ਹੈ 2 ਦਿਨ ਬਾਅਦ ਬਰਮਿੰਗਮ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਇਹਨਾਂ ਨੇ ਬ੍ਰਿਟਨ ਫਸਟ ਪਾਰਟੀ ਨੇ ਰੱਖਿਆ। ਨਫ਼ਰਤ 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 ਉਹੀ ਪਾਰਟ ਜਿਹੜੀ ਟੱਕਰ ਕਾਲਸਨ ਨੇ ਲਾਈਨ ਲਈ ਜਾਂ ਜਿਸ ਦੇ ਉੱਤੇ ਈਵਨ JD ਵੈਂਸ ਦਾ ਵੀ ਜਿਹੜਾ ਸੀ ਉਹ ਨੈਗੇਟਿਵ
ਐਲਨ ਮਸਕ ਦਾ ਵੀ ਸਾਰਾ ਇਮੀਗ੍ਰੈਂਟਸ ਨੂੰ ਬਲੇਮ ਕਰਨ ਦਾ। ਅੱਛਾ। ਪਰ ਮੈਂ ਸਮਝਦਾ ਵੀ ਜਿਹੜੇ ਧਰਮੀ ਲੋਕ ਹੁੰਦੇ ਨੇ ਜਾਂ ਜਿਹੜੇ ਵੀ ਸੱਚਮੁੱਚ ਦੇ ਰੱਬ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਦੇ ਲਈ ਤਾਂ ਨਫ਼ਰਤ ਦੀ ਕੋਈ ਥਾਂ ਨਹੀਂ ਹੁੰਦੀ। ਸੋ ਇਸ ਮੌਕੇ ਦੇ ਉੱਤੇ ਜਦੋਂ ਅਸੀਂ ਸੇਵਾਵਾਂ ਦੇਖਦੇ ਹਾਂ, ਇਕੱਲਾ ਕੋਈ ਇਹ ਨਹੀਂ ਹੈ ਕਿ ਵੀ ਤੁਸੀਂ ਕਿਸੇ ਥਾਂ ਤੇ ਖਲੋ ਕੇ ਤਕਰੀਰ ਕਰਕੇ ਜਾਂ ਲੈਕਚਰ ਕਰਕੇ ਆਪਣਾ ਜਿਹੜਾ ਰੋਲ ਅਦਾ ਕਰ ਦਿੰਦੇ ਹੋ। ਹੁਣ ਅਸੀਂ ਅਗੇਨ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਇਸ ਮੌਕੇ ਦੇ ਉੱਤੇ ਜਿੱਥੇ ਕਿ ਇਸ ਵੇਲੇ ਸਿੱਖ ਕੌਮ ਦੇ ਵਿੱਚ ਇੱਕ ਘਬਰਾਹਟ ਵੀ ਹੈ, ਕਿਉਂਕਿ ਨਸਲੀ ਹਮਲੇ ਵੀ ਹੋ ਵੀ ਰਹੇ ਨੇ ਕਿਤੇ ਨਾ ਕਿਤੇ ਜਾਂ ਦੂਜੇ, ਲੇਕਿਨ ਇਸ ਸਾਰੇ ਨੂੰ ਕਿਤੇ ਨਾ ਕਿਤੇ ਧਾਰਮਿਕ ਲੈਵਲ ਦੇ ਉੱਤੇ ਕੋਆਰਡੀਨੇਟ ਕਰਵਾ ਕੇ ਇਸ ਲੈਵਲ ਦਾ ਕੋਈ ਐਫਰਟ, ਉਹ ਅੱਜ ਹੀ ਮੇਰੀ ਡਾਕਟਰ ਇਕਦਾਰ ਕਰਾਮਤ ਚੀਮਾ ਦੇ ਨਾਲ ਗੱਲ ਹੋਈ ਔਰ ਉਹਨਾਂ ਦਾ ਐਫਰਟ, ਉਹ ਡਾਇਰੈਕਟਰ ਵੀ ਨੇ ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ UN ਦੇ ਵਿੱਚ ਐਜ਼ ਐਡਵਾਈਜ਼ਰ ਵੀ ਨੇ। ਉਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਬਾਕੀਆਂ ਦੇ ਸਹਿਯੋਗ ਦੇ ਨਾਲ। 25 ਜਿਹੜੇ ਵੱਡੇ ਜਿਹੜੇ ਧਾਰਮਿਕ ਆਗੂ ਨੇ, ਜਿਨ੍ਹਾਂ ਦੇ ਵਿੱਚ ਚਰਚ ਆਫ ਇੰਗਲੈਂਡ ਦੇ ਬਿਸ਼ਪ ਮਾਈਕਲ ਔਰ ਬਿਸ਼ਪ ਐਸਟਰ ਜੋਇਨ ਨੇ, ਉਹਨਾਂ ਨੇ ਜਿਹੜਾ ਇੱਕ ਸਟੇਟਮੈਂਟ ਜਾਰੀ ਕੀਤੀ ਹੈ। ਐਂਡ ਠੀਕ ਇਸ ਬ੍ਰਿਟਨ ਫਸਟ ਪਾਰਟੀ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾਣਾ ਉਸ ਤੋਂ ਠੀਕ ਪਹਿਲਾਂ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਸਟੈਂਡ ਲਿਆ ਕਿ ਭਾਈ ਇਹ ਬਰਮਿੰਗਮ ਹੈਜ਼ ਲੌਂਗ ਬੀਨ ਅ ਸਿਟੀ ਦੈਟ ਵੈਲਕਮਸ ਐਂਡ ਇਜ਼ ਐਨਰਿਚਡ ਬਾਈ ਪੀਪਲ ਫਰਮ ਡਿਫਰੈਂਟ ਕੰਟਰੀਜ਼, ਕਲਚਰਸ ਐਂਡ ਫੇਥ। ਦਿਸ ਕੰਟੀਨਿਊਸ ਟੂਡੇ ਕਿ ਭਾਈ ਬਰਮਿੰਗਮ ਵਾਸੀਓ, ਇਹ ਤੁਹਾਡੀ ਸ਼ਹਿਰ ਜਿਹੜਾ ਹੈ, ਇੱਥੇ ਅੱਡ-ਅੱਡ ਮੁਲਕਾਂ ਦੇ, ਅੱਡ-ਅੱਡ ਸੱਭਿਆਚਾਰਾਂ ਦੇ, ਤਹਿਜ਼ੀਬਾਂ ਦੇ ਔਰ ਮਜ਼ਹਬਾਂ ਦੇ ਲੋਕ ਰਹਿੰਦੇ ਨੇ ਔਰ ਇਹ ਲਗਾਤਾਰਤਾ ਨਾਲ ਇਸ ਤਰੀਕੇ ਨਾਲ ਹੀ ਹੈ। ਐਜ਼ ਲੀਡਰਸ ਆਫ ਫੇਥ ਕਮਿਊਨਿਟੀਜ਼ ਅਕ੍ਰੋਸ ਆਵਰ ਸਿਟੀ we celebrate Birmingham's diversity and reject only attempt to reverse it। ਕਿ ਅਸੀਂ ਸਾਰੇ ਹੀ ਜਿਹੜੇ ਇਹਨਾਂ ਫੇਥ ਕਮਿਊਨਿਟੀਜ਼ ਦੇ ਜਿਹੜੇ 25 ਨੇ ਥੱਲੇ ਆਪਣੇ ਦਸਤਖਤ ਔਰ ਡੈਜ਼ਿਗਨੇਸ਼ਨ ਦਿੱਤੇ ਨੇ ਕਿ ਭਾਈ ਅਸੀਂ ਜਿਹੜੀ ਇਸ ਸ਼ਹਿਰ ਦੀ ਡਾਈਵਰਸਿਟੀ ਹੈ, ਵਿਭਿੰਨਤਾ ਹੈ ਔਰ ਜਿਹੜਾ ਵੀ ਇਸ ਵਿਭਿੰਨਤਾ ਨੂੰ ਖਤਮ ਕਰਨ ਦੇ ਲਈ, ਹੁਣ ਜਿਵੇਂ ਰੇਸਿਜ਼ਮ ਦਾ ਮਤਲਬ ਕੀ ਹੈ ਕਿ ਭਾਈ ਇਹ ਗੋਰਿਆਂ ਦਾ ਕੰਟੀਨੈਂਟ ਹੈ, ਗੋਰਿਆਂ ਦਾ ਮਹਾਦੀਪ ਹੈ ਔਰ ਇੱਥੇ ਦੂਜਿਆਂ ਨੂੰ ਕੋਈ ਹੱਕ ਨਹੀਂ ਹੈ। ਅੱਛਾ। ਤੇ ਡਾਈਵਰਸਿਟੀ ਹੈ ਕਿ ਭਾਈ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਬਿਨਾਂ ਜ਼ਾਤ, ਰੰਗ, ਨਸਲ, ਜੈਂਡਰ ਦੇ ਵਿਤਕਰੇ ਦੇ ਕੋਈ ਵੀ ਜਿਹੜਾ ਹੈ ਉਹ ਵੱਸ ਸਕਦਾ ਹੈ। ਸੋ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਅਟੈਂਪਟ ਹੈ ਇਸ ਡਾਈਵਰਸਿਟੀ ਨੂੰ ਰਿਵਰਸ ਕਰਨ ਦਾ, ਉਸ ਨੂੰ ਕੰਡੈਮ ਕਰਦੇ ਹਾਂ। ਆਵਰ ਕਮਿਊਨਿਟੀਜ਼ ਆਰ ਬੈਟਰ, ਰਿਚਰ ਐਂਡ ਸਟਰੋਂਗਰ ਵੈਨ ਵੀ ਇਨਕਲੂਡ ਐਂਡ ਸਰਵ ਆਲ ਹੂ ਲਿਵ ਹੀਅਰ wherever they may come from। ਕਿ ਅਸੀਂ ਇਹਦੇ ਨਾਲ ਹੀ ਅਮੀਰ ਹੁੰਦੇ ਹਾਂ, ਬੈਟਰ ਹੁੰਦੇ ਹਾਂ ਔਰ ਮਜ਼ਬੂਤ ਹੁੰਦੇ ਹਾਂ, ਤਾਂ ਕਿ ਜਿਹੜੇ ਵੀ ਕਿਤੋਂ ਵੀ ਆਏ ਨੇ ਉਹ ਇੱਥੇ ਆਜ਼ਾਦੀ ਨਾਲ ਜਿਹੜਾ ਉਹ ਰਹਿ ਸਕਣ। ਐਜ਼ ਫੇਥ ਲੀਡਰਸ we will continue to work together for the peace and flourishing of all in our city regardless of their race, faith or background। ਇੱਕ ਫੇਥ ਲੀਡਰ ਦੇ ਤੌਰ ਤੇ ਅਸੀਂ ਟੁਗੈਦਰ ਰਵਾਂਗੇ ਅਮਨ ਦੇ ਲਈ, ਤਾਂ ਕਿ ਸਾਡਾ ਸ਼ਹਿਰ ਦੇ ਰਹਿਣ ਵਾਲਾ ਭਾਵੇਂ ਕੋਈ ਕਿਸੇ ਨਸਲ, ਮਜ਼ਹਬ ਜਾਂ ਪਿਛੋਕੜ ਦਾ ਹੈ, ਉਹ ਆਰਾਮ ਦੇ ਨਾਲ ਜ਼ਿੰਦਗੀ ਬਸਰ ਕਰ ਸਕੇ। ਸੋ ਇਸ ਦੇ ਵਿੱਚ ਜਿਹੜੀ ਦਸਤਖਤ ਨੇ ਉਹਨਾਂ ਦੇ ਵਿੱਚ ਰਾਈਟ ਰੈਵਰ ਡਾਕਟਰ ਮਾਈਕਲ ਵੋਲੈਂਡ, ਇਹ ਬਿਸ਼ਪ ਨੇ ਬਰਮਿੰਗਮ ਚਰਚ ਆਫ ਇੰਗਲੈਂਡ ਦੇ। ਬਿਸ਼ਪ ਹੋਣਾ ਬਹੁਤ ਵੱਡੀ ਗੱਲ, ਕਿਉਂਕਿ ਜਿਹੜਾ ਆਫੀਸ਼ੀਅਲ ਰਿਲੀਜਨ ਹੈ UK ਦਾ, ਉਹ ਤਾਂ ਜਿਹੜਾ ਕਿੰਗ ਜਾਂ ਕੁਈਨ ਹੁੰਦੀ ਹੈ ਉਹ ਹੀ ਹੈਡ ਹੁੰਦੀ ਹੈ ਔਰ ਇਹ ਚਰਚ ਆਫ ਇੰਗਲੈਂਡ ਇਕੱਲਾ ਬ੍ਰਿਟਨ 'ਚ ਹੀ ਨਹੀਂ ਹੈ। ਇਹ ਜਿਹੜੀ 15th ਸੈਂਚਰੀ ਦੇ ਵਿੱਚ ਪ੍ਰੋਟੈਸਟੈਂਟ ਮੂਵਮੈਂਟ ਚੱਲੀ, ਇਹ ਦੁਨੀਆ ਭਰ ਦੇ ਵਿੱਚ ਮਿਲੀਅਨਸ ਐਂਡ ਮਿਲੀਅਨਸ ਇਹਨਾਂ ਦੇ ਫਾਲੋਅਰ ਨੇ। ਸੋ ਬਿਸ਼ਪ ਦਾ ਸਿਗਨੇਟਰੀ ਹੋਣਾ ਬਹੁਤ ਵੱਡੀ ਗੱਲ ਹੈ। ਫਿਰ ਰੈਵਰਡ ਐਥਰ ਪ੍ਰਾਇਰ, ਇਹ ਬਿਸ਼ਪ ਨੇ ਐਸਟਨ ਦੇ ਚਰਚ ਆਫ ਇੰਗਲੈਂਡ ਦੇ। ਸੋ ਬਰਮਿੰਗਮ ਦੇ ਦਾ ਬਿਸ਼ਪ ਵੀ ਔਰ ਐਸਟਨ ਦਾ ਵੀ ਔਰ ਚਰਚ ਆਫ ਇੰਗਲੈਂਡ ਦੀ ਇੱਕ ਆਪਣੀ ਇੰਪੋਰਟੈਂਸ ਹੈ। ਜਿਵੇਂ ਮੈਂ ਕਿਹਾ ਕਿ ਆਫੀਸ਼ੀਅਲੀ ਜਿਹੜਾ ਕਿੰਗ ਚਾਰਲਸ ਹੈ ਉਹੀ ਹੈੱਡ ਹੈ ਉਸ ਦਾ। ਫਿਰ ਜਿਹੜੇ ਲੋਕ ਨਿੱਕੀ ਨਿੱਕੀ ਗੱਲ ਤੋਂ ਮੁਸਲਮਾਨਾਂ ਦੇ ਖਿਲਾਫ ਜਿਹੜਾ ਉਹ ਜ਼ਹਿਰ ਉਗਲਣ ਲੱਗ ਜਾਂਦਾ ਨੇ, ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਭਾਈ ਈਵਨ ਜਿਹੜੀ ਹੋਮ ਸੈਕਟਰੀ ਹੈ ਬੀਬੀ, ਉਹ ਵੀ ਮੁਸਲਮਾਨ ਹੈ UK ਦੀ। ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਵੀ ਕੋਈ ਕਿਰਪਾਨ ਤੇ ਪਾਬੰਦੀ ਨਹੀਂ ਲੱਗ ਸਕਦੀ। ਇਹ ਛੋਟੀ ਗੱਲ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜਾ ਤੀਸਰੇ ਦਸਤਖਤ ਨੇ ਇਮਾਮ ਮੁਹੰਮਦ ਅਸਦ, ਇਹ ਲੀਡ ਇਮਾਮ ਨੇ ਬਰਮਿੰਗਮ ਸੈਂਟਰਲ ਮੌਸਕ ਦੇ, ਉਹਨਾਂ ਨੇ ਵੀ ਇਸ ਦੇ ਉੱਤੇ ਦਸਤਖਤ ਕੀਤੇ ਨੇ। ਫਿਰ ਯਹੂਦੀ ਰਬਾਈ ਲੀਸਾ ਬੈਰਟ,
ਇਹ ਸੀਨੀਅਰ ਰਬਾਈ ਹੈ ਬਰਮਿੰਘਮ ਪ੍ਰੋਗਰੈਸਿਵ ਸਿਨਾਗੋਗ ਦੇ। ਰਬਾਈ ਯੋਸੀ ਜੈਕਬ ਚੀਫ ਮਿਨਿਸਟਰ ਬਰਮਿੰਘਮ ਹਿਬਰੂ ਕੰਗਰੀਗੇਸ਼ਨ। ਆਰਚ ਬਿਸ਼ਪ ਬਰਨਾਰਡ ਲੌਂਗਲੀ ਰੋਮਨ ਕੈਥੋਲਿਕ ਆਰਚ ਡਾਇਸ ਬਰਮਿੰਘਮ, ਕਿਉਂਕਿ ਕੈਥੋਲਿਕ ਅੱਡ ਨੇ ਉਹਨਾਂ ਤੋਂ ਪ੍ਰੋਟੈਸਟੈਂਟ ਤੋਂ, ਸੋ ਉਹਨਾਂ ਨੇ ਵੀ ਜਿਹੜਾ ਉਹਨਾਂ ਦਾ ਆਰਚ ਬਿਸ਼ਪ ਹੈ ਉਹਨੇ ਵੀ ਦਸਤਖਤ ਕੀਤੇ ਨੇ। ਫਿਰ ਡਾਕਟਰ ਆਟਰਾ ਨਿਆਨਾ ਇਹ ਸਪਿਰਿਚੁਅਲ ਲੀਡਰ ਨੇ ਬਰਮਿੰਘਮ ਬੁੱਧਿਸਟ ਵਿਹਾਰ ਐਂਡ ਧਮਾ ਤਾਲਕਾ ਪੀਸ ਪਗੋਡਾ, ਇਹ ਉਹਨਾਂ ਦੇ ਟਰਮ ਨੇ। ਧਾਮਾ ਵੀ ਬੁੱਧਿਸਟ ਨਾਲ ਔਰ ਵਿਹਾਰ ਵੀ ਉਹਦਾ ਹੈ। ਭਾਈ ਸਾਹਿਬ ਮਹਿੰਦਰ ਸਿੰਘ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ। ਪੈਟਰੀਸ਼ਾ ਵਿਟਨੀ ਇਹ ਚੇਅਰ ਨੇ ਬਰਮਿੰਘਮ ਫੇਥ ਲੀਡਰ ਗਰੁੱਪ ਦੇ। ਐਮਰਿਕ ਸਿੰਘ ਊਬੀ ਇਹ ਡਾਇਰੈਕਟਰ ਨੇ ਸਿਵਲ ਇੰਜੀਨੀਅਰਿੰਗ ਨਿਸ਼ਕਾਮ ਗਰੁੱਪ ਨਾਲ ਹੀ ਸੰਬੰਧਿਤ ਹੈ। ਨਾਇਮਾ ਅਲੀ ਡਾਇਰੈਕਟਰ ਅਪਲਿਫਟ ਐਡਲਟ ਐਂਡ ਯੂਥ CIC। ਜਿਲ ਐਪਲੇਟੋਨ ਨੈਸ਼ਨਲ ਡਾਇਰੈਕਟਰ ਨੇ ਫੀਸਟ ਯੂਥ ਪ੍ਰੋਜੈਕਟ ਦੇ। ਫਿਰ ਡਾਕਟਰ ਇਕਦਾਰ ਕਰਾਮਤ ਚੀਮਾ ਡਾਇਰੈਕਟਰ ਨੇ ਜਿਹੜਾ ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ। ਰੈਵਰਡ ਸਟੀਵ ਫੈਬਰ ਇਹ ਮੋਡਰੇਟਰ ਨੇ ਯੂਨਾਈਟਿਡ ਰਿਫਾਰਮਡ ਚਰਚ ਦੇ। ਔਰ ਇਸੇ ਤਰ੍ਹਾਂ ਥੱਲੇ ਫਿਰ ਸ਼ੇਖ ਨੂਰੂ ਮੁਹੰਮਦ ਨੇ ਰੈਜ਼ੀਡੈਂਟ ਇਮਾਮ KCIMC ਆਫ ਬਰਮਿੰਘਮ। ਔਰ ਸ਼੍ਰੀ ਦਸ਼ਮੇਸ਼ ਸਿੱਖ ਟੈਂਪਲ ਤੋਂ ਤਰਵਿੰਦਰ ਸਿੰਘ ਨਜ਼ਰਾਨ ਨੇ। ਇਸੇ ਤਰ੍ਹਾਂ ਹੱਕ ਔਜ਼ਾਲ ਡਾਕਟਰ ਸ਼ੇਖ ਇਮਾਮ ਅਬਦੁਲ ਪੀਰਜ਼ਾਦਾ, ਇਮਾਮ ਕੁਈਮ ਡਾਕਟਰ ਪੀਟਰ ਬਰੁਕਸ, ਜਸ ਸਿੰਘ ਸ਼ਰਮਾ, ਹਾਫਿਜ਼ ਆਦਿਲ ਤਸਾਵਰ, ਕੁਲਦੀਪ ਸਿੰਘ ਊਬੀ ਅਤੇ ਆਚਾਰੀਆ ਧਰਮਦੱਤ ਵਸ਼ਿਸ਼ਟਾ। ਸੋ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਕਿ ਇੰਨਾ ਨਫ਼ਰਤੀ ਮਾਹੌਲ ਔਰ ਟੈਨਸ਼ਨ ਹੈ ਬਰਮਿੰਘਮ ਦੇ ਵਿੱਚ, ਇਸ ਪ੍ਰੋਟੈਸਟ ਤੋਂ ਠੀਕ ਪਹਿਲਾਂ ਅੱਡ-ਅੱਡ ਮਜ਼ਹਬਾਂ ਦੇ ਨਾਲ ਚਲਾ ਆਲਮੋਸਟ ਸਾਰੇ ਜਿਹੜੇ ਪ੍ਰਮੁੱਖ ਰੈਕਗਨਾਈਜ਼ ਮਜ਼ਹਬ ਨੇ ਉਹਨਾਂ ਦੇ ਲੀਡਰ ਆਗੂ ਸ਼ਾਮਲ ਨੇ। ਸੋ ਅਸੀਂ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਡਾਕਟਰ ਇਕਦਾਰ ਕਰਾਮਤ ਚੀਮਾ ਜਿਨ੍ਹਾਂ ਨੇ ਹਮੇਸ਼ਾ ਹੀ ਜਿੱਥੇ ਸਿੱਖ ਕੌਮ ਦੇ ਲਈ ਕੌਮੀ ਕਰ ਖਾਲਿਸਤਾਨ ਦੇ ਲਈ ਉਹ ਖੁੱਲ੍ਹ ਕੇ ਜਿਹੜੀ ਹੈ ਸਿੱਖਾਂ ਦੇ ਕੇਸ ਦੀ ਵਜ਼ਾਹਤ ਕਰਦੇ ਨੇ, ਐਡਵੋਕੇਸੀ ਕਰਦੇ ਨੇ। ਈਵਨ ਇਸ ਮੌਕੇ ਦੇ ਉੱਤੇ ਵੀ ਉਹਨਾਂ ਨੇ ਧਾਰਮਿਕ ਲੀਡਰਾਂ ਨੂੰ ਇਕੱਠੇ ਕਰਕੇ ਇਹ ਜਿਹੜਾ ਇਨੀਸ਼ੀਏਟਿਵ ਲਿਆ ਉਹਦੇ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਐਸੇ ਮਹਾਨ ਸੰਤ ਸਿਪਾਹੀ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦੇ ਸਭ ਤੋਂ ਪਹਿਲੇ ਸਿੱਖ ਬਾਦਸ਼ਾਹ, ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ, ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ 26, 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ
ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। व्यूअर वेलकम बैक नो प्रोग्राम। सो व्यूअर्स गलबात करन जा रहे हैं कि पिछले दिनी उत्तराखंड के चमोली डिस्ट्रिक्ट के कर्णप्रयाग शहर विच निहंग ਸਿੰਘਾਂ ਦੇ ਨਾਲ लोकल नफरती पहाड़ियां ਦੀ टक्कर हुई सी। इस मुद्दे ਨੂੰ ਹਿੰਦੂਤਵੀਆਂ ਵੱਲੋਂ ਸਿੱਖ ਕੌਮ ਦੇ ਖਿਲਾਫ ਬਿਰਤਾਂਤ ਸਿਰਜਣ ਅਤੇ ਕਿਰਪਾਨ ਤੇ ਪਾਬੰਦੀ ਲਾਉਣ ਦੀ ਮੰਗ ਨਾਲ ਜੁੜਿਆ ਜਾ ਰਿਹਾ। ਇਸ ਸੰਬੰਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਮਜ਼ਬੂਤ ਬਿਆਨ ਜਾਰੀ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤਾਂ ਕੋਈ ਸਥਿਤੀ, ਕੋਈ ਹਾਲਾਤ ਕਲੀਅਰ ਹੁੰਦੇ ਨੇ, ਪਰਸਨੈਲਿਟੀਜ਼ ਦੀ ਸ਼ਨਾਖਤ ਵਾਈਟ ਐਂਡ ਬਲੈਕ ਨੋਟ ਨਸਲ ਤੇ ਆਧਾਰਿਤ ਨਹੀਂ, ਇੱਕ ਦੁੱਧ ਧੋਤਾ ਸਾਫ ਸੁਥਰਾ ਜਿਹਦੇ ਤੇ ਤੁਸੀਂ ਪੂਰਾ ਟਰਸਟ ਕਰ ਸਕੋ, ਤੇ ਇੱਕ ਉਹ ਜਿਹੜਾ ਡਾਰਕ, ਜਿਹੜਾ ਸ਼ੱਕੀ, ਜਿਸ ਦੇ ਉੱਤੇ ਧੱਬੇ ਨੇ। ਪਰ ਹੁਣ ਹਾਲਾਤ ਇਹ ਨੇ ਕਿ ਵੀ ਉੱਥੇ ਵੀ ਜਿਹੜੇ ਅੱਡ-ਅੱਡ ਸਿੱਖ ਸੰਸਥਾਵਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਜਾਂ ਈਵਨ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰ ਜਾਂ ਦੂਸਰੀ ਲੀਡਰਸ਼ਿਪ ਹੈ, ਮੈਂ ਹਮੇਸ਼ਾ ਹੀ ਇਸ ਦੇ ਉੱਤੇ ਹੁਣ ਮੈਂ ਸੋਚਦਾ ਹੁੰਦਾ ਵੀ ਸਾਡਾ ਵਾ ਹਰ ਪਾਸੇ ਹੁਣ ਡੱਬ ਖੜੱਬਿਆਂ ਦੇ ਨਾਲ ਹੀ ਹੈ, ਡੀਲ ਵੀ ਉਹਨਾਂ ਦੇ ਨਾਲ ਹੀ ਕਰਨਾ ਪੈਣਾ। ਤੁਸੀਂ ਕਿ ਟੋਟਲ ਵਾਈਟ ਐਂਡ ਬਲੈਕ ਨਹੀਂ ਦੇਖ ਸਕਦੇ। ਇਸ ਲਈ ਜਦੋਂ ਸਾਨੂੰ ਲੱਗਦਾ ਹੈ ਕਿ ਵੀ ਕਿਸੇ ਨੇ ਵੀ, ਭਾਵੇਂ ਉਹ ਉਹਨਾਂ ਦੇ ਹੀ ਇੰਸਟੀਟਿਊਸ਼ਨਲ ਸਟਰਕਚਰ 'ਚੋਂ ਖੜਾ ਕੋਈ ਬੰਦਾ ਹੈ ਜਾਂ ਕੋਈ ਬੀਬੀ ਹੈ, ਉਹਨਾਂ ਨੇ ਕੋਈ ਠੀਕ ਗੱਲ ਕੀਤੀ ਹੈ, ਤੇ ਅਸੀਂ ਘੱਟੋ ਘੱਟ ਇੱਕ ਇਮਾਨਦਾਰੀ ਦੇ ਨਾਲ, ਕਿਉਂਕਿ ਸਾਡਾ ਲੈਂਸ ਪੰਥਕ ਚੜ੍ਹਦੀ ਕਲਾ ਹੈ, ਸਾਡਾ ਲੈਂਸ ਕੌਮੀ ਘਰ ਖਾਲਿਸਤਾਨ ਦੇ ਨੁਕਤੇ ਤੋਂ ਹੈ, ਔਰ ਸਾਡਾ ਕਿ ਭਾਈ ਜਿਹੜਾ ਭਾਵੇਂ ਕਮਜ਼ੋਰੀਆਂ 'ਚ ਵੀ ਹੈ, ਲੇਕਿਨ ਜੇ ਕੋਈ ਚੰਗੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਹੋਈ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀ। ਔਰ ਇੰਡੀਵਿਜੂਅਲ ਜ਼ਿੰਦਗੀ 'ਚ ਵੀ ਜਦੋਂ ਅਸੀਂ ਮਿਲਦੇ ਹਾਂ ਕਿਸੇ ਨੂੰ, ਕੋਈ ਸਾਨੂੰ ਪਤਾ ਵੀ ਹੈ ਕੋਈ ਈਰਖਾਲੂ ਹੈ, ਨਿੰਦਕ ਹੈ, ਨੁਕਸਾਨ ਕੀਤਾ, ਪਰ ਜੇ ਤੁਹਾਨੂੰ ਪਤਾ ਲੱਗਦਾ ਕਿ ਭਾਈ ਉਹ ਬਿਮਾਰ ਹੈ, ਉਹ ਤਕਲੀਫ ਦੇ ਵਿੱਚ ਹੈ, ਦੂਜਾ ਇੱਕ ਪਾਸੇ ਤੁਹਾਡਾ ਸ਼ੁਭ ਚਿੰਤਕ ਹੈ ਜਿਹੜਾ, ਉਹ ਮੈਂ ਸਮਝਦਾ ਵੀ ਸ਼ੁਭ ਚਿੰਤਕ ਨੂੰ ਫਿਰ ਵਿਜ਼ਿਟ ਕੀਤਾ ਜਾ ਸਕਦਾ, ਉਹਨੇ ਤਾਂ ਸ਼ੁਭ ਚਿੰਤਕ ਹੀ ਰਹਿਣਾ। ਇਹ ਤੁਹਾਡਾ ਫਰਜ਼ ਹੁੰਦਾ ਕਿ ਵੀ ਤੁਸੀਂ ਆਪਣੇ ਅੰਦਰੋਂ ਨਫ਼ਰਤ ਜਾਂ ਗੁੱਸਾ ਥੁੱਕ ਕੇ ਇੱਕ ਪਾਸੇ ਤੁਸੀਂ ਉਸ ਦੀ ਮਦਦ ਕਰੋ। ਇਹ ਨਹੀਂ ਹੈ ਕਿ ਵੀ ਤੁਸੀਂ ਕੋਈ ਇਸ ਐਂਗਲ ਤੋਂ ਵੀ ਨਾ ਕਰੋ ਕਿ ਵੀ ਤੁਹਾਨੂੰ ਤਵੱਕੋ ਹੋਏ ਕਿ ਜੀ ਉਹ ਬਦਲ ਜਾਏਗਾ, ਉਹਨੇ ਕਰਾ ਕੇ ਫਿਰ ਉਹੀ ਭਾਵੇਂ ਕਰਨਾ ਹੋਏ, ਲੇਕਿਨ ਤੁਹਾਨੂੰ ਤੁਸੀਂ ਘੱਟੋ ਘੱਟ ਆਪਣੇ ਤੌਰ ਦੇ ਉੱਤੇ, ਔਰ ਇਹ ਇਸ ਦੇ ਉੱਤੇ ਜਿਹੜਾ ਇੱਕ ਬੜਾ ਪੋਪੂਲਰ ਜਿਹੜਾ ਰਿਹਾ ਕੋਟ ਕਈ ਥਾਂ ਹੁੰਦਾ, ਕਿੱਥੋਂ ਆਇਆ, ਪਰ ਇਹ ਸੀ ਕਿ ਵੀ ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਦੁਨੀਆ ਦਾ ਸਿਧਾਂਤ ਹੈ ਐਨ ਆਈ ਫॉर ਐਨ ਆਈ, ਐਨ ਐਪਲ ਫॉर ਐਨ ਐਪਲ। ਜੇ ਕਿਸੇ ਨੇ ਇੱਕ ਦੀ ਤੁਹਾਡੀ ਅੱਖ ਕੱਢੀ ਤੁਸੀਂ ਉਹਦੀ ਕੱਢ ਦਿਓ, ਜੇ ਕਿਸੇ ਨੇ ਤੁਹਾਨੂੰ ਸੇਬ ਪੇਸ਼ ਕੀਤਾ ਹੈ ਤੁਸੀਂ ਵੀ ਉਹਨੂੰ ਸੇਬ ਪੇਸ਼ ਕਰੋ। ਇਹੀ ਹੈ ਨਾ, ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ। ਕੁਛ ਜਿਹੜੇ ਨੇ ਉਹ ਕਹਿਣਗੇ ਵੀ ਚਲੋ ਇਹਨੇ ਬੁਰਾ ਕੀਤਾ ਮਾਫ ਕੀਤਾ, ਪਰ ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਜਿਹੜਾ ਸਿੱਖੀ ਦਾ ਪ੍ਰਿੰਸੀਪਲ ਹੈ ਇੰਡੀਵਿਜੂਅਲ ਬਿਹੇਵੀਅਰ ਦੇ ਵਿੱਚ, ਬਾਕੀ ਜਿਹੜੇ ਦੁਖੀ ਨੇ, ਜਿਹੜੇ ਕਾਤਲ ਨੇ, ਮਰਡਰਰ ਨੇ, ਬੁਚੜ ਨੇ, ਉਹਨਾਂ ਨੂੰ ਸਜ਼ਾ ਯਾਫਤਾ ਤਾਂ ਕਰਨਾ ਇਹ ਤਾਂ ਹੈ ਹੀ ਹੈ। ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਪਰ ਸਾਡੇ ਇੰਡੀਵਿਜੂਅਲ ਬਿਹੇਵੀਅਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਇਹ ਗੁਣਾਂ ਦੇ ਨਾਲ ਮਾਲਾ ਮਾਲ ਸਾਨੂੰ ਗੁਰੂ ਨੇ ਕੀਤਾ ਹੈ। ਔਰ ਇਹ ਨਜ਼ਰੀਆ ਸਾਨੂੰ ਆਪਣੇ ਆਪ ਦੇ ਵਿੱਚ ਇੱਕ ਖੇੜਾ ਦਿੰਦਾ ਹੈ, ਖੁਸ਼ੀ ਦਿੰਦਾ ਹੈ। ਪਰ ਗੱਲ ਮੈਂ ਹੁਣ ਜਿਹੜੀ ਕਰਨ ਲੱਗਾ, ਕੱਲ੍ਹ ਅਸੀਂ ਇੱਕ ਪੂਰਾ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਕਿ ਬਈ ਕਿਵੇਂ ਜਿਹੜਾ ਚੰਬੋਲੀ ਜ਼ਿਲ੍ਹਾ ਉੱਤਰਾਖੰਡ ਦਾ ਔਰ ਉਸ ਦਾ ਕਰਨ ਪ੍ਰਯਾਗ ਸ਼ਹਿਰ ਹੈ, ਔਰ ਇਹ ਜ਼ਾਹਰ ਹੈ ਉਸ ਰੂਟ ਦੇ ਉੱਤੇ ਹੈ ਚੰਬੋਲੀ ਜ਼ਿਲ੍ਹੇ ਦਾ ਕਰਨ ਪ੍ਰਯਾਗ, ਜਿਹੜਾ ਕਿ ਜਦੋਂ ਰਿਸ਼ੀਕੇਸ਼ ਤੋਂ ਉੱਪਰ ਗੋਬਿੰਦ ਘਾਟ, ਗੋਬਿੰਦ ਧਾਮ ਜਿਹੜੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ ਵਕਤੀ ਤੌਰ ਦੇ ਉੱਤੇ, ਕਿਉਂਕਿ 12 ਮਹੀਨੇ ਤਾਂ ਹੇਮਕੁੰਟ ਸਾਹਿਬ ਖੁੱਲ੍ਹਾ ਨਹੀਂ ਹੁੰਦਾ, ਇਹ ਸਮਰ ਦੇ ਮੰਥਸ ਦੇ ਵਿੱਚ ਹੀ ਹੁੰਦਾ ਹੈ, ਸ਼ਾਇਦ 4 ਜਾਂ 5 ਮਹੀਨੇ ਦੀ ਵਿੰਡੋ ਹੁੰਦੀ ਹੈ। ਔਰ ਇਹ ਵੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਹੁਣ 4 ਚੁਫੇਰਿਓਂ ਸਿੱਖ ਜਿਹੜੇ ਨੇ ਉੱਥੇ ਜਾਂਦੇ ਨੇ।
ਔਰ ਇਹ ਕੋਈ ਪਹਿਲੀ ਵਾਰੀ ਵਾਕਿਆ ਨਹੀਂ ਹੋਇਆ, ਨਾ ਹੀ ਅਖੀਰਲੀ ਵਾਰ ਹੋਣਾ। ਕਈ ਸਾਲਾਂ ਤੋਂ ਅਸੀਂ ਸੁਣਦੇ ਆਏ ਹਾਂ ਕਿ ਭਾਈ ਕਿਵੇਂ ਜਿਹੜਾ ਲੋਕਲ ਜਿਹੜੇ ਨੇ ਐਕਸਪਲੋਇਟ ਕਰਦੇ ਨੇ, ਜਿਹੜੀ ਪਾਣੀ ਦੀ ਬੋਟਲ ਸੇ 5 ਰੁਪਏ ਦੀ ਆ ਉਹ 50 ਰੁਪਏ ਦੀ ਵੇਚਣਗੇ। ਬਾਕੀ ਵੀ ਐਕਸਪਲੋਇਟੇਸ਼ਨ ਹੈ, ਹਰਾਸ ਵੀ ਕਰ, ਹਾਲਾਂਕਿ ਖਾਂਦੇ ਵੀ ਉਹਨਾਂ ਦੇ ਸਿਰ ਤੋਂ ਉਹ ਉਡੀਕਦੇ ਨੇ ਕਿ ਇਹੀ 4-5 ਮਹੀਨੇ ਨੇ ਜਿਹਦੇ 'ਚ ਉਹਨਾਂ ਨੇ ਸਾਲ ਦੀਆਂ ਰੋਟੀਆਂ ਕੱਢਣੀਆਂ ਹੁੰਦੀਆਂ। ਪਰ ਜਿਉਂ-ਜਿਉਂ ਸੰਗਤ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ, ਤਿਉਂ-ਤਿਉਂ ਸਿੱਖਾਂ ਦੇ ਵਿੱਚ ਲੰਗਰ ਤੇ ਸੇਵਾ ਦੇ ਨਾਲ ਤੁਰੀ ਹੋਈ ਹੈ। ਬਹੁਤ ਸਾਰੇ ਜਿਹੜੇ ਸਰਦੇ ਪੁੱਜਦੇ ਨੇ ਜਾਂ ਅਦਰਵਾਈਜ਼ ਗੁਰਦੁਆਰਾ ਕਮੇਟੀਆਂ ਵੀ, ਉਹਨਾਂ ਨੇ ਜਿਹੜਾ ਰਾਊਟ ਹੈ ਜਿੱਥੋਂ ਦੀ ਸੰਗਤ ਨੇ ਪਹੁੰਚਣਾ ਹੇਮਕੁੰਟ ਸਾਹਿਬ ਤੱਕ, ਉਹ ਥਾਂ ਤੇ ਲੰਗਰ ਲਾਏ ਹੋਏ ਨੇ। ਹੁਣ ਉਹਨਾਂ ਲੋਕਲਸ ਨੂੰ ਔਰ ਬਹੁਤ ਸਾਰੇ ਜਿਹੜੇ ਨੇ ਹੋਰ ਵੀ ਸਹੂਲਤਾਂ ਦਿੰਦੇ ਨੇ। ਹੁਣ ਉਹਨਾਂ ਨੂੰ ਲੱਗਦਾ ਵੀ ਜਿਹੜਾ ਅਸੀਂ ਐਕਸਪਲੋਇਟ ਕਰਦੇ ਸੀ, ਅਸੀਂ ਢਾਬੇ ਖੋਲ੍ਹੇ ਹੋਏ ਸੀ, 50 ਰੁਪਏ ਦੀ ਥਾਲੀ 500 ਦੇ ਵਿੱਚ ਦਿੰਦੇ ਸੀ, ਔਰ ਦੂਜੇ ਇਹ ਤਾਂ ਲੰਗਰ ਦੇ ਨਾਲ ਸਾਨੂੰ ਕੀ ਮਿਲਿਆ। ਹਾਲਾਂਕਿ ਇਹ ਨਹੀਂ ਹੈ ਵੀ ਸਾਰਿਆਂ ਨੇ ਲੰਗਰ ਛਕਣਾ ਜਾਂ ਉਹਨਾਂ ਦੇ, ਲੇਕਿਨ ਜਦੋਂ ਗਰੀਡ ਦਾ ਕੋਈ ਐਂਡ ਥੋੜੀ ਹੁੰਦਾ। ਸੋ ਇਸ ਤੋਂ ਇਲਾਵਾ ਵੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਇਹ ਜਦੋਂ ਤੁਸੀਂ ਗੜਵਾਲੀ ਰੀਜਨ ਇਹ ਦੇਖਦੇ ਹੋ, ਇਹ ਵੀ ਹੈ ਤਾਂ ਜੇ ਤੁਸੀਂ ਇਹ ਸ਼ਿਵਾਲਿਕ ਦੀਆਂ ਮਾਊਂਟੇਨਸ ਦੇਖੋ ਜਿਹੜੀਆਂ ਕਾਂਗੜੇ ਤੋਂ ਸ਼ੁਰੂ ਹੁੰਦੀਆਂ ਨੇ, ਇਹ ਗੜਵਾਲ ਤੱਕ ਜਾਂਦੀਆਂ ਨੇ। ਔਰ ਇਹ ਗੜਵਾਲ ਦਾ ਰਾਜਾ ਜਿਹੜਾ ਹੈ, ਉਹ ਜਿਹੜੇ 22 ਤਾਰ ਦੇ ਪਹਾੜੀ ਰਾਜਿਆਂ ਦਾ ਅਸੀਂ ਜ਼ਿਕਰ ਕਰਦੇ ਹਾਂ, ਉਹਨਾਂ ਦੇ ਵਿੱਚ ਉਹ ਗੜਵਾਲ ਰਿਆਸਤ ਵੀ ਸ਼ਾਮਲ ਸੀ, ਅਕ੍ਰੋਸ ਦਾ ਜਮਨਾ ਵੀ। ਔਰ ਜਿਹੜਾ ਭੰਗਾਣੀ ਦਾ ਯੁੱਧ ਪਹਿਲਾਂ ਹੁੰਦਾ ਹੈ, ਉਹ ਰਿਸ਼ਤਾ ਵੀ ਇਹ ਬਿਲਾਸਪੁਰ ਜਿਹੜੀ ਕਹਿਲੂਰ ਰਿਆਸਤ ਸੀ ਉਹਦੇ ਭੀਮ ਚੰਦ ਦੇ ਮੁੰਡੇ ਨਾਲ ਗੜਵਾਲ ਦੇ। ਔਰ ਗੜਵਾਲ ਵਾਲਾ ਉਹਨਾਂ ਜ਼ਮਾਨਿਆਂ ਦੇ ਵਿੱਚ 6ਵੇਂ ਪਾਤਸ਼ਾਹ ਦੇ ਵੇੜੇ ਵੀ ਸ਼ਰਧਾਲੂ ਸੀ ਗੁਰੂ ਘਰ ਦਾ, ਪਰ 10ਵੇਂ ਪਾਤਸ਼ਾਹ ਦੇ ਵੇੜੇ ਤੱਕ ਪਹੁੰਚਦੇ ਆ ਭੀਮ ਚੰਦ ਨਾਲ ਜਦੋਂ ਰਿਸ਼ਤਾ ਹੋਇਆ, ਉਹਨਾਂ ਨੇ ਇਹ ਕਿਹਾ ਕਿ ਭਾਈ ਨਾਲ ਲੱਗ, ਅਸੀਂ ਸਿੱਖਾਂ ਨੂੰ ਸਬਕ ਸਿਖਾਉਣਾ, ਇੱਥੋਂ ਦੀ ਉਹਨਾਂ ਨੇ ਸਾਡੀ ਬਰਾਤ ਨਿਕਲਣ ਨਹੀਂ ਦਿੱਤੀ ਹੈ। ਔਰ ਜਿਹੜਾ ਪਹਿਲਾ ਭੰਗਾਣੀ ਦਾ ਯੁੱਧ ਹੋਇਆ ਉਹਦੇ 'ਚ ਉਹ ਫਿਰ ਆਪਣੇ ਕੁੜਮ ਦੇ ਨਾਲ ਗੜਵਾਲ ਵਾਲਾ, ਇਹ ਮੈਂ ਬੈਕਗਰਾਊਂਡ ਇਸ ਲਈ ਦੇ ਰਿਹਾ ਕਿਉਂਕਿ ਜਦੋਂ ਤੁਸੀਂ ਇਹਨਾਂ ਪਹਾੜੀਆਂ ਦੇ ਨਾਲ ਡੀਲ ਕਰਦੇ ਹੋ, ਅਸੀਂ 22 ਤਾਰ ਦੇ ਪਹਾੜੀ ਰਾਜਿਆਂ ਦਾ ਜ਼ਿਕਰ ਕੀਤਾ ਸੀ ਕਿ ਈਵਨ ਨਦੌਣ ਦਾ ਮੁਕਾਮ ਹੈ ਡਿਸਟ੍ਰਿਕਟ ਕਾਂਗੜਾ ਦੇ ਵਿੱਚ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ 8 ਦਿਨ ਆ ਕੇ ਰਹੇ। ਨਦੌਣ ਦੀ ਜੰਗ ਪਹਾੜੀ ਰਾਜਿਆਂ ਦੇ ਨਾਲ ਜਿਹੜੀ ਹੈ ਉਹ ਸ਼ੋਲਡਰ ਟੂ ਸ਼ੋਲਡਰ ਜਿੱਤ ਕੇ ਦਿੱਤੀ ਗੁਰੂ ਸਾਹਿਬ ਨੇ। ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਹ ਗੁਲਾਮੀ ਕਰਦੇ ਹੋ ਮੁਗਲਾਂ ਦੀ, ਔਰ ਦੂਸਰੇ ਲੜੋ ਆਪਣੇ ਲਈ। ਪਰ ਸਭ ਤੋਂ ਜ਼ਿਆਦਾ ਵਿਰੋਧ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਨੇ, 12 ਇਹਨਾਂ ਪਹਾੜੀ ਰਾਜਿਆਂ ਦੇ ਨਾਲ ਨੇ। ਹੁਣ ਉਹੀ ਰਵੱਈਆ, ਉਹੀ ਜਿਹੜੀ ਨਫ਼ਰਤ ਹੈ, ਉਹ ਜਿਹੜੀਆਂ ਘਟਨਾਵਾਂ ਕੋਈ ਮਨੀਕਰਨ ਜਾਂਦੇ ਆ, ਮਨਾਲੀ ਜਾਂਦੇ ਆ, ਕੁੱਲੂ ਜਾਂਦੇ ਆ, ਜਾਂ ਡਲਹੌਜ਼ੀ ਜਾਂਦੇ ਆ, ਜਾਂ ਸ਼ਿਮਲਾ ਜਾਂਦਿਆਂ ਹੁੰਦੀਆਂ ਨੇ, ਇਹ ਵੀ ਲਗਾਤਾਰਤਾ ਨਾਲ ਵਾਧਾ ਹੋ ਰਿਹਾ ਆਪਣਿਆਂ ਨੂੰ। ਹਾਲਾਂ ਇਹ ਵੀ ਹੈ ਕਿ ਭਾਈ ਜ਼ਰਾ ਬੰਦ ਕਰੋ, 2 ਸਾਲ ਭੁੱਖੇ ਮਰਨਗੇ ਦੂਜੇ। ਫਿਰ ਅਸੀਂ ਹੁਣ ਇਹ ਦੇਖਦੇ ਹਾਂ ਕਿ ਭਾਈ ਜੇ ਭਾਖੜਾ ਦੀ ਸਿਲਟ ਕੱਢਣ ਦਾ ਆਇਆ, ਹਿਮਾਚਲ ਨੇ ਵਿੱਚ ਫਾਨਾ ਠੋਕ ਦਿੱਤਾ ਕਿ ਜੀ ਇਹ ਸਾਡੀ ਪਰਮਿਸ਼ਨ ਨਹੀਂ ਲਈ। ਹੁਣ ਇਸੇ ਅੰਦਾਜ਼ ਦੇ ਵਿੱਚ ਜਿਹੜੀਆਂ ਗੱਡੀਆਂ ਪੰਜਾਬ ਤੋਂ ਹਿਮਾਚਲ ਜਾਂਦੀਆਂ ਨੇ, ਉਹਦੇ 'ਚ ਐਕਸਟਰਾ ਟੈਕਸ ਲਾਤਾ ਕਿ ਹੁਣ ਉਹ ਨਿਹੰਗ ਸਿੰਘਾਂ ਨੇ ਵੀ ਉੱਥੇ ਮੋਰਚਾ ਖੋਲ੍ਹਿਆ ਹੋਇਆ ਇੱਧਰ ਰੋਪੜ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ। ਉਹਨਾਂ ਨੇ ਕਿਹਾ ਜੀ ਅਸੀਂ ਵੀ ਟੈਕਸ ਲਵਾਂਗੇ ਜਿੰਨੀਆਂ ਗੱਡੀਆਂ ਹਿਮਾਚਲ ਰਜਿਸਟ੍ਰੇਸ਼ਨ ਪਲੇਟ ਵਾਲੀਆਂ ਆਉਂਦੀਆਂ ਨੇ ਇੱਥੇ। ਸੋ ਮਤਲਬ ਹਰ ਲੈਵਲ ਦੇ ਉੱਤੇ ਚੱਲ ਰਿਹਾ। ਲੇਕਿਨ ਇਹ ਜਿਹੜਾ ਹੇਮਕੁੰਟ ਵਾਲੇ ਨੇ ਬਹੁਤ ਵਾਇਲੈਂਟ ਹੋ ਗਏ ਜਿਹੜੇ ਉਸ ਰਸਤੇ ਦੇ ਉੱਤੇ ਨੇ, ਉਹਨਾਂ ਦਾ ਰਵੱਈਆ, ਕਿਉਂਕਿ ਇਸ ਵੇਲੇ ਬੀਜੇਪੀ ਦੀ ਸਰਕਾਰ ਹੈ, ਐਕਸਟ੍ਰੀਮ ਜਿਹੜੀ ਰਾਈਟ ਵਿੰਗਰ ਆਈਡੀਓਲੋਜੀ ਹਿੰਦੂਤਵਾਦੀ ਫੀਡ ਕੀਤੀ ਹੋਈ ਹੈ। ਮੁਸਲਮਾਨਾਂ ਦੀਆਂ ਕਿੰਨੀਆਂ ਦੁਕਾਨਾਂ ਇਹਨਾਂ ਨੇ ਬੰਦ ਕਰਵਾ ਕੇ ਉਹਨਾਂ ਨੂੰ ਉੱਥੋਂ ਭੱਜਣ ਤੋਂ ਮਜਬੂਰ ਕੀਤਾ। ਔਰ ਉਹਨਾਂ ਦਾ ਇੱਕ ਮਿਨਿਸਟਰ ਇਹ ਕਹਿੰਦਾ ਕਿ ਬਹੁਤ ਜਲਦੀ ਅਸੀਂ ਉੱਤਰਾਖੰਡ ਨੂੰ ਮੁਸਲਮਾਨ ਫ੍ਰੀ ਕਰ ਦਿਆਂਗੇ, ਉਹਨਾਂ ਨੂੰ ਅਸੀਂ ਕਨਵਰਟ ਕਰ ਲਾਂਗੇ, ਹਿੰਦੂ ਬਣਾ ਦਿਆਂਗੇ ਜਾਂ ਦੌੜਾ ਦਿਆਂਗੇ। ਹੁਣ ਇਸ ਗੱਲ ਦਾ ਧਿਆਨ ਰਹੇ ਵੀ ਜੇ ਇਹਨਾਂ ਦਾ ਐਟੀਟਿਊਡ ਉਹਨਾਂ ਪ੍ਰਤੀ ਹੈ ਤੇ ਸਿੱਖਾਂ ਪ੍ਰਤੀ ਕਿਹੜਾ ਲਵ ਫਲੋ ਹੁੰਦਾ ਉਹਨਾਂ 'ਚ ਨਹੀਂ। ਉਹ ਵੀ ਜਿਹੜੀ ਹੈ ਜਿਹੜੀ ਘਟਨਾ ਇਹ ਵੀ ਹੋਈ, ਉਹਦੇ 'ਚ ਅਸੀਂ ਦੇਖਦੇ ਹਾਂ ਕਿ ਅਗੇਨ ਝਗੜਾ ਇਸ ਗੱਲ ਦਾ ਆਧਾਰ ਬਣਾਇਆ ਕਿ ਜੀ ਗੱਡੀ ਹੋਟਲ ਦੇ ਸਾਹਮਣੇ ਪਾਰਕ ਕੀਤੀ, ਉਹ ਤਾਂ ਬਹਾਨਾ ਲੱਭਦੇ। ਗੁੰਡੇ ਇਕੱਠੇ ਹੋ ਕੇ ਆ ਗਏ 25 ਦੀ, ਪਹਿਲਾਂ ਉਹ ਬਿਲਕੁਲ ਜਿਹੜਾ ਉਹਨੂੰ ਧੱਕੇ ਮਾਰ ਰਹੇ ਨੇ, ਨੌਜਵਾਨ ਹੈ ਨਿਹੰਗ ਸਿੰਘ, ਫਿਰ ਉਹ ਸ਼ਸਤਰ ਕੱਢ ਲੈਂਦਾ ਔਰ ਉਹਨਾਂ ਨੂੰ ਅੱਗੇ ਲਾ ਲੈਂਦਾ। 2-3 ਜ਼ਖਮੀ ਹੁੰਦੇ ਨੇ, ਇੱਕ ਅੱਧਾ ਮੋਹਾਲੀ ਦਾ ਨੌਜਵਾਨ ਵੀ ਸਿੱਖ ਜ਼ਖਮੀ ਹੁੰਦਾ। ਫਿਰ ਭੀੜ ਪੁਲਿਸ ਭੀੜ ਦੇ ਨਾਲ ਰਲ ਜਾਂਦੀ ਹੈ ਔਰ ਜਿਹੜੇ ਨਿਹੰਗਾਂ ਨੂੰ ਉਹਨਾਂ ਨੇ ਫੜ ਕੇ ਅੰਦਰ, ਉਹਨਾਂ ਤੋਂ ਖੜੇ ਨਹੀਂ ਹੋਇਆ, ਉਹਨਾਂ ਦੇ ਪੈਰਾਂ 'ਤੇ ਲੱਤਾਂ 'ਤੇ ਟਾਰਚਰ, ਉਹਨਾਂ ਦੀਆਂ ਪੱਗਾਂ ਲਾਹ ਕੇ ਉਹਨਾਂ ਦੀਆਂ ਫੋਟੋਆਂ ਔਰ ਦੂਸਰੀਆਂ ਜਿਹੜੀਆਂ ਨੇ ਉਹਨਾਂ ਨੂੰ ਪੈਰੇਡ ਕਰ ਰਹੇ ਨੇ। ਕੇਸ ਵੀ ਉਹਨਾਂ ਦੇ ਉੱਤੇ ਸਟ੍ਰਿੰਜੈਂਟ, ਔਰ ਨਾਲ ਦੀ ਨਾਲ ਉਹ ਲੋਕ ਵੀ ਔਰ ਉਹਨਾਂ ਦੇ ਉਹ ਵੀ ਕਹਿ ਰਹੇ ਨੇ ਕਿ ਜੀ ਇਹ ਇੱਥੇ ਸ਼ਸਤਰ ਲੈ ਕੇ ਨਾ ਆਉਣ, ਇਹ ਤਲਵਾਰਾਂ ਇੱਥੇ ਨਾ ਚੁੱਕੀ ਫਿਰੋ, ਇੱਥੇ ਤੁਸੀਂ
ਜਿਹੜਾ। ਔਰ ਹੇਮਕੁੰਟ ਟਰਸਟ ਜਿਹੜੇ ਸ਼ਾਇਦ ਉੱਥੋਂ ਦੇ ਹੀ ਲੋਕਲ ਹੋਣੇ ਨੇ, ਉਹ ਉਹੀ ਡਰੇ ਹੋਏ, ਉਹਨੇ ਵੀ ਬਿਆਨ ਜਾਰੀ ਕਰਤਾ ਹੇਮਕੁੰਟ ਟਰਸਟ ਵਾਲੇ ਨੇ ਕਿ ਜੀ ਇਹ ਕਿਹੜਾ ਇੱਥੇ ਕੋਈ ਜੰਗ ਬਚਾਉਣਾ ਹੈ, ਇੱਥੇ ਕੋਈ ਸ਼ਸਤਰ ਨਾ ਲੈ ਕੇ ਆਓ। ਮਤਲਬ ਹੁਣ ਕਿਰਪਾਨਾਂ ਨੇ। ਔਰ ਮੈਂ ਸਮਝਦਾ ਜਿਵੇਂ ਮੈਂ ਕਿਹਾ ਕਿ ਭਾਈ ਜਿਹੜੀ ਗੱਲ ਠੀਕ ਆ ਉਹ ਠੀਕ ਹੈ। ਇਸ ਦੇ ਉੱਤੇ ਜਿਹੜਾ ਹੇਮਕੁੰਟ ਟਰਸਟ ਦੇ ਮੈਨੇਜਰ ਦਾ ਰਵੱਈਆ, ਹਕੂਮਤ ਦਾ ਰਵੱਈਆ, ਲੋਕਾਂ ਦਾ ਰਵੱਈਆ, ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਉਹਨਾਂ ਦੀ ਸਟੇਟਮੈਂਟ ਕਾਫੀ ਢੁਕਵੀਂ ਹੈ। ਔਰ ਇਸ ਨੂੰ ਈਵਨ ਟ੍ਰਿਬਿਊਨ ਨਿਊਜ਼ ਸਰਵਿਸ ਨੇ ਵੀ ਹੈਡਲਾਈਨ ਇਹੀ ਦਿੱਤੀ ਹੈ, ਅਕਾਲ ਤਖਤ ਜਥੇਦਾਰ ਕੰਡੈਮਸ ਹਰਾਸਮੈਂਟ ਆਫ ਸਿੱਖ ਯੂਥ ਇਨ ਉੱਤਰਾਖੰਡ, ਅਰਜਿਸ ਗਵਰਨਮੈਂਟ ਟੂ ਪ੍ਰੋਟੈਕਟ ਹੇਮਕੁੰਟ ਸੰਗਤ। ਸਰਕਾਰ ਨੂੰ ਵੀ ਕਿਹਾ, ਹਾਲਾਂਕਿ ਹੈਡਲਾਈਨ ਇਸ ਤੋਂ ਡਿਫਰੈਂਟ ਵੀ ਬਣਾਈ ਜਾ ਸਕਦੀ ਸੀ, ਕਿਉਂਕਿ ਜਿਹੜੀ ਗੱਲ ਉਹਨਾਂ ਨੇ ਕਹੀ, ਉਹਨਾਂ ਨੇ ਇੱਕ ਪਾਸੇ ਦੇ ਕਿਹਾ ਕਿ ਵੀ ਇਹ ਜਿਹੜੀ ਤੁਸੀਂ ਹਰਾਸਮੈਂਟ ਔਰ ਸਿੱਖ ਯੂਥ ਨੂੰ ਉੱਤਰਾਖੰਡ ਦੇ ਵਿੱਚ ਕੋਇਰਸ ਕੀਤਾ, ਮਾਰ ਕੁਟਾਈ ਕੀਤੀ ਹੈ, ਇਸ ਨੂੰ ਹਕੂਮਤ ਯਕੀਨੀ ਬਣਾਇਆ ਕਿ ਸਿੱਖ ਸੰਗਤ ਦੀ ਸੇਫਟੀ ਹੋਏ। ਪਰ ਨਾਲ ਦੀ ਨਾਲ ਉਹਨਾਂ ਨੇ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਜਿਹੜੇ ਮੈਨੇਜਰ ਨੇ ਇਹ ਬਿਆਨ ਦਿੱਤਾ ਸੀ ਕਿ ਸ਼ਸਤਰ ਨਾ ਲੈ ਕੇ ਆਓ। ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਤਲਬ ਵੀ ਕਰਾਂਗੇ ਕਿ ਉਹਨਾਂ ਦਾ ਇਹ ਕਹਿਣਾ ਕਿ ਸਿੱਖਸ ਟੂ ਲੀਵ देयर ਕਿਰਪਾਨਸ ਬਿਹਾਈਂਡ ਫॉर द ਪਿਲਗ੍ਰਿਮ ਹਾਈਲੀ ਅਨਫੋਰਚੂਨੇਟ। ਔਰ ਉਹਨਾਂ ਨੇ ਕਿਹਾ ਵੀ ਟਰਸਟ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਸ ਨੂੰ ਉਸ ਦੇ ਇਸ ਕੰਡਕਟ ਬਾਰੇ ਜਿਹੜੀ ਹੈ ਉਸ ਦੀ ਜਵਾਬ ਤਲਬੀ ਹੋਏਗੀ। ਫਿਰ ਉਹਨਾਂ ਨੇ ਕਿਹਾ ਵੀ ਟਰਸਟ ਦੀ ਪ੍ਰਾਇਮਰੀ ਰਿਸਪੌਂਸਿਬਿਲਟੀ ਹੈ ਕਿ ਉੱਤਰਾਖੰਡ ਗਵਰਨਮੈਂਟ ਦੇ ਨਾਲ ਉਹ ਕੋਆਰਡੀਨੇਟ ਕਰੇ ਜਦੋਂ ਇਹ ਯਾਤਰਾ ਸ਼ੁਰੂ ਹੁੰਦੀ ਹੈ, ਤਾਂ ਕਿ ਲੋਕਲ ਲੋਕ ਹਰਾਸ ਨਾ ਕਰਨ। ਉਹਨਾਂ ਨੇ ਫਿਰ ਜਿਹੜੀ ਇਹ ਕਰਨ ਪ੍ਰਯਾਗ ਚੰਬੋਲੀ ਜ਼ਿਲ੍ਹੇ ਦੇ ਵਿੱਚ ਘਟਨਾ ਹੋਈ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪੁਲਿਸ ਦਾ ਜਿਹੜਾ ਰਵੱਈਆ ਹਾਈਲੀ ਕੰਡੈਮਨੇਬਲ ਐਂਡ ਵਨ ਸਾਈਡਡ, ਇੱਕ ਤਰਫਾ ਕੰਡੈਮਨੇਬਲ ਹੈ। ਅੱਛਾ। ਔਰ ਇਹਨਾਂ ਨੇ ਕਿਹਾ ਵੀ ਇਹ ਇੱਕ ਜਿਹੜਾ ਜਿਸ ਤਰੀਕੇ ਨਾਲ ਇਹਨੂੰ ਫਰੇਮ ਕੀਤਾ ਗਿਆ, ਸਿੱਖ ਨੌਜਵਾਨਾਂ ਨੂੰ ਸਖਤ ਕਾਨੂੰਨਾਂ ਦੇ ਥੱਲੇ ਅੰਦਰ ਦਿੱਤਾ ਗਿਆ ਕਿ ਉਹਨਾਂ ਨੂੰ ਅੰਦਰ ਰੱਖ ਕੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਗਿਆ ਔਰ ਉਹਨਾਂ ਨੂੰ ਬਿਨਾਂ ਪੱਗਾਂ ਤੋਂ ਪਬਲਿਕਲੀ ਪੈਰੇਡ ਕੀਤਾ ਗਿਆ। ਇਹ ਉਹਨਾਂ ਨੇ ਹਾਈ ਲੈਵਲ ਪ੍ਰੋਬ ਇਨਕੁਆਇਰੀ ਮੰਗੀ ਹੈ ਕਿ ਭਾਈ ਇਹ ਜਿਹੜੀ ਹੈ ਪੁਲਿਸ ਨੇ ਸਿੱਖ ਜਜ਼ਬਾਤਾਂ ਨੂੰ ਹਰਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ, ਸਭ ਤੋਂ ਪਹਿਲਾਂ ਲੋਕਲ ਲੋਕਾਂ ਨੇ ਸਿੱਖ ਨੌਜਵਾਨਾਂ ਦੇ ਉੱਤੇ ਅਟੈਕ ਕੀਤਾ। ਸਿੱਖਾਂ ਨੇ ਕਿਰਪਾਨ ਸੈਲਫ ਡਿਫੈਂਸ ਦੇ ਵਿੱਚ ਵਰਤੀ। ਉਹਨਾਂ ਨੇ ਕਿਹਾ ਕਿ ਭਾਈ ਇਹ ਹੈ ਹੀ ਕਿਰਪਾਨ ਇਸ ਲਈ ਕਿ ਜੇ ਸਾਡੇ ਸਵੈਮਾਨ ਨੂੰ ਜਾਂ ਸਾਡੇ ਤੇ ਕੋਈ ਹਮਲਾ ਕਰੇਗਾ ਤਾਂ ਅਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ। ਫਿਰ ਉਹਨਾਂ ਨੇ ਕਿਹਾ ਕਿ ਵੀ ਹਰ ਗਵਰਨਮੈਂਟ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੈ ਕਿ ਦਸਤਾਰ ਔਰ ਕਿਰਪਾਨ ਇਹ ਸਿੱਖ ਫੇਥ ਦੇ ਇੱਕ ਆਕਾਰ ਨੇ। ਪਬਲਿਕਲੀ ਰਿਮੂਵਿੰਗ ਟਰਬਨਸ ਆਫ ਅਰੈਸਟਡ ਸਿੱਖ ਯੂਥ ਇਜ਼ ਏ ਸੀਰੀਅਸ ਅਨਕਨਸਟੀਟਿਊਸ਼ਨਲ ਐਕਟ ਇਨ ਏ ਡੈਮੋਕ੍ਰੇਸੀ ਔਰ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਜੇ ਫਿਰ ਉਹਨਾਂ ਨੇ ਕਿਹਾ ਕਿ ਉੱਤਰਾਖੰਡ ਪੁਲਿਸ ਜਿਹੜੀ ਹੈ ਉਹ ਲੋਕਲ ਗੁੰਡਿਆਂ ਦੇ ਦਬਾਅ ਥੱਲੇ ਹੈ, ਸਿੱਖਾਂ ਨੂੰ ਟਾਰਗੇਟ ਕਰ ਰਹੀ ਹੈ, ਇੱਕ ਸਾਈਡਡ ਐਕਸ਼ਨ ਹੈ। ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਭੜਕਾਊ ਔਰ ਫਿਰਕੂ ਜਿਹੜੀਆਂ ਪੋਸਟ ਨੇ ਸਿੱਖਾਂ ਦੇ ਖਿਲਾਫ ਜਿਹੜੀ ਕਿ ਸਮਾਜਿਕ ਸਦਭਾਵਨਾ ਦਾ ਨੁਕਸਾਨ ਕਰਦੇ ਉਹ ਪਾਈਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਵੀ ਇਸ ਕਿਸਮ ਦੀਆਂ ਘਟਨਾਵਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੋਈਆਂ ਨੇ। ਪੰਜਾਬ ਗਵਰਨਮੈਂਟ ਨੇ ਇਹਦੇ ਤੇ ਕੋਈ ਸਪੋਰਟ ਪ੍ਰੋਵਾਈਡ ਨਹੀਂ ਕੀਤੀ। ਉਹਨਾਂ ਨੇ ਜਿਹੜੀ ਅਸਲੀ ਗੱਲ ਕਹੀ ਹੈ, ਦੇਅਰਫੋਰ ਸਿੱਖਸ ਵਿਲ ਡੀਲ ਵਿਦ ਸੱਚ ਇਸ਼ੂਜ਼ ਦੈਮਸੈਲਵਸ, ਕਿ ਜਦੋਂ ਸਰਕਾਰਾਂ ਮੂਕ ਹੋਣ ਜਾਂ ਦੂਸਰਿਆਂ ਦੇ ਨਾਲ ਰਲੀਆਂ ਹੋਣ। ਫਿਰ ਉਹਨਾਂ ਨੇ ਦਾ ਜਥੇਦਾਰ ਡਾਇਰੈਕਟਡ, ਜਿਹੜੀ ਗੱਲ ਮੈਨੂੰ ਚੰਗੀ ਲੱਗੀ, ਬਾਕੀ ਤਾਂ ਚਲੋ ਉਹ ਵਰਬਲ ਹੁੰਦਾ ਵੀ ਤੁਸੀਂ ਉਹਨੂੰ ਵੀ ਨਿੰਦਿਆ ਉਹਨੂੰ ਵੀ ਕੰਡੈਮ। ਜਥੇਦਾਰ ਡਾਇਰੈਕਟਡ ਐਵਰੀ ਸਿੱਖ ਗੋਇੰਗ ਔਨ ਟੂ ਪਿਲਗ੍ਰਿਮੇਜ ਟੂ ਗੋ ਤਿਆਰ ਬਰ ਤਿਆਰ ਐਂਡ ਸ਼ਸਤਰਧਾਰੀ। ਉਹਨਾਂ ਨੇ ਕਿਹਾ ਵੀ ਜਿਹਨੇ ਵੀ ਜਾਣਾ ਹੈ ਸ਼ਸਤਰਾਂ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਜਾਓ। ਫੁਲੀ ਪ੍ਰਿਪੇਅਰਡ ਐਂਡ ਕੈਰਿੰਗ ਦਾ ਸਿੱਖ ਆਕਾਰ, ਪੂਰਾ ਤਿਆਰ ਬਰ ਤਿਆਰ ਆਪਣੇ ਸ਼ਸਤਰਾਂ ਦੇ ਨਾਲ। ਐਂਡ ਟੂ ਸਟੇ ਯੂਨਾਈਟਿਡ, ਇਕੱਠੇ ਹੋ। ਇਹ ਅਰਜ਼ ਦਾ ਯੂ ਟੂ ਫੇਸ ਆਪਰੈਸ਼ਨ ਵਿਦ ਪੇਸ਼ੈਂਸ ਬਟ ਨਾਟ ਟੂ ਟੇਕ ਦ ਲਾਅ ਇਨਟੂ ਦ, ਵੀ ਕਾਨੂੰਨ ਨਾ ਹੱਥ 'ਚ ਲਾਓ ਲੇਕਿਨ ਸ਼ਸਤਰਧਾਰੀ ਹੋਵੋ ਔਰ ਦੂਸਰਾ ਹੋਵੋ। ਫਿਰ ਉਹਨਾਂ ਨੇ SGPC ਨੂੰ ਕਿਹਾ ਵੀ ਜਿਹੜੇ ਨੌਜਵਾਨ ਫੜੇ ਨੇ ਉੱਤਰਾਖੰਡ ਪੁਲਿਸ ਨੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਏ। ਔਰ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਵੀ ਜਿਹਦੇ ਨਾਲ ਵੀ ਕੋਈ ਜ਼ਿਆਦਤੀ ਹੁੰਦੀ ਹੈ ਉਹ ਅਕਾਲ ਤਖਤ ਦੇ ਸੈਕਟਰੀਏਟ 'ਚ ਇਸ ਦੀ ਖਬਰ ਪਹੁੰਚਾਏ। ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜਾ ਇੱਕ ਬੋਲਡ ਸਟੇਟਮੈਂਟ ਹੈ ਕਿ ਅਲਟੀਮੇਟਲੀ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੁਹਾਨੂੰ ਕਿਸੇ ਨੇ ਡਿਫੈਂਡ ਨਹੀਂ ਕਰਨਾ। ਡਿਫੈਂਡ ਤਾਂ ਦੂਰ ਦੀ ਗੱਲ, ਹਕੂਮਤ ਹੀ ਉਹਨਾਂ ਦੀ ਹੈ। ਉਹ ਤਾਂ ਪਹਿਲਾਂ ਹੀ ਜਿਹੜਾ ਮੋਹਨ ਭਾਗਵਤ ਕਹਿੰਦਾ ਵੀ ਹਿੰਦੂ ਰਾਸ਼ਟਰ ਤਾਂ ਆਲਰੇਡੀ ਬਣ ਚੁੱਕਾ ਹੈ, ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ। ਸੋ ਉਹਨਾਂ ਨੇ
ਤੁਹਾਨੂੰ ਜਿਹੜਾ ਉਹ ਸਪੇਅਰ ਤੱਕ ਹੀ ਦੂਰ ਦੀ ਗੱਲ ਹੈ, ਹੁਣ ਸਿੱਖ ਉਹਨਾਂ ਦੇ ਅੱਖ ਦੇ ਵਿੱਚ ਰੜਕਦੇ ਨੇ। ਔਰ ਇਹੀ ਰੀਜ਼ਨ ਹੈ ਕਿ ਵੀ ਉਹਨਾਂ ਨੇ ਉਹ ਹਿਮਾਚਲ ਹੋਏ, ਉੱਤਰਾਖੰਡ ਹੋਏ, ਇਹੀ ਕਹਾਣੀ ਪੰਜਾਬ 'ਚ ਵੀ ਜਿਹੜੀ ਹੈ ਉਹ ਦੁਹਰਾਈ ਜਾਣੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਵਿੱਚ, ਜਿਸ ਤਰ੍ਹਾਂ ਕਿ ਸਾਡੇ ਸ਼ਾਇਰ ਜਿਹੜੇ ਨੇ ਸ਼ਹਿਬਾਜ਼ ਢਿੱਲੋਂ ਜੀ, ਉਹਨਾਂ ਦੀ ਕਾਫੀ ਅਰਸੇ ਤੋਂ ਬਾਅਦ ਨਜ਼ਮ ਸਾਨੂੰ ਵਸੂਲ ਹੋਈ ਹੈ, ਜਿਹੜੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਔਰ ਜਿਸ ਦਾ ਅਨੁਮਾਨ ਹੈ ਹਾਊ ਲੌਂਗ ਵਿਲ ਯੂ ਵੇਟ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪਿਛਲੇ ਹਫ਼ਤਿਆਂ 'ਚ ਕਿਉਂਕਿ ਸਾਡਾ ਟਰੈਵਲ ਵੀ ਅਰਾਊਂਡ ਰਿਹਾ, ਫਰਾਈਡੇ ਪ੍ਰੋਗਰਾਮ ਕਈ ਵਾਰ ਅਸੀਂ ਜ਼ੂਮ ਦੇ ਉੱਤੇ ਕੀਤਾ, ਕਈ ਵਾਰ ਮਿਸ ਵੀ ਕੀਤਾ। ਔਰ ਇਸੇ ਪੀਰੀਅਡ 'ਚ ਜਦੋਂ ਸਰ ਸ਼ਹਿਬਾਜ਼ ਸਿੰਘ ਢਿੱਲੋਂ ਹੋਰਾਂ ਦੀ ਕੋਈ ਨਜ਼ਮ ਮੈਨੂੰ ਨਹੀਂ ਮਿਲੀ, ਮੈਨੂੰ ਫਿਕਰ ਵੀ ਹੋਇਆ ਕਿ ਵੀ ਸਿਹਤਮੰਦ ਹੋਣ, ਸਿਹਤਯਾਬੀ ਹੋਏ। ਔਰ ਹੁਣ ਉਹਨਾਂ ਦੀ ਨਜ਼ਮ ਵੀ ਆਈ। ਔਰ ਅੱਜ ਕਿਉਂਕਿ ਅਸੀਂ ਅੱਜ ਦਾ ਪ੍ਰੋਗਰਾਮ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਕੀਤਾ, ਤੇ ਮੈਨੂੰ ਲੱਗਾ ਵੀ ਉਹਨਾਂ ਦੀ ਜਿਹੜੀ ਨਜ਼ਮ ਸਾਨੂੰ ਪਿਛਲੇ ਦਿਨਾਂ 'ਚ ਮਸੂਲ ਹੋਈ ਹੈ, ਅਸੀਂ ਉਸ ਨੂੰ ਹੀ ਸ਼ੇਅਰ ਕਰਦੇ ਹਾਂ। ਕਿਉਂਕਿ ਇਹ ਵੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਕੌਮ ਨੂੰ ਹਲੂਣਿਆ, ਝੰਜੋੜਿਆ। ਔਰ ਇਹਨਾਂ 3 ਵਰ੍ਹਿਆਂ ਦੇ ਵਿੱਚ ਖਾਲਿਸਤਾਨ ਮੂਵਮੈਂਟ ਜਿਹੜੀ ਹੈ ਉਹ ਇੰਟਰਨੈਸ਼ਨਲ ਰਡਾਰ 'ਤੇ ਹੈ। ਦੂਸਰੇ ਪਾਸੇ ਹਕੂਮਤ ਦੇ ਜ਼ੁਲਮ ਔਰ ਉਹਨਾਂ ਦੀ ਕਹਾਣੀ ਤਾਂ ਉਹੀ ਚੱਲ ਰਹੀ ਹੈ ਬਰਾਬਰ। ਉਹਨਾਂ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਏਜੰਡਾ ਵੀ ਲਗਾਤਾਰਤਾ ਨਾਲ ਹੈ। ਪਰ ਮੈਂ ਨਜ਼ਮ ਦੇ ਵਿੱਚ ਹੀ ਬਹੁਤ ਕੁਛ ਉਹਨਾਂ ਨੇ ਕਿਹਾ, ਪਰ ਖ਼ਾਸ ਤੌਰ 'ਤੇ ਕਿ ਭਾਈ ਕਦੋਂ ਤੱਕ ਅਸੀਂ ਇਸ ਗੁਲਾਮੀ ਨੂੰ ਸਹਾਰਾਂਗੇ। ਔਰ ਉਹਨਾਂ ਨੇ ਉਸ ਦਾ ਉਨਵਾਨ ਹੀ ਦਿੱਤਾ ਹੈ, ਹਾਊ ਲੌਂਗ ਵਿਲ ਯੂ ਵੇਟ। ਇਹ ਕੌਮ ਦੀ ਨੌਜਵਾਨੀ ਨੂੰ ਐਡਰੈਸਡ ਹੈ। ਹਾਊ ਲੌਂਗ ਵਿਲ ਯੂ ਵੇਟ, the old lion thundered, his mane silvered by storms, his eyes carrying the scars of forgotten battles. ਹੁਣ ਇਹ ਸ਼ੇਰ ਦੀ ਦਹਾੜ ਹੈ। ਸ਼ੇਰ ਕਹਿ ਰਿਹਾ, ਜਿਹੜੇ ਪਿੰਜਰਿਆਂ ਦੇ ਵਿੱਚ ਬਹੁਤ ਵਧੀਆ ਜਿਹਨਾਂ ਨੂੰ ਫੀਡ ਕਰ ਰਹੇ ਨੇ ਸ਼ੇਰਾਂ ਦੇ ਬੱਚਿਆਂ ਨੂੰ, ਉਹਨਾਂ ਨੂੰ ਆਪਣਿਆਂ ਨੂੰ ਕਹਿ ਰਿਹਾ ਕਿ ਕਦੋਂ ਤੱਕ ਤੁਸੀਂ ਵੇਟ ਕਰੋਗੇ। ਇਹ ਉਹ ਸ਼ੇਰ ਹੈ ਹੁਣ ਜਿਹੜਾ ਮੇਨ ਹੈ। ਇਹ ਇਨਫੈਕਟ ਜਿਹੜੇ ਗਰਦਨ ਦੇ ਵਾਲ ਹੁੰਦੇ ਨੇ ਸ਼ੇਰ ਦੇ, ਉਸ ਦੇ ਲਈ, ਵੈਸੇ ਪਸ਼ੂਆਂ ਦੇ ਗਰਦਨ ਦੇ ਵਾਲ ਲਈ ਵੀ ਇਹ ਲਫ਼ਜ਼ ਇਸਤੇਮਾਲ ਹੁੰਦਾ, ਪਰ ਉਹ ਚਿੱਟੇ ਹੋਏ ਨੇ ਕਿ ਉਹ ਜਿਹੜਾ ਬੁੱਢਾ ਸ਼ੇਰ ਹੈ ਉਹ ਵੈਟਰਨ ਆਫ ਦਾ ਮੈਨੀ ਬੈਟਲਸ ਜਿਵੇਂ ਕਿਹਾ ਜਾਂਦਾ, ਔਰ ਕਈ ਤੂਫਾਨ ਉਹਨੇ ਦੇਖੇ ਨੇ। ਔਰ ਉਸ ਦੇ ਦੀਆਂ ਅੱਖਾਂ ਦੇ ਵਿੱਚ ਅਜੇ ਵੀ ਜਿਹੜੀਆਂ ਉਹ ਜੰਗਾਂ ਨੇ ਉਹਨਾਂ ਦੀਆਂ ਯਾਦਾਂ ਨੇ। ਹਾਊ ਲੌਂਗ ਵਿਲ ਯੂ ਵੇਟ, ਦਾ ਓਲਡ ਲਾਇਨ ਥੰਡਰਡ, his mane silvered by storms, his eyes carrying the scars of forgotten battles. How long will you sleep while shadows creep across your land? Can you not hear the axes striking the roots of the forest?
ਕੈਨ ਯੂ ਨਾਟ ਸਮੈਲ ਦਾ ਸਮੋਕ ਰਾਈਜ਼ਿੰਗ ਫਰੋਮ ਯੂਰ ਸਟੋਲਨ ਫੀਲਡਸ? ਕੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕੁਹਾੜੀਆਂ ਦੇ ਨਾਲ ਤੁਹਾਡਾ ਇੱਕ ਇੱਕ ਦਰਖਤ ਜੰਗਲ ਦਾ ਕੱਟਿਆ ਜਾ ਰਿਹਾ? ਇਹ ਹੈ ਕਿਲਿੰਗ, ਅੱਡ-ਅੱਡ ਤਰੀਕਿਆਂ ਦੇ ਨਾਲ। ਉਹ ਡਰੱਗਸ ਹੈ, ਐਨਕਾਊਂਟਰ ਨੇ, ਕੋਈ ਹੋਰ ਤਰੀਕਾ ਹੈ ਕਿ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿਵੇਂ ਤੁਹਾਡਾ ਜੰਗਲ ਖਾਲੀ ਕੀਤਾ ਜਾ ਰਿਹਾ, ਕਿਵੇਂ ਜਿਹੜੀਆਂ ਨੇ ਤੁਹਾਨੂੰ ਜਿਹੜੇ ਤੁਹਾਡੇ ਚੋਰੀ ਕੀਤੇ ਖੇਤਾਂ 'ਚੋਂ ਜਿਹੜੀਆਂ ਅੱਗਾਂ ਲਾ ਕੇ ਜਿਹੜਾ ਧੂੰਆਂ ਹੈ ਉਹਦਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਦਾ ਕਬਜ਼ ਸੈਟ ਸਾਇਲੈਂਟ, ਸ਼ੇਰ ਦੇ ਬੱਚੇ ਨੂੰ ਕਬ ਕਹਿੰਦੇ ਨੇ, ਉਹ ਚੁੱਪ ਬੈਠੇ ਨੇ। ਬੋਰਨ ਇਨਸਾਈਡ ਕੇਜਸ, ਕਿਉਂਕਿ ਉਹਨਾਂ ਦਾ ਤਾਂ ਜਨਮ ਹੀ ਜਿਹੜਾ ਹੈ ਉਹ ਉਸ ਕੇਜ ਦੇ ਵਿੱਚ ਹੋਇਆ, ਉਸ ਪਿੰਜਰੇ ਦੇ ਵਿੱਚ ਹੋਇਆ। ਫੈਡ ਬਾਈ ਹੈਂਡਸ ਨਾਟ ਦੇਅਰ ਓਨ, ਉਹਨਾਂ ਨੂੰ ਕੋਈ ਸ਼ੇਰਨੀਆਂ ਨੇ ਤਾਂ ਨਹੀਂ ਦੁੱਧ ਪਿਆਇਆ ਜਾਂ ਉਹਨਾਂ ਨੂੰ ਆਪਣੇ ਹੱਥੀਂ ਖਵਾਇਆ, ਉਹ ਤਾਂ ਗੁਲਾਮੀ ਦੇ ਵਿੱਚ ਹੀ ਜੰਮੇ ਨੇ। ਟੌਟ ਟੂ ਕਾਲ ਚੇਨਸ ਦਾ ornaments ਆਫ ਫਰੀडम, ਉਹਨਾਂ ਨੂੰ ਤਾਂ ਇਹੀ ਦੱਸਿਆ ਗਿਆ ਕਿ ਇਹ ਜਿਹੜੀਆਂ ਤੁਹਾਡੇ ਕੜੀਆਂ ਨੇ, ਬੇੜੀਆਂ ਨੇ, ਇਹ ਤਾਂ ਤੁਹਾਡੇ ਗਹਿਣੇ ਨੇ। ਦਾ ਓਲਡ ਲਾਇਨ ਸਾਈਡ, ਉਹਨੇ ਹੌਕਾ ਭਰਿਆ ਬੁੱਢੇ ਸ਼ੇਰ ਨੇ। ਆਈ ਐਮ weary of eating leftovers thrown by smiling keepers. I am weary of watching kings forget their crowns. They tell us we are free, yet every path is guarded. They praise our comfort, yet fear our awakening. They applaud our silence, yet tremble at our roar. ਹੁਣ ਇਹ ਜੋ ਗੁਲਾਮੀ ਦੇ ਸਾਰੇ ਚਿੰਨ੍ਹ ਨੇ ਜੋ ਕਿ ਭਾਈ ਉਹ ਬੈਠੇ ਨੇ, ਡੂੰਘਾ ਸਾਹ ਭਰਦਾ ਬੁੱਢਾ ਸ਼ੇਰ, ਉਹ ਕਹਿੰਦਾ ਕਿ ਵੀ ਮੈਂ ਥੱਕ ਗਿਆ ਇਹਨਾਂ ਦੇ ਹੱਥਾਂ ਦੇ ਟੁਕੜੇ ਖਾ ਖਾ ਕੇ। ਮੈਨੂੰ ਮੈਂ ਥੱਕ ਗਿਆ ਇਹ ਦੇਖਦੇ ਕਿ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਤਾਜ ਰੁਲੇ ਹੋਏ ਨੇ ਉਹਨਾਂ ਨੂੰ ਇਸ ਦਾ ਅਹਿਸਾਸ ਹੀ ਨਹੀਂ ਕਿ ਉਹਨਾਂ ਦੇ ਤਾਜ ਖੋਏ ਗਏ ਨੇ। ਉਹ ਜਿਹੜੇ ਨੇ ਉਹ ਸਾਨੂੰ ਦੱਸਦੇ ਨੇ, ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ, ਕਿ ਭਾਈ ਆਜ਼ਾਦੀ ਕੀ ਹੈ। ਉਹ ਸਾਡੀ ਤਾਰੀਫ ਵੀ ਕਰਦੇ ਨੇ, ਪਰ ਨਾਲ ਦੀ ਨਾਲ ਅਸੀਂ ਕਿਤੇ ਜਾਗ ਨਾ ਜਾਈਏ ਇਸ ਤੋਂ ਖੌਫਜ਼ਦਾ ਵੀ ਨੇ। ਉਹ ਸਾਡੀ ਚੁੱਪ ਨੂੰ ਅਪਲੋਡ ਕਰਦੇ ਨੇ, ਪਰ ਸਾਡੀ ਦਹਾੜ ਦੇ ਸਾਹਮਣੇ, ਸਾਡੀ ਭਬਕ ਦੇ ਸਾਹਮਣੇ ਜਿਹੜਾ ਉਹ ਟ੍ਰੈਂਬਲ ਕਰਦੇ ਨੇ। ਹੀ ਪੁਆਇੰਟਡ ਟੁਵਰਡਸ ਦਾ ਜੰਗਲ। ਹੁਣ ਉਹ ਸ਼ੇਰ ਆਪਣੇ ਪੁੱਤਰਾਂ ਨੂੰ, ਸ਼ੇਰਨੀਆਂ ਨੂੰ ਸਮਝਾ ਰਿਹਾ ਹੈ, ਲੁੱਕ ਕੇਅਰਫੁਲੀ ਮਾਈ ਸਨਸ, ਮੇਰੇ ਬੱਚਿਓ ਧਿਆਨ ਨਾਲ ਦੇਖੋ। ਈਚ ਡੇ ਏ ਟਰੀ ਡਿਸਐਪੀਅਰਸ, ਰੋਜ਼ਾਨਾ ਇੱਕ ਦਰਖਤ ਗਾਇਬ ਹੋ ਰਿਹਾ ਹੈ। ਈਚ ਸੀਜ਼ਨ ਐਨਦਰ ਸਟਰੀਮ ਰਨਸ ਡਰਾਈ, ਇਹ ਪਾਣੀਆਂ ਦੀ ਲੁੱਟ ਕਿ ਹਰ ਸੀਜ਼ਨ ਦੇ ਵਿੱਚ ਇੱਕ ਨਾਲਾ ਸੁੱਕ ਜਾਂਦਾ ਹੈ। ਅੱਛਾ। One day there shall be no flowers to bloom, no fragrance to carry, no rain to kiss the earth. ਜਿਵੇਂ ਸਾਡੇ ਸੋਰਸਿਸ ਨੂੰ ਲੁੱਟਿਆ ਜਾ ਰਿਹਾ, ਇੱਕ ਦਿਨ ਹੋਏਗਾ ਕੋਈ ਫੁੱਲ ਨਹੀਂ ਖਿੜੇਗਾ, ਕੋਈ ਖੁਸ਼ਬੂ ਚਾਰ ਚੁਫੇਰੇ ਨਹੀਂ ਹੋਏਗੀ, ਉਹ ਪਾਣੀ ਦੀਆਂ ਬੂੰਦਾਂ ਵੀ ਜਿਹੜੀਆਂ ਮੀਂਹ ਦੀਆਂ ਨੇ ਉਹ ਧਰਤੀ ਨੂੰ ਨਹੀਂ ਚੁੰਮਣਗੀਆਂ, ਮਤਲਬ ਅਸੀਂ ਬਿਲਕੁਲ ਇੱਕ ਡੈਜ਼ਰਟ ਬਣ ਜਾਵਾਂਗੇ। ਅੱਛਾ। The jungle shall become a desert, and when that day arrives you will search for yourselves and find only strangers. ਤੁਹਾਡੀ ਡੈਮੋਗ੍ਰਾਫੀ ਬਦਲੀ ਹੋਏਗੀ, ਤੁਸੀਂ ਉਸ ਮੌਕੇ ਦੇ ਉੱਤੇ ਦੇਖੋਗੇ ਵੀ ਤੁਹਾਡਾ ਆਪਣਾ ਕੌਣ ਹੈ, ਪਰ ਸਭ ਅਜਨਬੀ ਹੋਣਗੇ। His voice became fire, ਉਹਦੀ ਆਵਾਜ਼ ਦੇ ਵਿੱਚ ਜਿਹੜੀ ਹੈ ਅੱਗ ਵਾਲੀ ਤੇਜ਼ੀ ਆਈ। They have altered the songs, rewritten the stories, painted over the memories. They have taught you to forget your ancestors and laugh at your own reflection. ਉਹਨਾਂ ਨੇ ਤੁਹਾਡੇ ਗੀਤ ਬਦਲ ਦਿੱਤੇ ਨੇ, ਤੁਹਾਡੀਆਂ ਕਹਾਣੀਆਂ ਦੁਬਾਰਾ ਲਿਖੀਆਂ ਨੇ ਆਪਣੇ ਢੰਗ ਨਾਲ, ਤੁਹਾਡੀਆਂ ਯਾਦਾਂ ਦੇ ਉੱਤੇ ਜਿਹੜਾ ਉਹ ਉਹਨਾਂ ਨੇ ਪੋਚਾ ਫੇਰ ਦਿੱਤਾ ਹੈ। ਉਹ ਤੁਹਾਨੂੰ ਚਾਹੁੰਦੇ ਨੇ ਵੀ ਤੁਸੀਂ ਆਪਣੇ ਬਜ਼ੁਰਗਾਂ ਨੂੰ ਭੁੱਲ ਜਾਓ ਤੇ ਆਪਣੀ ਹੋਂਦ ਦੇ ਉੱਤੇ ਜਿਹੜਾ ਰਸ਼ਕ ਕਰਨ ਦੀ ਥਾਂ ਹੱਸੋ ਕਿ ਅਸੀਂ ਕਿੰਨੇ ਨਕੰਮੇ ਆ। ਜਿਵੇਂ ਉਹ ਚੰਡੀਗੜ੍ਹ ਦਾ ਮੇਅਰ ਕਿਤੇ ਆਸਟ੍ਰੇਲੀਆ ਜਾ ਕੇ ਕਹਿੰਦਾ ਵੀ ਬਲੱਡੀ ਫੂਲਸ। ਸੋ ਇਹ ਤੁਸੀਂ ਆਪਣੇ ਆਪ ਨੂੰ ਹੀ ਨਿੰਦੀ ਚਾਹੋ ਤੇ ਜੀ ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ, ਇਸ ਲਈ ਸਾਡੇ ਨਾਲ ਇਵੇਂ ਹੋ ਰਿਹਾ। ਅੱਛਾ। ਯੈਟ ਸਟਿਲ ਯੂ ਹੈਜ਼ੀਟੇਟ, ਵੀ ਤੁਹਾਡਾ ਹਾਲ ਹੈ ਫਿਰ ਵੀ ਅਜੇ ਤੁਸੀਂ ਆਜ਼ਾਦੀ ਦੇ ਲਈ ਜਿਹੜਾ ਉਹ ਹਿਚਕਿਚਾਹਟ ਦਿਖਾ ਰਹੇ ਹੋ। ਸਟਿਲ ਯੂ ਵੇਟ ਫॉर ਵਾਟ, ਕਿਹਦੀ ਇੰਤਜ਼ਾਰ ਕਰ ਰਹੇ ਹੋ। ਦਾ ਮਾਊਂਟੇਨਸ ਈ ਕੋਡ, ਜਦੋਂ ਸ਼ੇਰ ਨੇ ਦਹਾੜ ਮਾਰੀ
ਫॉर ਵਾਟ। ਤੇ ਜਿਵੇਂ ਤੁਸੀਂ ਕਦੇ ਪਹਾੜਾਂ 'ਚ ਜਾਓ ਤੇ ਜੋ ਤੁਸੀਂ ਬੋਲਦੇ ਹੋ ਉਹੀ ਆਵਾਜ਼ ਤੁਹਾਨੂੰ ਵਾਪਸ ਆਉਂਦੀ, ਐਕੋ ਉਹਨੂੰ ਹੀ ਕਹਿੰਦੇ ਨੇ, ਉਹੀ ਜਿਹੜੀ ਹੈ ਉਹਨਾਂ ਨੇ ਕਿਹਾ ਦਾ ਮਾਊਂਟੇਨਸ ਐਕੋਡ ਫॉर ਵਾਟ, ਦਾ ਰਿਵਰਸ ਐਕੋਡ ਫॉर ਵਾਟ, ਦਰਿਆਵਾਂ 'ਚੋਂ ਵੀ ਆਵਾਜ਼ ਆਈ ਫॉर ਦਾ ਲਾਇਨ ਰੋਜ਼, ਸ਼ੇਰ ਖੜਾ ਹੋਇਆ। ਆਈ ਫੀਅਰ ਨਾਟ ਫॉर ਮਾਈ ਸੈਲਫ, ਮਾਈ ਬੈਟਲਸ ਆਰ ਨੀਅਰਲੀ ਡਨ, ਆਈ ਫੀਅਰ ਫॉर ਦਾ ਫੇਸਿਸ ਆਫ ਚਿਲਡਰਨ ਯੈਟ ਅਨਬੋਰਨ। ਮੈਨੂੰ ਆਪਣਾ ਕੋਈ ਨਹੀਂ ਹੈ, ਮੈਂ ਆਪਣੀਆਂ ਜੰਗਾਂ ਲੜੀਆਂ ਨੇ, ਜਿੱਤੀਆਂ ਨੇ, ਪਰ ਮੈਂ ਤਾਂ ਉਹਨਾਂ ਦਾ ਵੀ ਫਿਕਰ ਕਰਦਾ ਜਿਹੜੇ ਅਜੇ ਜੰਮੇ ਹੀ ਨਹੀਂ ਹੈ, ਵੀ ਉਹਨਾਂ ਨੇ ਕਿਸ ਚੋਂ ਗੁਜ਼ਰਨਾ। ਇਫ ਯੂ ਰਿਮੇਨ ਅਸਲੀਪ ਦੇ ਸ਼ੈਲ ਨੈਵਰ ਨੋ ਦਾ ਸਟਰੈਂਥ ਆਫ ਲਾਇਨਸ। ਜੇ ਸੁੱਤੇ ਰਹੇ ਤਾਂ ਸ਼ੇਰਾਂ ਦੇ ਤਾਕਤ ਨੂੰ ਉਹ ਕਿਵੇਂ ਜਿਹੜਾ ਹੈ ਉਸ ਨੂੰ ਉਹ ਸਮਝਣਗੇ। ਦੇ ਸ਼ੈਲ ਇਨਹੈਰਿਟ ਦਾ ਕਨਿੰਗ ਆਫ ਫੋਕਸਿਸ, ਦਾ ਫੀਅਰ ਆਫ ਡੌਗਸ, ਦਾ ਹੰਗਰ ਆਫ ਵੁਲਫਸ। ਜੇ ਤੁਸੀਂ ਰਹੇ ਤੇ ਉਹਨਾਂ ਦੇ ਵਿੱਚ ਜਿਹੜੇ ਤੁਹਾਡੇ ਆਫਸਪ੍ਰਿੰਗਸ ਦੇ ਵਿੱਚ, ਤੁਹਾਡੀਆਂ ਨਸਲਾਂ ਦੇ ਵਿੱਚ ਸ਼ੇਰਾਂ ਵਾਲੇ ਗੁਣ ਨਹੀਂ ਹੋਣਗੇ, ਉਹਨਾਂ ਦੇ ਵਿੱਚ ਤੁਹਾਡੀ ਲੂੰਬੜੀਆਂ ਵਾਲੀ ਚਲਾਕੀ, ਕੁੱਤਿਆਂ ਵਾਲਾ ਡਰ ਤੇ ਭੇੜੀਆਂ ਵਾਲੀ ਭੁੱਖ, ਇਹ ਤੁਹਾਡਾ ਵਿਰਸਾ ਹੋਏਗਾ। ਦਾ ਬਲੱਡ ਆਫ ਕਰੇਜ ਵਿਲ ਬਿਕਮ ਏ ਫੇਡਿੰਗ ਲੈਜੈਂਡ, ਹੌਸਲਾ ਤੁਹਾਡਾ ਗਾਇਬ ਹੋ ਜਾਏਗਾ। ਦੈਨ ਹਿਜ਼ ਰੋਰ ਸ਼ੁਕ ਦਾ ਵੈਲੀ ਰਾਈਜ਼, ਉਹ ਸਾਰੀ ਵਾਦੀ ਦੇ ਵਿੱਚ ਇੱਕ ਚੰਚਨਾਹਟ ਛਿੜੀ, ਉੱਚੀ ਆਵਾਜ਼ ਕੇ ਖੜੇ ਹੋ। ਰਾਈਜ਼ ਬਿਫੋਰ ਦਾ ਫੋਰੈਸਟ ਫਾਲਸ, ਰਾਈਜ਼ ਬਿਫੋਰ ਯੋਰ ਨੇਮ ਇਜ਼ ਫॉरगॉटन, ਰਾਈਜ਼ ਬਿਫੋਰ ਯੋਰ ਹਿਸਟਰੀ ਬਿਕਮਸ ਏ ਫੁੱਟਨੋਟ ਰਿਟਨ ਬਾਈ ਅਨਦਰ ਹੈਂਡ। ਇਸ ਤੋਂ ਪਹਿਲਾਂ ਕਿ ਤੁਹਾਡਾ ਇਤਿਹਾਸ ਖਤਮ ਹੋ ਜਾਏ, ਤੁਹਾਡਾ ਜੰਗਲ ਤਬਾਹ ਹੋ ਜਾਏ, ਤੁਹਾਡੀ ਜਿਹੜੀ ਹੈ ਉਹ ਤੁਹਾਡਾ ਸਮੁੱਚਾ ਇਤਿਹਾਸ ਥੱਲੇ ਇੱਕ ਫੁੱਟਨੋਟ ਬਣ ਕੇ ਰਹਿ ਜਾਏ ਹਿਸਟਰੀ ਦੇ। ਸ਼ਾਰਪਨ ਯੋਰ ਮਾਈਂਡਸ ਬਿਫੋਰ ਯੋਰ ਕਲੌਜ਼, ਸਟਰੈਂਥਨ ਯੋਰ ਕਰੈਕਟਰ ਬਿਫੋਰ ਯੋਰ ਫੈਂਗਸ, ਲੈਟ ਵਿਜ਼ਡਮ ਗਾਈਡ ਯੋਰ ਕਰੇਜ ਐਂਡ ਟਰੂਥ ਗਾਈਡ ਯੋਰ ਸਟਰੈਂਥ। ਸ਼ਾਰਪਨ ਯੋਰ ਮਾਈਂਡਸ ਬਿਫੋਰ ਯੋਰ ਕਲੌਜ਼, ਤੁਸੀਂ ਜਿਹੜੇ ਆਪਣੇ ਪੰਜੇ ਨੇ, ਕਲੌ ਨੇ, ਉਹਨਾਂ ਨੂੰ ਸ਼ਾਰਪ ਕਰਨ ਤੋਂ ਪਹਿਲਾਂ ਆਪਣੇ ਦਿਮਾਗਾਂ ਨੂੰ ਤੇਜ਼ ਕਰੋ। ਸ਼ਾਰਪਨ ਯੋਰ ਕਰੈਕਟਰ ਬਿਫੋਰ ਯੋਰ ਫੈਂਗਸ, ਆਪਣੇ ਪਰ ਖਿਲਾਰਨ ਤੋਂ ਪਹਿਲਾਂ ਆਪਣੇ ਕਰੈਕਟਰ ਨੂੰ ਮਜ਼ਬੂਤ ਕਰੋ। ਵਿਜ਼ਡਮ ਔਰ ਤੁਹਾਡੇ ਹੌਸਲੇ ਨੂੰ ਗਾਈਡ ਕਰੇ, ਐਵੇਂ ਜਜ਼ਬਾਤੀ ਹੋ ਕੇ ਜਾਂ ਦੂਸਰਾ ਤੁਸੀਂ ਨਾ ਡਿਗੋ। ਐਂਡ ਟਰੂਥ ਗਾਈਡ ਯੋਰ ਸਟਰੈਂਥ, ਤੁਹਾਡੀ ਤਾਕਤ ਦੀ ਰਹਿਨੁਮਾਈ ਸੱਚ ਕਰੇ, ਤੁਹਾਡੇ ਪੱਲੇ ਸੱਚ ਹੋਏ। ਗਾਰਡ ਯੋਰ ਲੈਂਗੁਏਜ, ਗਾਰਡ ਯੋਰ ਹੈਰੀਟੇਜ, ਗਾਰਡ ਯੋਰ ਆਨਰ, ਗਾਰਡ ਯੋਰ ਹੋਮਲੈਂਡ। ਆਪਣੀ ਜ਼ਬਾਨ ਨੂੰ ਉਸ ਦੀ ਰੱਖਿਆ ਕਰੋ, ਆਪਣੇ ਵਿਰਸੇ ਦੀ ਰੱਖਿਆ ਕਰੋ, ਆਪਣਾ ਮਾਣ ਸਵੈਮਾਣ ਜਿਹੜਾ ਜਿਹਨੂੰ ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਬਿਰਧ ਕੀ, ਕਿ ਜਦੋਂ ਅਸੀਂ ਕਿ ਲਾਜ ਕਿ ਅਕਾਲ ਪੁਰਖ ਇਹ ਸਾਡਾ ਬਿਰਧ ਹੈ, ਆਨਰ ਹੈ ਖਾਲਸਾ ਦਾ। ਇਸ ਨੂੰ ਅਸੀਂ ਰੱਬ ਨੂੰ ਕਹਿੰਦੇ ਹਾਂ ਕਿ ਭਾਈ ਇਹ ਤੇਰਾ ਦਿੱਤਾ ਹੋਇਆ, ਤੂੰ ਹੈ ਅਕਾਲ ਪੁਰਖ ਕੀ ਫੌਜ ਦਾ ਕਮਾਂਡਰ ਇਨ ਚੀਫ, ਤੇ ਇਸ ਬਿਰਧ ਦੀ ਲਾਜ ਰੱਖਣੀ ਹੈ। ਸੋ ਗਾਰਡ ਯੋਰ ਆਨਰ, ਗਾਰਡ ਯੋਰ ਹੋਮਲੈਂਡ, ਆਪਣੀ ਪਿਤਰੀ ਭੂਮੀ ਨੂੰ, ਆਪਣੀ ਮਾਂ ਭੂਮੀ ਨੂੰ, ਇਸ ਨੂੰ ਦੀ ਰੱਖਿਆ ਕਰੋ। ਫॉर नो कीपर विल preserve what belongs to lions, no stranger will protect what you abandon। ਤੁਸੀਂ ਛੱਡ ਕੇ ਨਿਕਲ ਜਾਓਗੇ, ਕਿਸੇ ਅਜਨਬੀ ਨੇ ਉਸ ਨੂੰ ਨਹੀਂ ਸਾਂਭਣਾ ਹੈ। ਕੋਈ ਵੀ ਜਿਹੜਾ ਕੀਪਰ ਹੈ ਉਹ ਉਸ ਦਾ ਵਾਰਿਸ ਨਹੀਂ ਬਣ ਸਕਦਾ ਜੋ ਸ਼ੇਰਾਂ ਦੀ ਵਿਰਾਸਤ ਹੈ। The jungle belongs to those who love it, to those who defend it, to those who dare to sacrifice for it। ਕਿ ਇਹ ਧਰਤੀ, ਕਿਉਂਕਿ ਉਹਨਾਂ ਨੇ ਮੈਟਾਫੋਰ ਯੂਜ਼ ਕੀਤਾ ਜੰਗਲ ਦਾ, ਕਿ ਇਹ ਧਰਤੀ ਉਹਨਾਂ ਦੀ ਹੈ ਜਿਹੜੇ ਇਸ ਨੂੰ ਪਿਆਰ ਕਰਦੇ ਨੇ, ਜਿਹੜੇ ਇਸ ਦੀ ਰੱਖਿਆ ਲਈ ਆਪਾ ਕੁਰਬਾਨ ਕਰਨ ਨੂੰ ਤਿਆਰ ਨੇ। The cubs stood, ਜਿਹੜੇ ਸ਼ੇਰ ਦੇ ਬੱਚੇ ਨੇ ਉਹ ਖੜੇ ਹੋ ਗਏ। The fear in their hearts began to melt into resolve, ਜਿਹੜਾ ਉਹਨਾਂ ਦੇ ਅੰਦਰਲਾ ਡਰ ਸੀ ਉਹ ਇੱਕ ਪ੍ਰਣ ਦੇ ਵਿੱਚ, ਵਚਨਬੱਧਤਾ ਦੇ ਵਿੱਚ ਜਿਹੜਾ ਹੈ ਉਹ ਕਨਵਰਟ ਹੋਣਾ ਸ਼ੁਰੂ ਹੋ ਗਿਆ। ਐਂਡ ਐਜ਼ ਦਾ ਫਸਟ ਰੋਰ ਐਸਕੇਪਡ देयर ਯੰਗ ਥਰੋਟਸ, ਜਿਹੜੇ ਸੁੱਤੇ ਪਏ ਸੀ, ਜਿਨ੍ਹਾਂ ਨੂੰ ਭਬਕ ਦਾ ਵੀ ਅਹਿਸਾਸ ਨਹੀਂ ਸੀ, ਉਹਨਾਂ ਦੀ ਜਿਹੜੀਆਂ ਜਵਾਨ ਗਲਿਆਂ 'ਚੋਂ ਜਿਹੜੀ ਹੈ ਪਹਿਲੀ ਭਬਕ ਆਈ। ਦਾ ਸਲੀਪਿੰਗ ਫੋਰੈਸਟ ਸਟਰਡ, ਦਾ ਵਿੰਡਸ ਚੇਂਜਡ ਡਾਇਰੈਕਸ਼ਨ ਐਂਡ ਦਾ ਓਲਡ ਲਾਇਨ ਸਮਾਈਲਡ। ਕਿ ਜਿਉਂ ਹੀ ਉਹ ਸ਼ੇਰ ਦੇ ਬੱਚੇ ਉੱਠੇ, ਉਹਨਾਂ ਨੇ ਭਬਕ ਮਾਰੀ,
ਜਿਹੜਾ ਸਾਰਾ ਜੰਗਲ ਜਿਹੜਾ ਸੁੱਤਾ ਪਿਆ ਸੀ ਉਹ ਹਿੱਲਿਆ, ਹਵਾਵਾਂ ਦਾ ਰੁਖ ਬਦਲਿਆ ਔਰ ਬੁੱਢਾ ਸ਼ੇਰ ਜਿਹੜਾ ਹੈ ਉਹ ਮੁਸਕਰਾ ਰਿਹਾ ਹੈ। ਫॉर ਹੀ ਨਿਊ, ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਹੈ ਇਹ ਨੇਸ਼ਨ ਸਰਵਾਈਵਸ not when its youth learn to obey but when they learn to stand। ਕਿ ਉਦੋਂ ਹੀ ਜਿਹੜਾ ਕੋਈ ਮੁਲਕ ਕੋਈ ਕੌਮ ਸਰਵਾਈਵ ਕਰਦੀ ਹੈ, ਇਹ ਨਹੀਂ ਕਿ ਉਸ ਦੇ ਜਿਹੜੇ ਨੇ ਉਹ ਇੱਕ ਗੁਲਾਮੀ ਆਗਿਆਕਾਰਤਾ ਵਾਲੀ ਗੁਲਾਮੀ ਕਬੂਲਣ, ਪਰ ਜਦੋਂ ਉਹ ਦੇ ਲਰਨ ਟੂ ਸਟੈਂਡ, ਉਹਨਾਂ ਨੂੰ ਇਹ ਸਮਝ ਹੈ ਵੀ ਉਹਨਾਂ ਨੇ ਖੜੇ ਹੋਣਾ ਹੈ। ਸੋ ਟੈਲ ਮੀ ਯੰਗ ਲਾਇਨ, ਉਹ ਕਹਿੰਦੇ ਨੇ ਹਾਊ ਲੌਂਗ ਵਿਲ ਯੂ ਵੇਟ, ਕਿੰਨੀ ਕੁ ਦੇਰ ਹੋਰ। ਬਿਲਕੁਲ। The dawn is already knocking at the gates of your courage, the lion rose। ਕਿ ਸਵੇਰ ਸਜਰੀ ਸੁਹੀ ਸਵੇਰ ਆਜ਼ਾਦੀ ਦੀ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਸ਼ੇਰ ਖੜਾ ਹੋ ਗਿਆ ਇਸ ਸਾਰੇ ਨੂੰ ਦੇਖ ਕੇ, ਜਦੋਂ ਬੱਚੇ ਜਿਹੜੇ ਨੇ ਉਹ ਪੂਰੀ ਭਬਕ ਦੇ ਨਾਲ ਖਲੋਂਦੇ ਨੇ। The lion rose, I am sure you are the winners, I am sure you will win the freedom now, I am sure I am the winner, I am sure Guru is standing by us। So nice, so ਕਿ ਭਾਈ ਅਸੀਂ ਹੁਣ ਜਿੱਤਾਂਗੇ। ਮੈਂ ਇਸ ਗੱਲ ਦਾ ਮੈਨੂੰ ਯਕੀਨ ਹੈ ਕਿ ਤੁਸੀਂ ਆਜ਼ਾਦੀ ਹਾਸਲ ਕਰੋਗੇ। ਬਿਲਕੁਲ ਮੈਂ ਜਿਹੜਾ ਹੈ ਉਹ ਅਸੀਂ ਵਿਨਰ ਹੋਵਾਂਗੇ, ਕਿਉਂਕਿ ਗੁਰੂ ਇਜ਼ ਸਟੈਂਡਿੰਗ ਬਾਈ ਅਸ। ਬਿਲਕੁਲ, ਸੋ ਗੁਰੂ ਨਾਈਸ, ਸਾਡੇ ਨਾਲ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਬਸਰਾਜ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਮਾਈ ਪਰਮਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਰਣਜੋਤ ਸਿੰਘ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਵੀ, ਔਰ ਫਿਰ ਇਸ ਤਰ੍ਹਾਂ ਮੋਚਵਲ ਜੀ ਵੀ, ਔਰ ਫਿਰ ਇਸ ਤਰ੍ਹਾਂ ਵਿਕਾਸ ਗੁੱਜਰ ਜੀ ਵੀ, ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, अस्सलाम वालेकुम एंड सत श्री अकाल, खालसा जिंदाबाद जिंदाबाद जिंदाबाद। खालसा फौजी जी भी खालसा जिंदाबाद कहते हैं। अमरजीत सैनी जी भी और शाहजाद जावेद जिहड़े ने वो भी कहते टॉप रेटेड एनालिसिस बाय डॉक्टर साहब, थैंक्स, मे अल्लाह गिव यू लॉन्ग लिव एंड प्रोटेक्ट फ्रॉम द एनिमी। बहुत शुक्रिया शायद जी, रब तुहानू खुश रखे। और फिर कहते हैं कि व्यूअर्स रिक्वेस्टेड टू सपोर्ट टीवी 84 बाय लाइक एंड मैक्सिमम शेयर्स इन देयर फ्रेंड्स, दिस आल्सो वे ऑफ सपोर्ट। हाँ बिल्कुल, शायद साहब ने ठीक फरमाया कि तुसी लाइक करते हो, अगे भेजते हो, कमेंट करते हो, ਉਹਦੇ ਨਾਲ ਜਿਹੜਾ ਉਹਨਾਂ ਨੇ ਐਲਗੋਰਿਦਮ ਸੈੱਟ ਕੀਤਾ ਹੋਇਆ ਹੈ ਸਾਨੂੰ ਬਿਲਕੁਲ ਬਾਹਰ ਕਰਨ ਦਾ, ਉਹ ਟੁੱਟਦਾ ਹੈ। ਸੋ ਇਹਦੇ 'ਚ ਕੁਛ ਨਹੀਂ ਲੱਗਦਾ, ਜਸਟ ਇੱਕ ਕਲਿੱਕ ਹੈ। ਔਰ ਇਹ ਵੀ ਅਸੀਂ ਦੱਸਦੇ ਹੈ ਕਿ TV 84 USA ਵੀ ਚੈਨਲ ਜਿਹੜਾ ਕਿ ਸੋ ਫਾਰ ਇੰਡੀਆ 'ਚ ਦੇਖਿਆ ਜਾਂਦਾ ਹੈ। ਤੁਸੀਂ ਇੱਧਰ ਵੀ ਦੇਖੋ, ਉਹਨੂੰ ਸ਼ੇਅਰ ਕਰੋ, ਲਾਈਕ ਕਰੋ, ਉਧਰ ਵੀ ਜਿਹੜਾ TV 84 USA ਨੂੰ ਵੀ ਪ੍ਰਮੋਟ ਕਰੋ। ਬਿਲਕੁਲ। ਫਿਰ ਸ਼ੇਖ ਜਿਹੜੇ ਨੇ ਉਹ ਵੀ ਸ਼ਾਹਜਾਦ ਜਿਹੜੇ ਨੇ ਉਹ ਵੀ ਕਹਿੰਦੇ ਪਾਕਿਸਤਾਨ ਤੇ ਖਾਲਿਸਤਾਨ ਜ਼ਿੰਦਾਬਾਦ। जिंदाबाद जिंदाबाद। मोहम्मद याकूब जी कहते बहुत शुक्रिया डॉक्टर साहब, और मिस नीलम लव खालिस्तान, लव कश्मीर एंड ऑफ कोर्स लव पाकिस्तान। बहुत शुक्रिया याकूब जी। हसन खान जी ਜਿਹੜੇ लव फ्रॉम पाकिस्तान एंड खालिस्तान ਵਾਲਿਆਂ ਨੂੰ ਕਹਿੰਦੇ ਸਲਾਮ ਤੇ ਚੜ੍ਹਦੀ ਕਲਾ। ਔਰ ਫਿਰ ਕਹਿੰਦੇ ਕਿ ਚੜ੍ਹਦੀ ਕਲਾ ਸਲਾਮ, ਥੈਂਕ ਯੂ। ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਜ਼ਬਰਦਸਤ ਬਹੁਤ ਸੋਹਣੇ ਹੋ, ਰੱਬ ਬੁਰੀਆਂ ਨਜ਼ਰਾਂ ਤੋਂ ਤੁਹਾਨੂੰ ਬਚਾਏ, ਆਮੀਨ। ਸ਼ੁਕਰੀਆ। ਅਸੀਂ ਤਾਂ ਪਹਿਲਾਂ ਹੀ ਤੁਹਾਡੇ ਸੁਨੱਖੇਪਨ ਚੋਂ ਹੀ ਅਸੀਂ ਆਪਣੀ ਖੂਬਸੂਰਤੀ ਕੱਢਦੇ ਹਾਂ। ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਕਹਿੰਦੇ ਨੇ ਕਿ ਪੂਰੀ ਦੁਨੀਆ ਬਹੁਤ ਕਹਿੰਦੇ ਪੂਰੀ ਦੁਨੀਆ ਹੁਣ ਭਾਰਤ ਦੀ ਵੰਡ ਚਾਹੁੰਦੀ ਹੈ। ਔਰ ਫਿਰ ਕਹਿੰਦੇ ਨੇ ਨਾਰੇ ਮਾਰੋ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਸਿੰਘ ਖਾਲਸਾ ਜੀ ਵੀ ਔਰ ਘੁਸਕੇ ਜੀ ਵੀ ਕਹਿੰਦੇ ਨੇ ਫਤਿਹ ਬੁਲਾ ਕੇ ਕਿ ਖਾਲਸਾ ਜ਼ਿੰਦਾਬਾਦ ਐਂਡ ਫੈਂਟੈਸਟਿਕ ਪੋਮ, always loved poetry by ਢਿੱਲੋਂ, ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ। ਬਿਲਕੁਲ। ਔਰ ਗਬਰੂ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਡਾਕਟਰ ਸਾਹਿਬ, ਵੀ ਨੀਡ ਟੂ ਹੈਵ ਆਵਰ ਓਨ ਇੰਟੈਲੀਜੈਂਸ ਐਂਡ ਡਾਟਾ ਪ੍ਰੀਜ਼ਰਵੇਸ਼ਨ ਸੈਂਟਰਸ। ਠੀਕ ਕਹਿ ਰਹੇ ਹੋ ਤੁਸੀਂ, ਪਰ ਇਹ ਹੈ ਕਿ ਵੀ ਇਸ ਦੇ ਲਈ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਪਰ ਇਹ ਬੇਸਿਕ ਨੇ ਚੀਜ਼ਾਂ ਜਿਹੜੀਆਂ ਸਾਨੂੰ ਜਿਹੜੀਆਂ ਸਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਨੇ। ਔਰ ਜਸਵੀਰ ਬਰਾਜ ਵੀ ਫਤਿਹ ਬੁਲਾਉਂਦੇ ਨੇ ਐਂਡ ਕਹਿੰਦੇ ਨੇ ਕਿ ਬਹੁਤ ਬਹੁਤ ਧੰਨਵਾਦ ਜੀ। ਕਹਿੰਦੇ ਨਿੱਜਰ BC ਸਰੀ ਵੱਲੋਂ ਖਾਲਸਾ ਜ਼ਿੰਦਾਬਾਦ। ਔਰ ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਹਾਂਜੀ, ਫਿਰ ਇਸੇ ਤਰ੍ਹਾਂ ਅਜੇਪਾਲ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, ਪ੍ਰਾਊਡ ਆਫ ਕਹਿੰਦੇ ਨੇ ਸਿੱਖ।
ਔਰ ਹੁਣ ਆਪਾਂ TV 84 USA ਤੇ ਵੀ ਆਪਣੇ ਵਿਊਅਰਸ ਦੇ ਮੈਸੇਜ ਦੇਖਣ ਜਾ ਰਹੇ ਹਾਂ। ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਮੇਰੇ ਖਿਆਲ ਵਿੱਚ ਦੂਸਰਾ ਪੇਅਰ ਹੋ ਗਿਆ। ਜੇ ਤੁਹਾਡੇ ਕੋਲ ਹੋਇਆ ਇੱਕ ਮਿੰਟ ਤੁਸੀਂ ਜਰਾ ਸਟਾਰਟ ਕਰ ਦਿਓ। ਹਾਂਜੀ, ਗੁਰਜੀਤ ਸਿੰਘ, ਧਰਮ ਸਿੰਘ, ਸੋਹਨਮਾਲ, ਜਗਦੇਵ ਸਿੰਘ, ਉਹਨਾਂ ਦੇ 2-3 ਮੈਸੇਜ ਨੇ। ਟੋਨੀ ਢੀਂਡਸਾ ਜੀ ਢੀਂਡਸਾ, ਵੀ, ਔਰ ਹਾਂਜੀ। ਫਿਰ ਇਸੇ ਤਰ੍ਹਾਂ ਜਗਦੇਵ ਸਿੰਘ ਜੀ ਕਹਿੰਦੇ ਕੋਟ ਪ੍ਰਣਾਮ ਜਿਹੜੇ ਸ਼ਹੀਦਾਂ ਨੂੰ, ਔਰ ਸੁਖਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਜਿਹੜੇ ਨੇ ਕਹਿੰਦੇ ਨੇ ਕਿ ਫਤਿਹ ਬੁਲਾ ਕੇ ਕਿ ਕੀ ਕਹਿੰਦੇ ਨੇ, ਬੁੱਕੀ ਗਿੱਲ ਵੀਰ ਨੂੰ ਇੱਕ ਮੇਰਾ ਸੁਣਿਆ ਹੈ ਕਿ ਭਾਈ ਕੁੱਕੀ ਗਿੱਲ, ਜਦੋਂ ਖਾਲਿਸਤਾਨ ਬਣ ਗਿਆ ਤੁਸੀਂ ਖਾਲਿਸਤਾਨ ਵਿੱਚ ਹੋਵੋਗੇ ਕਿ ਕੀ ਕਹਿੰਦੇ ਗੰਦਸਤਾਨ ਵਿੱਚ ਚਲੇ ਜਾਓਗੇ। ਦੇਖੋ, ਉਹਨਾਂ ਨੇ ਰੈਫਰ ਕੀਤਾ ਰਣਜੀਤ ਸਿੰਘ ਗਿੱਲ, ਉਹਨਾਂ ਦਾ ਨਿਕਨੇਮ ਕੁੱਕੀ ਗਿੱਲ ਹੈ। ਹਾਂਜੀ, ਕਿਸੇ ਵੇਲੇ ਕੁੱਕੀ ਗਿੱਲ ਔਰ ਸੁਖਵਿੰਦਰ ਸਿੰਘ, ਜਿਹਨਾਂ ਨੂੰ ਕੁੱਕੀ ਸੁੱਖੀ ਕਹਿੰਦੇ ਸੀ, 12-13 ਸਾਲ ਨਿਊਯਾਰਕ ਦੀ ਜੇਲ੍ਹ ਦੇ ਵਿੱਚ ਰਹੇ। ਐਕਸਟ੍ਰੈਡੀਸ਼ਨ ਲਲਿਤ ਮਾਕਨ ਕੇਸ ਦੇ ਵਿੱਚ ਇਹਨਾਂ ਦੀ ਹੋਈ, ਇੰਡੀਅਨ ਗਵਰਨਮੈਂਟ ਨੇ ਕੀਤਾ। ਮੈਨੂੰ ਇੱਥੇ 1992 ਤੋਂ ਲੈ ਕੇ ਉਹਨਾਂ ਦੇ ਨਾਲ ਮੁਲਾਕਾਤਾਂ ਦਾ ਅਕਸਰ ਮੌਕਾ ਵੀ ਬਣਦਾ ਰਿਹਾ। ਪਰ ਜਾ ਕੇ ਜਿਹੜਾ ਜਦੋਂ ਦੋਨੋਂ ਭਾਵੇਂ ਵੀਰ ਬਾਹਰ ਆ ਗਏ, ਸੁਖਵਿੰਦਰ ਸਿੰਘ ਤਾਂ ਆਪਣੀ ਪਰਸਨਲ ਲਾਈਫ ਕੁਆਇਟਲੀ ਜਿਉਂਦੇ ਨੇ, ਲੇਕਿਨ ਰਣਜੀਤ ਸਿੰਘ ਗਿੱਲ ਉਹਨਾਂ ਨੇ ਜਿਸ ਕਿਸਮ ਦਾ ਸੋਸ਼ਲ ਮੀਡੀਆ ਦੇ ਉੱਤੇ ਜੋ ਲਾਈਨ ਲਈ ਹੋਈ ਹੈ ਉਹ ਕਾਫੀ ਜਿਹੜੀ ਹੈ ਤਕਲੀਫਦੇਹ ਹੈ। ਕਿਉਂਕਿ ਇਹ ਠੀਕ ਹੈ ਵੀ ਹਰ ਇੱਕ ਦੀਆਂ ਜ਼ਿੰਦਗੀ ਦੀਆਂ ਆਪਣੀਆਂ ਫਰਸਟ੍ਰੇਸ਼ਨਸ ਵੀ ਨੇ। ਕਈ ਵਾਰੀ ਕਈ ਚੀਜ਼ਾਂ ਤੁਸੀਂ ਦੇਖਦੇ ਹੋ, ਤੁਹਾਨੂੰ ਲੱਗ ਵੀ ਰਿਹਾ ਹੁੰਦਾ, ਪਰ ਜਦੋਂ ਤੁਸੀਂ ਜਿਸ ਕਾਜ਼ ਦੇ ਲਈ ਇੰਨਾ ਖੂਨ ਡੁੱਲਿਆ ਔਰ ਜਿਸ ਦੇ ਲਈ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ 12 ਸਾਲ ਇੱਥੇ ਗੁਜ਼ਾਰੇ, ਉੱਥੇ ਵੀ ਮੇਰਾ ਖਿਆਲ ਹੈ ਕੁਝ ਸਾਲ ਉਸ ਤੋਂ ਪਹਿਲਾਂ ਕਿ ਉਹਨਾਂ ਦੇ ਖਿਲਾਫ ਕੇਸ ਡ੍ਰੌਪ ਹੋਇਆ ਜਾਂ ਜੋ ਵੀ ਹੋਇਆ, ਲੇਕਿਨ ਉਹਨਾਂ ਦਾ ਰੋਲ ਠੀਕ ਨਹੀਂ ਹੈ। ਸੋ ਅਸੀਂ ਆਪਣੇ ਜਿਹੜੇ ਵੀਰ ਨੇ ਔਰ ਜਿਹੜੇ ਵੀ ਪੰਥਕ ਨੇ ਉਹ ਪੇਂਡ ਵੀ ਨੇ ਕਿ ਕਿਉਂਕਿ ਤੁਸੀਂ ਕੁਝ ਕਹਿਣਾ ਵੀ ਨਹੀਂ ਚਾਹੁੰਦੇ ਕਿ ਭਾਈ ਸੇਵਾ ਵੀ ਕੀਤੀ ਹੋਈ ਹੈ, ਪਰ ਮੈਂ ਇਸ ਨੂੰ ਇਵੇਂ ਦੇਖਦਾ ਕਿ ਭਾਈ ਇਹ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਉਸ ਨਿਰੰਕਾਰ ਦੇ ਦਰਬਾਰ ਦੇ ਵਿੱਚ ਨਿਰੰਕਾਰ ਤੁਹਾਨੂੰ ਮਾਣ ਦਿੰਦਾ ਹੈ, ਮਹੱਤਾ ਦਿੰਦਾ ਹੈ, ਤੇਜ ਦਿੰਦਾ ਹੈ, ਪਰ ਜੇ ਉਹ ਜਰਨ ਦੀ ਸਮਰੱਥਾ ਨਾ ਹੋਏ ਤੇ ਫਿਰ ਉਹ ਬਾਹਰ ਆ ਜਾਂਦਾ। ਜੋ ਪਾਵੇ ਭਾਂਡੇ ਵਿੱਚ ਵਸਤ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਫਿਰ ਉਸ ਮੈਨੂੰ ਇਹ ਲੱਗਦਾ ਕਿ ਭਾਈ ਜੇ ਜਰਨ ਦੀ ਸਮਰੱਥਾ ਨਾ ਹੋਏ ਤਾਂ ਨੋ ਮੈਟਰ ਤੁਸੀਂ ਕਿੰਨਾ ਕਿਸੇ ਫੀਲਡ ਦੇ ਵਿੱਚ ਆਪਣਾ ਜਿਹੜਾ ਆਪਾ ਲਾਇਆ ਹੋਏ ਉਹ ਤੁਸੀਂ ਡਿੱਗ ਪੈਂਦੇ ਹੋ। ਸੋ ਮੈਂ ਇਸ ਤੋਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਮੇਰਾ ਸਟਾਈਲ ਵੀ ਨਹੀਂ ਹੈ। ਮੈਂ ਸਮਝਦਾ ਵੀ ਵਕਤ ਆਪਣੇ ਆਪ 'ਚ ਬਹੁਤ ਸਾਰੀਆਂ ਚੀਜ਼ਾਂ ਦਾ ਜਵਾਬ ਹੁੰਦਾ ਹੈ ਔਰ ਇਸ ਵੇਲੇ ਜਿਸ ਕਿਸਮ ਦਾ ਸਾਰਾ ਚਾਰ ਚਫੇਰਾ ਸਾਡਾ ਜੋ ਦੁਸ਼ਮਣ ਨੇ ਬਣਾ ਦਿੱਤਾ ਹੈ ਇੱਕ ਦੂਸਰੇ ਨੂੰ ਤੂੰ ਚੋਰ ਵਾਲੀ ਲਾਈਨ, ਉਹਦੇ 'ਚ ਅਸੀਂ ਵੀ 4 ਆਵਾਜ਼ਾਂ ਆਪਣੀਆਂ ਸ਼ਾਮਲ ਕਰ ਦਿਆਂਗੇ ਤੇ ਅਸੀਂ ਵੀ ਉਹਦਾ ਹੀ ਹਿੱਸਾ ਬਣ ਜਾਵਾਂਗੇ। ਪਰ ਜਿਹੜਾ ਇਸ ਵੀਰ ਦੀ ਜਿਹੜੀ ਲਿਖਤ ਹੈ ਉਹ ਦਰਦ ਹੀ ਬਿਆਨਦੀ ਹੈ ਕਿ ਬਈ ਕਿਸ ਲੈਵਲ ਦੇ ਬੰਦੇ ਤੋਂ ਅਸੀਂ ਕੀ ਸੁਣ ਰਹੇ ਹਾਂ। ਬਿਲਕੁਲ। ਬ੍ਰਹਮਲੀਨ ਭਿੰਦਰ ਜਿਹੜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਕੁਲਦੀਪ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਲਿਹਾਰ ਸੋਹੀ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੀ ਕੋਰ ਖਾਨ ਬਨਾਰਸ ਜੀ ਵੀ, ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਕੌਰ ਜੀ ਵੀ, ਦੇਸ਼ ਪੰਜਾਬ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਜਗਪਾਲ ਸਿੰਘ ਜੀ ਵੀ, ਔਰ ਬਿਕਰਮਜੀਤ ਸਿੰਘ ਜੀ ਵੀ, ਔਰ ਫਿਰ ਸਿਰ ਬਲਵਿੰਦਰ ਸਿੰਘ ਜੀ ਵੀ, ਨੂਪਾ ਸਿੰਘ ਜੀ ਵੀ ਜਿਹੜੇ ਨੇ ਉਹ ਵੀ ਕਹਿੰਦੇ ਡਾਕਟਰ ਸਾਹਿਬ ਇੱਕ ਸੈਗਮੈਂਟ ਕੋਲਡ ਵਾਰ 'ਤੇ ਵੀ ਕਰਿਆ ਕਰੋ, ਵਰਲਡ ਵਾਰ 2। ਹਾਂਜੀ ਠੀਕ ਹੈ ਜੀ, ਹੁਣ ਅਸੀਂ ਕੋਲਡ ਹੀ ਹੋ ਗਏ। ਹੁਣ ਪ੍ਰੈਜ਼ੀਡੈਂਟ ਟਰੰਪ ਨੇ ਡੀਲ ਸਾਈਨ ਕਰ ਦਿੱਤੀ ਹੈ, ਦੇਖੋ ਦੁਬਾਰਾ ਕੋਲਡ ਤੋਂ ਹੌਟ ਨਾ ਹੋ ਜਾਣ, ਹਾਲ ਦੀ ਘੜੀ ਤਾਂ ਕੋਲਡ ਹੀ ਰਹਿਣਗੇ। ਹਾਂਜੀ। ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਪ੍ਰੀਤ ਸਿੰਘ ਜੀ ਵੀ, ਪੰਜਾਬ ਵਿੱਚ ਲੋਕਾਂ ਦੀ ਕਹਿੰਦੇ 80% ਬੁੱਧੀ ਗੁਲਾਮ ਹੋ ਚੁੱਕੀ ਹੈ। ਇਸ ਤਰ੍ਹਾਂ ਹੀ ਹੁੰਦਾ ਜੀ, ਪਰ ਮੈਂ ਕਦੇ ਵੀ ਨਿਰਾਸ਼ ਨਹੀਂ ਹੈ। ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਜ਼ਰਾ ਨਮ ਹੋ ਤੋ ਇਹ ਬੜੀ ਜ਼ਰਖੇਜ਼ ਹੈ ਸਾਕੀ, ਕਿ ਨਾ ਉਮੀਦ ਨਹੀਂ ਹੈਗੇ ਅਸੀਂ। ਔਰ ਪੰਜਾਬ ਦੇ ਲੋਕਾਂ ਨੇ ਵਕਤਨ ਬਾ ਵਕਤਨ ਦੱਸਿਆ ਠੀਕ ਹੈ, ਇੱਕ ਕਲਾਸ ਵਿਕੀ ਹੋਈ ਹੈ, ਇੱਕ ਕਲਾਸ ਨੇ ਹਾਰ ਮੰਨੀ ਹੋਈ ਹੈ, ਇੱਕ ਭੰਬਲ ਭੂਸੇ 'ਚ ਹੈ, ਪਰ ਉਸ ਧਰਤੀ ਦੇ ਉੱਤੇ ਹਮੇਸ਼ਾ ਹੀ ਜਦੋਂ ਠੀਕ ਆਵਾਜ਼ ਆਈ ਹੈ
ਉਹ ਲੋਕ ਨਾਲ ਆ ਕੇ ਖਲੋਂਦੇ ਨੇ। ਉਹ ਤਿਆਰ ਹੀ ਹੈ, ਗੁਰੂਆਂ ਨੇ ਲਗਭਗ 2.5 ਸਦੀਆਂ ਦੇ ਵਿੱਚ ਉਸ ਮਿੱਟੀ ਦੇ ਖਮੀਰ ਨੂੰ ਬਦਲਿਆ ਹੋਇਆ। ਸੋ ਉਹਦਾ ਕੋਈ ਏਡਾ ਫਿਕਰ ਕਰਨ ਦੀ ਲੋੜ ਨਹੀਂ, ਖਲੋ ਜਾਣਗੇ ਲੋਕ। ਜਗਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ ਸੋਲੋ ਮਾਈਟਰ ਜਿਹੜੇ, ਉਹ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੀ ਕਹਿੰਦੇ ਪੂਰੀ ਟੀਮ ਨੂੰ। ਸਾਡਾ ਹੁਣ ਇੰਡੀਆ ਨਾਲ ਰਹਿਣਾ ਬਹੁਤ ਔਖਾ ਹੋਇਆ ਪਿਆ, ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਹਾਂ, ਉਸ ਤੋਂ ਬਿਨਾ ਕੋਈ ਹੱਲ ਨਹੀਂ ਹੈ। ਤਾਂ ਅਦਰਵਾਈਜ਼ ਨਮੋਸ਼ੀ ਔਰ ਜ਼ਲਾਲਤ ਹੈ, ਗੁਲਾਮੀ ਜਿਹੜੀ ਹੈ ਉਹ ਜ਼ਲਾਲਤ ਹੀ ਹੁੰਦੀ ਹੈ। ਬਿਲਕੁਲ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvt4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।